ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्स मैं ਤੁਹਾਡੀ ਹੋਸਟ ਨੀਲਮ ਖੋਟ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम जी डॉक्टर साहब जी आनू प्रोग्राम सचो सच विच बहुत मेहरबानी जी डॉक्टर साहब अज 6 सितंबर 2022 22 भादो नानक शाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਸਟ ਟੀਵੀ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸਰਪ੍ਰੀਤ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ। ਡਾਕਟਰ ਅਮਰਜੀਤ ਸਿੰਘ ਜੀ ਦਾ ਵੀ ਤਹਿ ਦਿਲ ਧੰਨਵਾਦ ਕੀਤਾ ਔਰ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਕੌਮੀ ਪੱਖ ਤੋਂ ਅਕਸਰ ਅਸੀਂ ਸਾਡੇ ਆਗੂਆਂ ਅਤੇ ਸ਼ਖਸੀਅਤਾਂ ਨੂੰ ਪਹਿਚਾਨਣ ਤੋਂ ਇਨਕਾਰੀ ਹੁੰਦੇ ਹਾਂ ਜਿਹੜੀਆਂ ਬੇਹਿਸਾਬ ਬਹਿਸਾਂ ਆਪਸੀ ਧੜੇਬਾਜ਼ੀਆਂ ਵਿੱਚ ਫਸੇ ਰਹਿੰਦੇ ਹਾਂ। ਸਮਾਂ ਲੰਘ ਜਾਣ ਤੋਂ ਬਾਅਦ ਹੀ ਸਾਨੂੰ ਸਮਝ ਆਉਂਦੀ ਹੈ ਅਤੇ ਉਦੋਂ ਤੱਕ ਦੇਰ ਹੋ ਚੁੱਕੀ ਹੁੰਦੀ ਹੈ। ਅਸੀਂ ਆਪਣਾ ਬਹੁਤ ਸਾਰਾ ਨੁਕਸਾਨ ਕਰਵਾ ਰਹੇ ਹਾਂ ਔਰ ਸਮਾਂ ਅਤੇ ਰਿਸੋਰਸਸ ਵਿਅਰਥ ਕਰਨੇ ਛੱਡੀਏ। ਕੌਮੀ ਏਜੰਡੇ ਤੇ ਇਮਾਨਦਾਰੀ ਨਾਲ ਕੰਮ ਕਰੀਏ ਔਰ ਕੌਮੀ ਆਵਾਜ਼ ਟੀਵੀ 84 ਲਈ ਦਸਵੰਧ ਕੱਢੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਰਪ੍ਰੀਤ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਅੱਜ ਮਨੁੱਖੀ ਹੱਕਾਂ ਦੇ ਅਲੰਬਰਦਾਰ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਹੋਰਾਂ ਦਾ 27ਵਾਂ ਸ਼ਹੀਦੀ ਦਿਨ ਹੈ ਔਰ 25000 ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਨੂੰ ਉਹਨਾਂ ਦੇ ਅੱਜ ਦੇ ਦਿਨ ਹੀ ਉਹਨਾਂ ਦੇ ਘਰੋਂ ਚੱਕ ਕੇ ਉਹਨਾਂ ਨੂੰ ਵੀ ਅਣਪਛਾਤੀ ਲਾਸ਼ੜਾ ਬਣਾ ਦਿੱਤਾ ਗਿਆ ਸੀ। ਸੋ ਉਹਨਾਂ ਦੀ ਸ਼ਹਾਦਤ ਤੋਂ ਲੈ ਕੇ ਹੁਣ ਤੱਕ ਇਹਨਾਂ 27 ਵਰਿਆਂ ਵਿੱਚ ਪੰਜਾਬ ਦੀ ਧਰਤੀ ਤੇ ਕੀ ਕੁਝ ਵਾਪਰਿਆ ਹੈ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਔਰ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਜਿਹੜਾ ਸਮਰਪਿਤ ਹੈ ਉਹ ਕੀਤਾ ਜਾਵੇਗਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੋਰਾਂਟੋ ਤੋਂ ਨੌਜਵਾਨ ਸਰਪ੍ਰੀਤ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬੇਸ਼ੱਕ ਪਿਛਲੇ ਵਰ੍ਹਿਆਂ ਦੌਰਾਨ ਵੀ ਉਹਨਾਂ ਵੱਲੋਂ ਸਪਾਂਸਰ ਕੀਤਾ ਜਾਂਦਾ ਰਿਹਾ ਔਰ ਉਹਨਾਂ ਦੇ ਮੈਸੇਜ ਦੇ ਵਿੱਚ ਹਮੇਸ਼ਾ ਹੀ ਇੱਕ ਬੜੀ ਕਲੈਰਿਟੀ ਔਰ ਪੰਥ ਪਿਆਰ ਸੀ। ਟੈਲੀਫੋਨ ਤੇ ਇੱਕ ਵਾਰ ਸ਼ਾਇਦ ਗੱਲ ਵੀ ਹੋਈ ਉਹਨਾਂ ਨਾਲ, ਪਰ ਆਪਣੀ ਟੋਰਾਂਟੋ ਫੇਰੀ ਦੌਰਾਨ ਉਹਨਾਂ ਦੇ ਨਾਲ ਬੇਟਾ ਸਰਪ੍ਰੀਤ ਸਿੰਘ ਨਾਲ ਮਿਲਣ ਦਾ ਮੌਕਾ ਵੀ ਬਣਿਆ। ਲਾਸਟ ਡੇ ਜਿੱਦਣ ਸਾਡਾ ਟੋਰਾਂਟੋ 'ਚ ਸੀ ਉਸ ਤੋਂ ਪ੍ਰੀਵੀਅਸ ਈਵਨਿੰਗ ਇੱਕ ਰੈਸਟੋਰੈਂਟ ਦੇ ਵਿੱਚ ਸਾਡੇ ਵੈਲ ਵਿਸ਼ਰਸ ਵੱਲੋਂ ਸਮਾਲ ਡਿਨਰ ਰੱਖਿਆ ਗਿਆ ਸੀ ਔਰ ਉਹਨਾਂ ਨੂੰ ਮੈਂ ਜਿਹੜਾ ਆਗਾਹ ਕੀਤਾ ਕਿ ਉਹ ਇਹਦੇ 'ਚ ਆ ਸਕਦੇ ਨੇ। ਉਹ ਮੇਰੇ ਕੋਲ ਹੀ ਬੈਠੇ ਔਰ ਮੈਂ ਦੇਖ ਸਕਦਾ ਬਹੁਤ ਵਾਰ ਅਸੀਂ ਸ਼ਿਕਾਇਤ ਕਰਨ ਦੇ ਵਿੱਚ ਜ਼ਿਆਦਾ ਯਕੀਨ ਰੱਖਦੇ ਹਾਂ ਲੇਕਿਨ ਹਾਲਾਂ ਉਹ ਖੁਦ ਆਪਣੀਆਂ ਇਮੀਗ੍ਰੇਸ਼ਨ ਪ੍ਰੋਬਲਮਸ ਦੇ ਨਾਲ ਵੀ ਜੂਝ ਰਹੇ ਨੇ। ਪਿਛੋਕੜ ਵੱਲੋਂ ਜਿਵੇਂ ਉਹਨਾਂ ਨੇ ਈਵਨ ਆਪਣੇ ਪਿਤਾ ਜੀ ਦੀ ਜਰਨੀ ਦੱਸੀ ਕਿ ਕਿਵੇਂ ਪੁਲਿਸ ਮਹਿਕਮੇ 'ਚੋਂ ਇੱਕ ਪੱਖੀ ਸੋਚ ਹੋਣ ਤੋਂ ਬਾਅਦ ਕਿਵੇਂ ਪੰਥ ਪੱਖੀ ਹੋਏ। ਟੀਵੀ 84 ਨੇ ਕਿਵੇਂ ਉਹਨਾਂ ਦੇ ਵਿੱਚ ਉਹ ਤਬਦੀਲੀ ਲਿਆਂਦੀ ਇਸ ਦਾ ਉਹ ਬੜੇ ਮਾਣ ਨਾਲ ਜ਼ਿਕਰ ਕਰਦੇ ਨੇ। ਔਰ ਲੇਕਿਨ ਉਹਨਾਂ ਦੇ ਵਿੱਚ ਇਹ ਵੀ ਭਾਵਨਾ ਕਿ ਜੇ ਲੋੜ ਪਈ ਤਾਂ ਅਸੀਂ ਆਪਣੀ ਧਰਤੀ ਤੇ ਵੀ ਜਾ ਕੇ ਸਰਵ ਕਰਾਂਗੇ। ਕੋਈ ਬੇਪਰਵਾਹੀ ਬਿਲਕੁਲ ਉਸ ਕਿਸਮ ਦੀ ਕੋਈ ਫਿਕਰ ਵਾਲੀ ਗੱਲ ਨਹੀਂ, ਪੂਰੀ ਬੇਪਰਵਾਹੀ ਔਰ ਬੜੀ ਕਲੈਰਿਟੀ ਆਫ ਥਾਟ। ਔਰ ਜਿਵੇਂ ਇਸ ਮੈਸੇਜ ਦੇ ਵਿੱਚ ਵੀ ਉਹਨਾਂ ਦਾ
ਇਹੀ ਕਹਿਣਾ ਹੈ ਕਿ ਭਾਈ ਸਾਡੀ ਅਪਰੋਚ ਫੋਕਸਡ ਹੋਣੀ ਚਾਹੀਦੀ ਹੈ। ਕੌਮੀ ਘਰ ਖਾਲਿਸਤਾਨ ਲਈ ਸਾਡਾ ਸੰਘਰਸ਼ ਸਿੱਧਤ ਹੋਣਾ ਚਾਹੀਦਾ ਹੈ। ਔਰ ਛੋਟੇ-ਮੋਟੇ ਜਿਹੜੇ ਇਸ਼ੂ ਬਹੁਤ ਵਾਰ ਕੁਝ ਸਾਡੇ ਹਉਮੈ ਚੋਂ ਨਿਕਲਦੇ ਨੇ, ਕੁਝ ਸਾਨੂੰ ਉਲਝਾ ਲਿਆ ਜਾਂਦਾ ਹੈ, ਕੁਝ ਜਿਹੜਾ ਇਹ ਸੋਸ਼ਲ ਮੀਡੀਆ ਨੇ, ਜਦੋਂ ਮੈਂ ਇਹ ਕਹਿੰਦਾ ਵੀ ਇਹ ਦੋ ਧਾਰੀ ਤਲਵਾਰ ਹੈ, ਸੋ ਦੋ ਧਾਰੀ ਤਲਵਾਰ ਦਾ ਮਤਲਬ ਇੱਕ ਪਾਸੇ ਭਾਵੇਂ ਪੋਜ਼ਿਟਿਵ ਹੋ, ਇਸ ਦਾ ਇਹ ਹੈ ਵੀ ਬਹੁਤ ਸਾਰੇ ਨੌਜਵਾਨਾਂ ਤੱਕ ਮੈਸੇਜ ਵੀ ਇਸ ਰਾਹੀਂ ਪਹੁੰਚਿਆ ਜਿਨ੍ਹਾਂ ਨੂੰ ਅੱਗੇ ਮੁੱਖ ਧਾਰਾ ਜਾਂ ਦੂਜੇ ਰਾਹੀਂ ਤਾਂ ਪਤਾ ਨਹੀਂ ਸੀ ਲੱਗਦਾ ਕਿ ਸਿੱਖ ਕੌਮ ਨਾਲ ਕੀ ਹੋ ਰਿਹਾ, ਪਰ ਦੂਸਰੇ ਪਾਸੇ ਇਹ ਵੇਸਟ ਆਫ ਟਾਈਮ ਵੀ ਬੜਾ ਹੈ। ਮੈਂ ਦੇਖ ਰਿਹਾ ਸੀ ਔਰ ਇਹ ਕਿਵੇਂ ਜਿਵੇਂ ਉਹ ਕਿਸੇ ਕੋਲ ਤੁਸੀਂ ਜਾਓ ਨਾ ਬਹੁਤਾ ਵਕਤ, ਉਹ ਕਹਿੰਦਾ ਜੀ ਇੰਨੇ ਮਹੀਨੇ ਹੋ ਗਏ ਤੁਹਾਨੂੰ ਆਇਆ। ਹੁਣ ਮੈਂ 8-10 ਦਿਨ ਬਾਅਦ, ਕਿਉਂਕਿ ਇਸ ਟਰੈਵਲ ਦੇ ਦੌਰਾਨ ਬਹੁਤ ਸਾਰਾ ਜਿਹੜਾ ਉਹ 1-to-1 ਮਿਲਣ ਸੀ, ਤੇ ਨਾਲ ਦੀ ਨਾਲ ਤੁਹਾਡੀ ਸਕਰੀਨ ਤੁਹਾਨੂੰ ਯਾਦ ਕਰਵਾ ਦਿੰਦੀ ਹੈ ਕਿ ਇਸ ਹਫਤੇ ਤੁਸੀਂ ਇੰਨੇ % ਘੱਟ ਵਕਤ ਯੂਜ਼ ਕੀਤਾ ਹੈ। ਜਿਵੇਂ ਬਾਰ-ਬਾਰ ਸੱਦਾ ਦੇ ਰਹੇ ਹੁੰਦੇ ਨੇ ਕਿ ਆਓ ਇੱਥੇ ਹੀ ਬੜੇ ਰਹੋ। ਸੋ ਮੈਂ ਸਮਝਦਾ ਵੀ ਇਹ ਸੱਦਾ ਸ਼ਾਇਦ ਉਹਨਾਂ ਦਾ ਕਾਫੀ ਕਾਰਗਰ ਵੀ ਹੁੰਦਾ ਹੈ। ਬਹੁਤ ਸਾਰਾ ਵਕਤ ਸਾਡੇ ਚੋਂ ਜਿਹੜੇ ਬਹੁਤ ਸਾਰੇ ਨੇ, ਔਰ ਇਹ ਨਹੀਂ ਹੈ ਕਿ ਵੀ ਇਹਦੇ ਚੋਂ 2-3 ਚੀਜ਼ਾਂ ਜਿਹੜੀਆਂ ਗਾਇਬ ਹੋਈਆਂ, ਉਹਨਾਂ 'ਚ ਇੱਕ ਤਾਂ ਵੈਸੇ ਵੀ ਜਿਹੜਾ ਪੜ੍ਹਨ ਲਿਖਣ ਦਾ ਸ਼ੌਕ ਸਾਡੇ 'ਚ ਨਹੀਂ ਸੀ, ਲੇਕਿਨ ਜੇ ਕਿਸੇ ਨੇ ਕੋਈ ਇੱਕ ਅੱਧੀ ਕਿਤਾਬ ਕਦੇ ਪੜ੍ਹੀ ਹੁੰਦੀ ਹੈ ਮਹੀਨੇ 'ਚ, ਤੇ ਜਦੋਂ ਤੁਸੀਂ ਕਿਤਾਬ ਦੇ ਨਾਲ ਜੁੜਦੇ ਹੋ, ਉਸ ਨੂੰ ਪੜ੍ਹਦੇ ਹੋ, ਇਕੱਲਾ ਸਾਈਕੋਲੋਜੀਕਲੀ ਵੀ ਉਹਦਾ ਡੀਪ ਇੰਪੈਕਟ ਹੁੰਦਾ ਹੈ। ਅਲਫਾਜ਼ ਦੇ ਉੱਤੇ ਵੀ ਤੁਹਾਡਾ ਧਿਆਨ ਟਿਕਿਆ ਹੁੰਦਾ ਹੈ। ਤੁਸੀਂ ਜਿੱਥੇ ਰੁਕਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਜ਼ਿਆਦਾ ਗੰਭੀਰ ਇਸ਼ੂ ਹੈ, ਉਹਨੂੰ ਤੁਸੀਂ ਰੋਕ ਕੇ ਫਿਰ ਅੱਗੇ ਤੁਰਦੇ ਹੋ, ਔਰ ਉਸ ਦੇ ਰਿਟੇਨ ਹੋਣ ਦੇ ਜ਼ਿਆਦਾ ਚਾਂਸਸ ਹੁੰਦੇ ਨੇ। ਘੱਟੋ ਘੱਟ ਜਾਂ ਤਾਂ ਸਾਡੀ ਜਨਰੇਸ਼ਨ ਨੂੰ ਇਵੇਂ ਲੱਗਦਾ, ਪਰ ਜੇ ਅਜੋਕੀ ਜਨਰੇਸ਼ਨ ਜਿੱਥੇ ਹੁਣ ਬਹੁਤ ਸਾਰਾ ਉਹ ਕਿਤਾਬਾਂ ਪੜ੍ਹਨ ਦਾ ਵੀ ਹੁਣ ਤਾਂ ਉਹ ਆਡੀਓ ਬੁੱਕਸ ਆ ਗਈਆਂ, ਪਰ ਮੈਨੂੰ ਨਹੀਂ ਲੱਗਦਾ ਕਿ ਵੀ, ਕਿਉਂਕਿ ਜਦੋਂ ਤੁਸੀਂ ਇਸ ਕਿਸਮ ਦੇ ਜਿਹੜੇ ਕਲੇਮ ਕਰਦੇ ਨੇ ਕਿ ਅਸੀਂ ਆਹ ਵੀ ਪੜ੍ਹਿਆ ਹੋਵੇ, ਤੁਸੀਂ ਗੱਲ ਕਰਦੇ ਹੋ ਤੇ ਤੁਹਾਨੂੰ ਲੱਗਦਾ ਵੀ ਉਹ ਜਿਵੇਂ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਵੀ ਫਲਾਂ ਕੀ ਹੈ, ਕਹਿੰਦੇ ਉਹ ਪੜ੍ਹਿਆ ਤਾਂ ਹੈ ਪਰ ਗੁੜਿਆ ਨਹੀਂ। ਸੋ ਮੈਨੂੰ ਲੱਗਦਾ ਵੀ ਇਹ ਜਿਹੜਾ ਗੁੜਨ ਵਾਲਾ ਕੰਮ ਹੈ, ਇਹ ਇਸ ਸਾਰੇ ਦੇ ਨਾਲ ਜਿੰਨੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਵੀ ਔਰ ਅਦਰਵਾਈਜ਼ ਵੀ ਜਿਹੜਾ ਤੁਹਾਡਾ ਫੋਕਸਡ ਪਾਰਟ ਨਹੀਂ ਹੈ, ਔਰ ਇਹ ਹੀ ਔਰ ਜਦੋਂ ਹੁਣ ਇਹ 2 ਸਾਲ ਦੇ ਲਗਭਗ ਕੋਵਿਡ-19 ਦੇ ਚੱਲਦਿਆਂ ਗੁਜ਼ਰੇ ਨੇ, ਤੁਸੀਂ ਟੀਚਰਸ ਨੂੰ ਪੁੱਛ ਕੇ ਦੇਖੋ ਬੱਚਿਆਂ ਦਾ ਕੀ ਹਾਲ ਹੈ, ਬੁਰਾ ਹਾਲ ਆ। ਹਾਂ, ਅਟੈਂਸ਼ਨ ਸਪੈਨ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ, ਉਹਦੇ 'ਚ ਹੀ ਬੜੇ ਹੋਏ ਨੇ, ਔਰ ਕੋਈ ਆਈ ਕਾਂਟੈਕਟ ਨਹੀਂ ਹੈ, ਕਿਉਂਕਿ ਲੈਂਗੁਏਜ ਇਕੱਲੀ ਇਹ ਨਹੀਂ ਹੈ ਕਿ ਕੋਈ ਸ਼ਬਦਾਂ ਦੇ ਨਾਲ ਜਾਂ ਕੋਈ ਗਿਆਨ ਦਾ ਕੋਈ ਐਸਾ ਭੰਡਾਰ ਹੈ ਜਿਹੜਾ ਇੱਕ ਜੋ ਦੂਜੇ 'ਚ ਟ੍ਰਾਂਸਫਰ ਹੋ ਜਾਏ। ਬਹੁਤ ਕੁਝ ਐਸਾ ਹੁੰਦਾ ਹੈ, ਔਰ ਉਹਦੇ 'ਚ ਸਭ ਤੋਂ ਜ਼ਰੂਰੀ ਤੁਹਾਡਾ ਆਈ ਕਾਂਟੈਕਟ ਹੁੰਦਾ ਹੈ। ਇਹੀ ਕਾਰਨ ਹੈ ਵੀ ਅੱਜ ਵੀ ਸਾਨੂੰ ਉਹ ਵਕਤ ਯਾਦ ਆਉਂਦਾ ਜਦੋਂ ਤੁਸੀਂ ਡਾਈਨਿੰਗ ਟੇਬਲ ਤੇ ਬੈਠ ਕੇ, ਔਰ ਕੁਝ ਫੈਮਲੀਜ਼ ਦੇ ਵਿੱਚ ਲਾਅ ਵਾਂਗ ਸੀ ਕਿ ਤੁਸੀਂ ਕਿਤੇ ਵੀ ਹੋਵੋ, ਡਿਨਰ ਦੇ ਵੇਲੇ ਜਿਹੜਾ ਤੁਸੀਂ ਘਰ ਪਹੁੰਚਣਾ ਹੈ, ਔਰ ਡਾਈਨਿੰਗ ਟੇਬਲ ਤੇ ਮਾਂ ਬਾਪ ਭੈਣ ਭਰਾ ਜਿਹੜੇ ਬੈਠੇ ਨੇ ਕਰ ਰਹੇ ਨੇ, ਉਹ ਦਿਨ ਦਾ ਜਿਹੜਾ ਜੋ ਵੀ ਤੁਹਾਡਾ ਲੇਖਾ ਜੋਖਾ ਉਹਦੀ ਗੱਲ ਵੀ ਹਲਕੇ ਫੁਲਕੇ ਅੰਦਾਜ਼ ਹੁੰਦੀ ਸੀ। ਤੁਹਾਡੀ ਬਾਡੀ ਲੈਂਗੁਏਜ ਤੋਂ, ਤੁਹਾਡੇ ਮੂਡ ਤੋਂ ਇਹ ਵੀ ਅੰਦਾਜ਼ਾ ਹੁੰਦਾ ਸੀ ਕਿ ਸਮਥਿੰਗ ਇਜ਼ ਰੋਂਗ, ਔਰ ਉਹ ਆਬਜ਼ਰਵੇਸ਼ਨ ਵੀ ਹੁੰਦੀ ਸੀ। ਸੋ ਉਹ ਸਾਰਾ ਪਾਰਟ ਤਾਂ ਗਿਆ ਹੀ ਗਿਆ ਫੈਮਿਲੀ ਕਲਚਰਸ। ਹੁਣ ਤਾਂ ਇੱਕੋ ਘਰ 'ਚ ਬੈਠੇ ਆ, ਉਹ ਜਿਹੜਾ ਉਹ ਪੁੱਤਰ ਮਾਂ ਨੂੰ ਜਾਂ ਧੀ ਮਾਂ ਨੂੰ ਜਿਹੜੀ ਆ ਕਮਰੇ 'ਚੋਂ ਹੀ ਕਰ ਰਹੀ ਹੁੰਦੀ ਵੀ ਮੈਨੂੰ ਇੱਥੇ ਖਾਣਾ ਦੇ ਦੇ, ਜਾਂ ਮੈਂ ਕੁਛ ਨਹੀਂ ਖਾਣਾ, ਜਾਂ ਪੁੱਤਰਾਂ ਨੂੰ ਵੀ ਜਾਂ ਤੁਹਾਨੂੰ ਜਿਹੜਾ ਉਹ ਜਾ ਕੇ ਆਵਾਜ਼ਾਂ ਮਾਰਨ ਨਾਲੋਂ ਜਿਹੜਾ ਹਾਂ ਉਹ ਉਸ ਕਿਸਮ ਦਾ। ਸੋ ਇਸ ਸਾਰੇ ਦੇ ਵਿੱਚ ਮੈਂ ਸਮਝਦਾ ਹਾਂ ਕਿ ਵੀ ਸਾਡੇ ਲਈ ਹੋਰ ਵੀ ਜ਼ਰੂਰੀ ਹੈ, ਔਰ ਇਹ ਜਿਹਨਾਂ ਏਜੰਸੀਆਂ ਦੇ ਨਾਲ ਸਾਡਾ ਵਾਹ ਹੈ, ਔਰ ਅਸੀਂ ਗੱਲ ਕਰਾਂਗੇ ਅੱਜ ਕਿ ਕਿਵੇਂ ਕਦੇ ਇੱਕ ਤੋਂ ਬਾਅਦ ਇੱਕ ਇਸ਼ੂ, ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਕਦੇ ਆਸ਼ੂਤੋਸ਼ੀਏ ਖੜੇ ਕੀਤੇ, ਕਦੋਂ ਦੂਜੇ ਕੀਤੇ, ਸੌਦਾ ਸਾਧ, ਹੁਣ ਈਸਾਈਆਂ ਦੇ ਨਾਲ ਲਾਈਨ, ਫਿਰ ਕੋਈ ਨਾ ਕੋਈ ਨਵਾਂ ਇਸ਼ੂ ਆ ਜਾਂਦਾ ਹੈ। ਔਰ ਇਹ ਜਿਹੜੇ ਜਿਹਨੂੰ ਇੱਕ ਗ੍ਰਾਸ ਹੌਪਰ ਕਹਿੰਦੇ ਨੇ, ਗ੍ਰਾਸ ਹੌਪਰ ਹੈ, ਗ੍ਰਾਸ ਹੌਪਰ ਹਰੇ ਰੰਗ ਦਾ ਟਿੱਡਾ ਹੁੰਦਾ, ਜਦੋਂ ਤੁਸੀਂ ਦੇਖੋ ਉਹ ਜੰਪ ਕਰਦਾ ਰਹਿੰਦਾ। ਹੁਣ ਜਦੋਂ ਇਸ਼ੂ ਆਫਟਰ ਇਸ਼ੂ ਉਸ ਨੂੰ ਗ੍ਰਾਸ ਹੌਪਰ ਵਾਂਗ ਬਣਾ ਦਿੱਤਾ ਜਾਂਦਾ ਹੈ, ਤੇ ਅਸੀਂ ਵੀ ਜਾਂ ਸਾਡਾ ਇੱਕ ਵੱਡਾ ਤਬਕਾ ਵੀ ਉਸ ਟਿੱਡੇ ਨੂੰ ਫੜਨ ਦੇ ਮਗਰ ਹੀ ਦੌੜਦਾ, ਔਰ ਅਸਲੀ ਇਸ਼ੂ ਫਿਰ ਸਾਈਡ ਟਰੈਕ ਹੁੰਦਾ ਜਾਂ ਉਹਦੇ ਚੋਂ ਹੀ ਫਿਰ ਹੋਰ ਕਿਸਮ ਦੀਆਂ ਡਿਬੇਟਸ ਹੁੰਦੀਆਂ ਨੇ। ਸੋ ਵੀਰ ਸਰਪ੍ਰੀਤ ਸਿੰਘ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਔਰ ਮੈਂ ਸੱਚਮੁੱਚ ਹੀ ਮਿਲ ਕੇ ਪ੍ਰਭਾਵਿਤ ਵੀ ਹੋਇਆ, ਔਰ ਮੈਨੂੰ ਇਹ ਫਖਰ ਵੀ ਮਹਿਸੂਸ ਹੋਇਆ ਕਿ ਪੰਜਾਬ ਦੀ ਧਰਤੀ ਦੇ ਜਾਇਆਂ ਦੇ ਵਿੱਚ ਅੱਜ ਵੀ ਗੈਰਤ, ਅਣਖ
ਔਰ ਕਿਸੇ ਵੀ ਕਿਸਮ ਦੀ ਕੁਰਬਾਨੀ ਕਰਨ ਦਾ ਜਜ਼ਬਾ ਹੈ। ਔਰ ਇਹ ਉਹਨਾਂ ਦੇ ਨਾਲ ਵੀ, ਔਰ ਇਸ ਤੋਂ ਇਲਾਵਾ ਜਿਹੜਾ 25-30 ਇੰਟਰਨੈਸ਼ਨਲ ਸਟੂਡੈਂਟਸ ਦੇ ਬੈਚ ਨਾਲ ਵੀ ਮੈਨੂੰ ਮਿਲਣ ਦਾ ਮੌਕਾ ਮਿਲਿਆ, ਉਸ ਨੇ ਮੈਨੂੰ ਪ੍ਰਭਾਵਿਤ ਵੀ ਕੀਤਾ। ਕਿਉਂਕਿ ਇੱਕ ਪਾਸੇ ਭਾਵੇਂ ਮੈਂ ਇਹ ਅਟੈਂਸ਼ਨ ਸਪੈਨ ਜਾਂ ਡਬਲ ਐਜ ਸੌਰਡ ਜਾਂ ਦੂਜੇ ਦੀ ਗੱਲ ਕੀਤੀ, ਪਰ ਦੂਸਰੇ ਪਾਸੇ ਮੈਂ ਇਹ ਵੀ ਦੇਖ ਰਿਹਾ ਸੀ ਕਿ ਸਾਡੀ ਜਨਰੇਸ਼ਨ ਵੇਲੇ ਜਦੋਂ 84 ਤੋਂ ਬਾਅਦ ਖਾਸ ਤੌਰ ਤੇ ਜੋ ਮਾਹੌਲ ਬਣਿਆ, ਜਿਹੜੀ ਡਰਾਈਵਿੰਗ ਫੋਰਸ ਸੀ ਉਹ ਐਮੋਸ਼ਨ ਸੀ। ਕਿਉਂਕਿ ਬਹੁਤ ਸਾਰੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਇੰਨੇ ਕੁ ਜਜ਼ਬਾਤ ਦੇ ਵਿੱਚ ਜਿਹੜੇ ਨੇ ਆਪਣੇ ਆਪ ਨੂੰ ਜਿਹੜਾ ਉਹ ਦੁੱਖ ਮਹਿਸੂਸ ਕਰਦੇ ਸੀ ਕਿ ਉਹਨਾਂ ਨੂੰ ਹੋਰ ਕੁਝ ਨਹੀਂ ਸੀ ਦਿਸਦਾ। ਸੋ ਬਹੁਤ ਵਾਰ ਇਸ ਗੱਲ ਦਾ ਧਿਆਨ ਰਹੇ ਵੀ ਐਮੋਸ਼ਨ ਬੜੀ ਜ਼ਰੂਰੀ ਹੁੰਦੀ ਹੈ, ਕਿਉਂਕਿ ਐਮੋਸ਼ਨ ਹੀ ਤੁਹਾਨੂੰ ਖੜਾ ਕਰਦੀ ਹੈ। ਪਰ ਜੇ ਐਮੋਸ਼ਨ ਦੇ ਉਸ ਵੇਗ ਦੇ ਵਿੱਚ ਜਾਂ ਧਾਰਾ ਦੇ ਵਿੱਚ ਤੁਸੀਂ ਬਹਿ ਜਾਂਦੇ ਹੋ ਤੇ ਫਿਰ ਤਰਕ, ਲੌਜਿਕ, ਆਬਜੈਕਟਿਵਿਟੀ, ਡਿਸੀਜਨ ਮੇਕਿੰਗ ਇਹ ਸਾਰੇ ਹੀ ਪ੍ਰਭਾਵਿਤ ਹੁੰਦੇ ਨੇ। ਔਰ ਇਹੀ ਕਾਰਨ ਹੈ ਕਿ ਸਾਡੇ ਉਸ ਐਮੋਸ਼ਨਲ ਫੇਜ਼ ਨੂੰ ਏਜੰਸੀਆਂ ਨੇ ਵੀ ਵਰਤਿਆ, ਖੁਦਗਰਜ਼ੀ ਵਾਲੇ ਲੁਟੇਰੇ ਕਿਸਮ ਦੇ ਅਕਾਲੀ ਕਾਂਗਰਸੀ ਆਗੂਆਂ ਨੇ ਵੀ ਵਰਤਿਆ, ਔਰ ਕੁਝ ਹਾਲਾਤਾਂ 'ਚ ਅਸੀਂ ਖੁਦ ਹੀ ਆਪਣੀਆਂ ਉਹਨਾਂ ਐਮੋਸ਼ਨਸ ਦਾ ਸ਼ਿਕਾਰ ਹੋਏ। ਪਰ ਜਿਹੜਾ ਇਸ ਖਾਸ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਨਾਲ ਇੰਟਰੈਕਸ਼ਨ ਜਾਂ ਇਹਨਾਂ 'ਚੋਂ ਮੈਂ ਦੇਖਦਾ, ਉਹਨਾਂ ਦੇ ਵਿੱਚ ਬਹੁਤ ਗੰਭੀਰਤਾ ਦੇ ਨਾਲ ਔਰ ਜਿਸ ਕਿਸਮ ਦੇ ਸਵਾਲ ਉਹ ਪੁੱਛਦੇ ਨੇ, ਜਿਸ ਕਿਸਮ ਦਾ ਉਹਨਾਂ ਦੇ ਜਿਹੜਾ ਪੈਰ ਵੀ ਗਰਾਊਂਡ ਤੇ ਨੇ, ਬਿਲਕੁਲ ਜਿਹੜਾ ਰੈਪਟ ਉਹਨਾਂ ਦਾ ਦੀ ਪਹੁੰਚ ਵੀ ਹੈ। ਔਰ ਇਸ 'ਚ ਮੈਂ ਸਮਝਦਾ ਵੀ ਈਵਨ ਡਿਊ ਦੇਣਾ ਬਣਦਾ ਕਿ ਜਿਹੜੀ 13 ਮਹੀਨੇ ਚੱਲੀ ਕਿਸਾਨ ਲਹਿਰ ਹੈ, ਉਸ ਨੇ ਵੀ ਨੌਜਵਾਨਾਂ ਦੇ ਵਿੱਚ ਔਰ ਖਾਸ ਤੌਰ ਤੇ ਦੀਪ ਸਿੱਧੂ ਮੂਸੇਵਾਲਾ ਫਿਨੋਮੇਨਾ ਜਿਹੜੇ ਇਸ ਪੀਰੀਅਡ ਦੇ ਵਿੱਚ ਆਵਾਜ਼ ਬਣ ਕੇ ਉੱਭਰੇ, ਇਸ ਨੇ ਉਹਨਾਂ ਨੂੰ ਇਸ ਪਾਸੇ ਤੋਰਿਆ ਤੇ ਹੁਣ ਉਹ ਆਪਣੀ ਰਿਸਰਚ ਕਰਕੇ ਆਪਣੇ ਕਨਕਲੂਜਨ ਤੇ ਪਹੁੰਚ ਰਹੇ ਨੇ। ਸੋ ਵੀਰ ਬੇਟਾ ਸਰਪ੍ਰੀਤ ਸਿੰਘ ਬਹੁਤ ਬਹੁਤ ਸ਼ੁਕਰੀਆ। ਅੱਜ 6 ਸਤੰਬਰ ਦਾ ਦਿਨ ਦੋ ਮਹਾਨ ਸ਼ਖਸੀਅਤਾਂ ਦੇ ਨਾਲ ਜੁੜਿਆ ਹੋਇਆ। ਜਦੋਂ ਅਸੀਂ ਸਿੰਘ ਸਭਾ ਮੂਵਮੈਂਟ ਦਾ ਜ਼ਿਕਰ ਕਰਦੇ ਹਾਂ ਤਾਂ ਸਿੰਘ ਸਭਾ ਮੂਵਮੈਂਟ ਦੇ ਬਾਨੀ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ, ਜਿਨ੍ਹਾਂ ਨੂੰ ਮੈਂ ਫਕੀਰ ਕਹਿੰਦਾ, ਔਰ ਅਕਸਰ ਮੇਰੇ ਲਈ ਉਹ ਬਹੁਤ ਵੱਡੀ ਪ੍ਰੇਰਨਾ ਨੇ। ਜਦੋਂ ਤੁਸੀਂ ਬੇਲੋੜੇ ਕ੍ਰਿਟਿਸਿਜ਼ਮ ਚੋਂ ਨਿਕਲਦੇ ਹੋ ਜਾਂ ਅਸੀਂ ਨਿਕਲੇ 30-35 ਵਰਿਆਂ 'ਚ, ਮੁੱਢਲੇ ਸਾਲਾਂ 'ਚ ਖਾਸ ਤੌਰ ਤੇ 90ਵਿਆਂ 'ਚ, ਤੇ ਜੇ ਕੋਈ ਪ੍ਰੇਰਨਾਦਾਇਕ ਜਾਂ ਕਿਸੇ ਤੋਂ ਜਿਹਨੂੰ ਤੁਸੀਂ ਕਹੋ ਕਿ ਵੀ ਢਾਰਸ ਮਿਲਦੀ ਸੀ ਤਾਂ ਇਹਨਾਂ ਦੋ ਫਕੀਰਾਂ ਤੋਂ ਮਿਲਦੀ ਸੀ ਕਿ ਉਹਨਾਂ ਨੇ ਕਿਸ ਕਿਸਮ ਦੇ ਕ੍ਰਿਟਿਸਿਜ਼ਮ ਨੂੰ ਸਹਾਰਿਆ। ਭਾਈ ਦਿੱਤ ਸਿੰਘ ਜਿਹੜੇ ਬਹੁਤ ਵੱਡੇ ਲਿਖਾਰੀ, ਬੁਲਾਰੇ ਔਰ ਉਹਨਾਂ ਦੀ ਬਹੁਤ ਵੱਡੀ ਖਿਦਮਤ ਹੈ, ਉਹ ਅੱਜ ਦੇ ਦਿਨ ਜਦੋਂ ਅਸੀਂ 6 ਸਤੰਬਰ ਦਾ ਜ਼ਿਕਰ ਕਰ ਰਹੇ ਹਾਂ, 1901 ਦੇ ਵਿੱਚ ਆਲਮੋਸਟ 123 ਵਰੇ ਪਹਿਲਾਂ, ਜਿਹੜੇ ਨੇ 121 ਵਰੇ ਪਹਿਲਾਂ ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਅਸੀਂ ਉਹਨਾਂ ਦਾ ਜਿਹੜਾ ਉਹਨਾਂ ਸੰਬੰਧੀ ਗੱਲਬਾਤ ਕੱਲ੍ਹ ਦੇ ਪ੍ਰੋਗਰਾਮ 'ਚ ਕਰਾਂਗੇ, ਕਿਉਂਕਿ ਅੱਜ ਦਾ ਦਿਨ ਹੀ ਦੂਸਰੀ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਇਹਨਾਂ 4 ਦਹਾਕਿਆਂ ਦੀ ਸਟਰਗਲ ਦੇ ਵਿੱਚ ਹੀ ਨਹੀਂ, ਕੁੱਲ ਇਨਸਾਨੀ ਹਕੂਕਾਂ ਦੇ ਤਾਰੀਖ ਜਿਹੜੀ ਕੁੱਲ ਦੁਨੀਆ ਦੇ ਵਿੱਚ ਹੈ, ਉਸ ਦੇ ਵਿੱਚ ਉਹਨਾਂ ਨੇ ਆਪਣੀ ਥਾਂ ਬਣਾਈ। ਇਨਸਾਨੀ ਹਕੂਕਾਂ ਦੇ ਅਲੰਬਰਦਾਰ, ਮਸੀਹਾ ਲਫ਼ਜ਼ ਵੀ ਉਹਨਾਂ ਦੇ ਲਈ ਇਸਤੇਮਾਲ ਹੁੰਦਾ ਹੈ, ਸਰਦਾਰ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੂੰ ਅੱਜ ਦੇ ਦਿਨ 6 ਸਤੰਬਰ 1995 ਨੂੰ ਅੰਮ੍ਰਿਤਸਰ 'ਚ ਉਹਨਾਂ ਦੇ ਘਰੋਂ ਬਾਹਰ, ਘਰ ਦੇ ਬਿਲਕੁਲ ਬਾਹਰ, ਜਦੋਂ ਕਿ ਉਹ ਆਪਣੀ ਕਾਰ ਧੋ ਰਹੇ ਸੀ, ਪੰਜਾਬ ਪੁਲਿਸ ਦੇ ਗੁੰਡਿਆਂ ਨੇ ਉਸ ਵੇਲੇ ਦੇ DGP KP ਗਿੱਲ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੁੱਕਿਆ। ਤਰਨਤਾਰਨ ਦਾ SSP ਅਜੀਤ ਸੰਧੂ ਔਰ ਫਿਰ ਲੋਅਰ ਲੈਵਲ ਤੇ ਪੰਜਾਬ ਪੁਲਿਸ ਦੇ ਉਹ ਲੋਕ ਜਿਨ੍ਹਾਂ ਨੂੰ ਕੁਛ ਨੂੰ 2 ਨੂੰ ਉਮਰ ਕੈਦ ਵੀ ਹੋਈ, ਜਸਪਾਲ ਸਿੰਘ DSP ਔਰ ਅਮਰਜੀਤ ਸਿੰਘ, ਔਰ 4 ਨੂੰ 7 ਸਾਲ ਦੀ ਕੈਦ ਵੀ ਹੋਈ। ਇਹ ਤਾਂ ਹੁਕਮ ਤਾਂ ਉੱਪਰਲੀਆਂ ਏਜੰਸੀਆਂ ਦੇ ਔਰ KP ਗਿੱਲ ਜਿਹੜਾ ਸੈਂਟਰਲ ਏਜੰਸੀਆਂ ਦਾ ਜਿਹੜਾ ਚਹੇਤਾ ਸੀ, ਕਿਉਂਕਿ ਉਹਨਾਂ ਦੇ ਆਦੇਸ਼ ਦੇ ਉੱਤੇ ਹੀ ਪੰਜਾਬ 'ਚ KP ਗਿੱਲ ਨੇ ਬੇਅੰਤ ਸਿੰਘ ਦੇ ਚੀਫ ਮਿਨਿਸਟਰ ਹੁੰਦਿਆਂ 1992 ਤੋਂ 1994 ਤੱਕ 25,000 ਤੋਂ ਜ਼ਿਆਦਾ ਜਿਹੜੀ ਅਸੀਂ ਜਦੋਂ ਸਰ ਖਾਲੜਾ ਵੱਲੋਂ ਅਣਪਛਾਤੀਆਂ ਲਾਸ਼ਾਂ ਦੀ ਬਾਤ ਨੂੰ ਅੱਗੇ ਤੋਰਾਂਗੇ ਤੇ ਇਸ ਤੋਂ ਇਲਾਵਾ ਵੀ ਜਿਹੜੇ ਜਿਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲੇ ਕਹਿ ਕੇ ਜਿਹੜਾ ਉਹ ਨੌਜਵਾਨੀ ਦਾ ਸਫਾਇਆ ਕੀਤਾ ਗਿਆ। ਜਸਟਿਸ ਅਜੀਤ ਸਿੰਘ ਬੈਂਸ ਜਿਹੜੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ
ਫਾਊਂਡਰ ਪ੍ਰੈਜ਼ੀਡੈਂਟ ਸਨ। ਉਹਨਾਂ ਦਾ ਕਹਿਣਾ ਸੀ ਕਿ 1992 ਤੋਂ 1994 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਜਿਹੜੇ ਨੇ ਉਹ ਪੰਜਾਬ ਚੋਂ ਕਤਲ ਕੀਤੇ ਗਏ, ਮਾਰੇ ਗਏ, ਉਹਨਾਂ ਦੀ ਨਸਲਕੁਸ਼ੀ ਕੀਤੀ ਗਈ। ਸੋ ਸਰ ਜਸਵੰਤ ਸਿੰਘ ਖਾਲੜਾ ਜਿਹੜੇ 6 ਸਤੰਬਰ 1995 ਨੂੰ ਆਪਣੇ ਘਰ ਦੇ ਬਾਹਰ ਅਗਵਾ ਕੀਤੇ ਜਾਂਦੇ ਨੇ ਔਰ ਜਿਨ੍ਹਾਂ ਨੇ 25,000 ਅਣਪਛਾਤੀਆਂ ਲਾਸ਼ਾਂ ਦੀ ਬਾਤ ਕੁੱਲ ਦੁਨੀਆ ਤੱਕ ਪਹੁੰਚਾਈ। ਇੰਗਲੈਂਡ 'ਚ ਵੀ ਉਹ ਆਏ ਔਰ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਨੇ ਐਡਰੈਸ ਕੀਤਾ ਔਰ ਕੁਝ ਹਫ਼ਤਿਆਂ ਬਾਅਦ ਹੀ ਵਾਪਸ ਜਾਣ ਤੋਂ ਕੈਨੇਡਾ ਤੋਂ ਉਹਨਾਂ ਨੂੰ ਵੀ ਔਰ ਉਹਨਾਂ ਨੇ ਆਪਣੀ ਉਸ ਤਕਰੀਰ ਦੇ ਵਿੱਚ ਵੀ ਔਰ ਮੈਂ ਜਦੋਂ ਟੋਰਾਂਟੋ ਫੇਰੀ ਦਾ ਜ਼ਿਕਰ ਕਰਦਾ ਤੇ ਜ਼ਾਹਰਾ ਤੌਰ ਦੇ ਉੱਤੇ ਗੁਰਦੁਆਰਾ ਡਿਕਸੀ ਜਿਹੜਾ ਵੱਡੇ ਗੁਰਦੁਆਰਿਆਂ ਚੋਂ ਹੈ ਉਸ ਦੀ ਸਟੇਜ ਤੋਂ ਵੀ ਮੈਨੂੰ ਐਡਰੈਸ ਕਰਨ ਦਾ ਮੌਕਾ ਮਿਲਿਆ ਔਰ ਉੱਥੇ ਮੈਂ ਗੱਲ ਹੀ ਜਿਹੜੀ ਹੈ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਕੀਤੀ ਕਿਉਂਕਿ ਉਸੇ ਹੀ 1995 ਦੇ ਵਰੇ 'ਚ ਉਸੇ ਹੀ ਡਿਕਸੀ ਗੁਰਦੁਆਰਾ ਸਾਹਿਬ ਦੀ ਸਟੇਜ ਤੇ ਜਦੋਂ ਅਣਖੀਲਾ ਪੰਜਾਬ ਟੀਵੀ ਪ੍ਰੋਗਰਾਮ ਦੀ ਐਨੀਵਰਸਰੀ ਸੀ ਜਿਹਦੇ ਲਈ ਉਹਨਾਂ ਨੂੰ ਸੱਦਿਆ ਗਿਆ ਸੀ, ਭਾਰਤ ਤੋਂ ਵੀਜ਼ਾ ਉਹਨਾਂ ਦਾ ਲੱਗਾ ਸੀ ਔਰ ਮੈਨੂੰ ਵੀ ਸਰ ਸੁਖਵਿੰਦਰ ਸਿੰਘ ਹੰਸਰਾ ਨੇ ਇਨਵਾਈਟ ਕੀਤਾ ਸੀ ਉਹਦੇ ਲਈ। ਇਸੇ ਸਟੇਜ ਤੋਂ ਹੀ ਜਿਹੜੀ ਉਹਨਾਂ ਦੀ ਲਾਸਟ ਤਕਰੀਰ ਦੁਨੀਆ ਨੇ ਸੁਣੀ ਔਰ ਅੱਜ ਵੀ ਉਹਨਾਂ ਦੇ ਉਸ ਮਾਈਂਡ ਸੈਟ ਉਹਨਾਂ ਦੇ ਅੰਦਰ ਉਹਨਾਂ ਨੂੰ ਉਹਦੀ ਅੰਦਰਲੀ ਉਹ ਪ੍ਰੀਮੋਨੀਸ਼ਨ ਕਿ ਹੁਣ ਫਾਈਨਲ ਸ਼ਹਾਦਤ ਦਾ ਸਮਾਂ ਆ ਗਿਆ ਔਰ ਉਹਨਾਂ ਦੇ ਉਹ ਅਲਫਾਜ਼ ਕਿ ਕਿਵੇਂ ਅਸੀਂ ਗੁਰੂ ਤੋਂ ਪੁੱਤ ਵੀ ਮੰਗਦੇ ਹਾਂ, ਅਸੀਂ ਹੋਰ ਕੁਝ ਵੀ ਮੰਗਦੇ ਹਾਂ, ਪਰ ਜਿਹੜੀ ਚੀਜ਼ ਸਭ ਤੋਂ ਉੱਤਮ ਸਾਨੂੰ ਦਰਜੇ ਦੇ ਉੱਤੇ ਗੁਰੂ ਦੀ ਗੋਦ 'ਚ ਬਿਠਾਉਂਦੀ ਹੈ ਉਹ ਸ਼ਹਾਦਤ ਹੈ। ਮਾਨੋ ਉਹ ਆਪਣੇ ਆਪ ਨੂੰ ਉਸ ਪਲ ਲਈ ਤਿਆਰ ਕਰ ਰਹੇ ਸੀ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਪਿਛਲੇ ਦਿਨਾਂ 'ਚ ਉਹਨਾਂ ਦੇ ਬ੍ਰਦਰ ਅਮਰਜੀਤ ਸਿੰਘ ਜਿਹੜੇ UK 'ਚ ਨੇ, ਜਦੋਂ 6 ਜੂਨ ਨੂੰ ਇਸ ਵਰੇ ਸੈਨ ਫਰਾਂਸਿਸਕੋ ਦੇ ਵਿੱਚ ਫਰੀडम ਮਾਰਚ ਹੋਇਆ ਉਹਦੇ 'ਚ ਉਹਨਾਂ ਨੂੰ ਵੀ ਐਜ਼ ਏ ਸਪੀਕਰ ਇਨਵਾਈਟ ਕੀਤਾ ਗਿਆ ਸੀ, ਮੈਂ ਵੀ ਉਸ 'ਚ ਹਾਜ਼ਰ ਸੀ। ਸੋ ਉਹਦੇ 'ਚ ਵੀ ਉਹਨਾਂ ਨੇ ਕਿਹਾ ਕਿਉਂਕਿ ਉਹਨਾਂ ਦੇ ਬ੍ਰਦਰ ਇੰਗਲੈਂਡ ਦੇ ਸਿਟੀਜ਼ਨ ਸੀ, ਉਹਨਾਂ ਲਈ ਵੀ ਉਹਨਾਂ ਨੇ ਕਿਹਾ ਜੀ ਮੈਂ ਚਾਹਿਆ ਵੀ ਉਹ ਇੱਥੇ ਰੁਕਣ, ਉਹਨਾਂ ਨੇ ਕਿਹਾ ਵੀ ਨਹੀਂ ਮੈਂ ਜਾ ਕੇ ਆਪਣੀ ਧਰਤੀ ਦੇ ਉੱਤੇ ਹੀ ਜਿਹੜਾ ਆਪਣੀ ਕੌਮ ਦੀ ਖਿਦਮਤ ਕਰਨੀ ਹੈ। ਔਰ ਕੈਨੇਡਾ 'ਚ ਵੀ ਉਹਨਾਂ ਕੋਲ ਅਪਰਚੁਨਿਟੀ ਸੀ, ਜਿਸ ਕਿਸਮ ਦੇ ਉਹ ਮਾਹੌਲ 'ਚੋਂ ਗੁਜ਼ਰ ਕੇ ਆਏ ਸੀ, ਜਿਹੜਾ ਅਕਾਲੀ ਦਲ ਦਾ ਹਿਊਮਨ ਰਾਈਟਸ ਵਿੰਗ ਸੀ ਉਸ ਦੇ ਅਹੁਦੇਦਾਰ ਸੀ ਔਰ ਉਹਨਾਂ ਦਾ ਵੱਡਾ ਕੰਮ ਜਿਹੜਾ ਉਹਨਾਂ ਨੇ ਨਿੱਠ ਕੇ ਕੀਤਾ ਉਹਦੇ 'ਚ ਦੁਰਗਿਆਣਾ ਮੰਦਰ, ਸ਼ਮਸ਼ਾਨ ਘਾਟ ਅੰਮ੍ਰਿਤਸਰ ਔਰ ਮਜੀਠਾ ਔਰ ਤਰਨਤਾਰਨ ਉਸ 'ਚੋਂ ਉਹਨਾਂ ਨੇ ਜਿਹੜੇ ਰਿਕਾਰਡ ਕੱਢੇ ਔਰ ਜਿਹੜੇ ਬਾਅਦ ਦੇ ਵਿੱਚ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਦੇ ਕੋਲ ਵੀ ਇਹ ਡਾਟਾ ਪਿਆ ਹੈ ਔਰ ਇਹ ਕੇਸ ਜਿਹੜਾ ਕਿ ਭਾਰਤੀ ਸੁਪਰੀਮ ਕੋਰਟ ਤੱਕ ਗਿਆ ਅਣਪਛਾਤੀਆਂ ਲਾਸ਼ਾਂ ਕਿਵੇਂ ਬਣਾਈਆਂ ਗਈਆਂ ਔਰ ਉਸ ਵੇਲੇ ਜਸਟਿਸ ਕੁਲਦੀਪ ਸਿੰਘ ਜਿਹੜੇ ਸੁਪਰੀਮ ਕੋਰਟ ਦੇ ਬੈਂਚ ਤੇ ਸਨ ਜਦੋਂ ਔਰ ਇਹ ਸਰ ਖਾਲੜਾ ਦੀ ਸ਼ਹਾਦਤ ਤੋਂ ਬਾਅਦ ਦੀ ਗੱਲ ਹੈ ਤੇ ਉਹਨਾਂ ਨੇ ਜਦੋਂ ਸਾਰਾ ਕਿੱਸਾ ਸੁਣਿਆ ਔਰ ਉਹਨਾਂ ਨੇ ਕਿਹਾ ਕਿ ਦਿਸ ਇਜ਼ ਵਰਸਟ ਦੈਨ ਦਾ ਜੈਨੋਸਾਈਡ ਜੋ ਕੁਝ ਭਾਰਤੀ ਏਜੰਸੀਆਂ ਨੇ ਪੰਜਾਬ ਪੁਲਿਸ ਰਾਹੀਂ ਪੰਜਾਬ 'ਚ ਕਰਵਾਇਆ। ਲੇਕਿਨ ਨਿਕਲਣਾ ਨਿਕਾਣਾ ਕੀ ਹੁੰਦਾ ਹੈ ਉਹਨਾਂ ਨੇ ਜਿਹੜਾ ਉਹਨੂੰ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਹਵਾਲੇ ਕਰ ਦਿੱਤਾ। ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ 2097 ਲਾਸ਼ਾਂ ਦਾ ਵੇਰਵਾ ਉਸ ਦੇ ਤਹਿਤ ਕਿਸੇ ਨੂੰ ਥੋੜਾ ਬਹੁਤ ਕੰਪਨਸੇਸ਼ਨ ਲੱਖ 2 ਲੱਖ ਦੇ ਦਿੱਤਾ ਔਰ ਉਹ ਸਾਰੇ ਦੇ ਨਾਲ ਉਹ ਮਸਲਾ ਨਾਲ ਹੀ ਕਿਉਂਕਿ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੀ ਟਾਈਮ ਫਰੇਮ ਉਹਨੂੰ ਸ਼ਾਇਦ 10 ਸਾਲ ਦਾ ਦਿੱਤਾ ਹੈ ਕਿ 10 ਸਾਲ ਤੋਂ ਬਿਯੋਂਡ ਦੇ ਉਹ ਕੇਸ ਸੁਣ ਹੀ ਨਹੀਂ ਸਕਦਾ। ਸੋ ਜ਼ਾਹਰ ਹੈ ਕਿ ਜੋ ਕੁਝ 1980 'ਚ ਹੋਇਆ ਜਾਂ 90 'ਚ ਹੋਇਆ ਉਹ ਉਹਦੇ ਪ੍ਰਵਿਊ ਤੋਂ ਬਾਹਰ ਕੱਢ ਦਿੱਤਾ ਗਿਆ ਔਰ ਨਤੀਜੇ ਦੇ ਤੌਰ ਤੇ ਨਿਕਲਣ ਨਿਕਾਲਣ ਵਾਲਾ ਕੁਝ ਨਹੀਂ ਸੀ। ਹਾਂ ਇਹ ਜ਼ਰੂਰ ਹੈ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੇ ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਵੀ ਏਜੰਸੀਆਂ ਨੇ ਇੱਕ ਪਾਸੇ 31 ਅਗਸਤ 1995 ਨੂੰ ਚੀਫ ਮਿਨਿਸਟਰ ਬੇਅੰਤੇ ਦੇ ਤੂੰਬੇ ਜਿਹੜੇ ਨੇ ਉਹ ਚੰਡੀਗੜ੍ਹ ਸੈਕਟਰੀਏਟ ਦੇ ਬਾਹਰ ਉਡਾ ਦਿੱਤੇ ਜਾਂਦੇ ਨੇ ਔਰ ਉਸ ਤੋਂ ਬਾਅਦ ਹਰਚਰਨ ਸਿੰਘ ਬਰਾੜ ਬਤੌਰੇ ਚੀਫ ਮਿਨਿਸਟਰ ਪੰਜਾਬ ਦੇ ਸਹੁੰ ਚੁੱਕਦਾ ਔਰ ਉਸ ਬੇਅੰਤੇ ਦੇ ਮਾਰੇ ਜਾਣ ਤੋਂ ਬਾਅਦ 6 ਸਤੰਬਰ ਨੂੰ ਸਰਦਾਰ ਖਾਲੜਾ ਨੂੰ ਘਰੋਂ ਚੁੱਕਿਆ ਜਾਂਦਾ। ਸੋ ਉਸ ਵੇਲੇ ਤੱਕ ਬੇਅੰਤੇ ਦਾ ਐਂਡ ਹੋ ਚੁੱਕਾ ਸੀ, KP ਗਿੱਲ ਦੀ ਵੀ ਛੁੱਟੀ ਹੋ ਚੁੱਕੀ ਸੀ, ਲੇਕਿਨ ਹਰਚਰਨ ਸਿੰਘ ਬਰਾੜ ਤਾਂ ਅਜੇ ਉਹ ਇਨ ਦਾ ਮੇਕਿੰਗ ਚੱਲ ਰਿਹਾ ਸੀ ਸਹੁੰ ਚੁੱਕਣ ਦਾ ਔਰ ਦੂਜਾ ਉਹਦੇ 'ਚ ਏਜੰਸੀਆਂ ਨੇ ਆਪਣਾ ਕੰਮ ਕੀਤਾ ਕਿਉਂਕਿ ਉਹ ਖਾਲੜੇ ਨੂੰ ਮੁਆਫ ਨਹੀਂ ਸੀ ਕਰਨਾ ਚਾਹੁੰਦੇ ਕਿ ਉਸਨੇ ਜੋ ਉਹਨਾਂ ਦੀ ਕਾਰਗੁਜ਼ਾਰੀ ਪੰਜਾਬ ਦੇ ਵਿੱਚ ਸੀ ਏਜੰਸੀਆਂ ਦੀ ਉਸ ਦੀ ਗੱਲ
ਇੰਟਰਨੈਸ਼ਨਲ ਪਲੇਟਫਾਰਮ ਤੇ ਲਿਆਂਦੀ ਸੀ। ਸੋ ਸਰਦਾਰ ਜਸਵੰਤ ਸਿੰਘ ਖਾਲੜਾ ਮਨੁੱਖੀ ਹੱਕਾਂ ਦੇ ਵੱਡੇ ਸ਼ਹੀਦ ਨੇ। ਉਹਨਾਂ ਦੀ ਜਿਹੜੀ ਗੱਲ ਦੁਨੀਆ ਭਰ 'ਚ ਪਹੁੰਚੀ। US ਕਾਂਗਰਸ ਦੇ ਵਿੱਚ ਮਤੇ ਨੇ ਉਹਨਾਂ ਦੇ ਲਈ, ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਦੀਆਂ ਰਿਪੋਰਟਸ ਨੇ, ਔਰ ਉਹਨਾਂ ਦੀ ਯਾਦ ਦੇ ਵਿੱਚ ਕਿਤੇ ਕੋਈ ਯਾਦਗਾਰ ਬਣੀ ਹੋਈ ਹੈ। ਈਵਨ ਕੈਲੀਫੋਰਨੀਆ ਦੇ ਫਰੈਜ਼ਨੋ ਦੇ ਵਿੱਚ ਇੱਕ ਪਾਰਕ ਉਹਨਾਂ ਦੇ ਨਾਂ ਨੂੰ ਸਮਰਪਿਤ ਹੈ। ਔਰ ਉਹਨਾਂ ਦੇ ਇਸ ਕੰਮ ਨੂੰ, ਕਿਉਂਕਿ ਪੰਜਾਬ ਦੇ ਵਿੱਚ ਬੇਸ਼ੱਕ 84 ਤੋਂ ਫੌਰਨ ਬਾਅਦ ਹਿਊਮਨ ਰਾਈਟਸ ਦੇ ਉੱਤੇ ਜਿਹੜੀ ਪਹਿਲੀ ਰਿਪੋਰਟ ਉਹ ਦਿੱਲੀ ਬੇਸਡ ਗਰੁੱਪ ਸੀ, ਜਸਟਿਸ ਤਾਰਕੁੰਡੇ ਜਿਹੜੇ ਸੁਪਰੀਮ ਕੋਰਟ ਦੇ ਜੱਜ, ਉਹਨਾਂ ਨੂੰ ਫਾਦਰ ਆਫ ਹਿਊਮਨ ਰਾਈਟਸ ਇਨ ਇੰਡੀਆ ਕਿਹਾ ਜਾਂਦਾ ਹੈ। ਬੇਸ਼ੱਕ ਲੈਫਟਿਸਟ ਲੀਡਿੰਗ ਦਾ ਗਰੁੱਪ ਸੀ, ਪਰ ਉਹ ਪਹਿਲਾ ਗਰੁੱਪ ਸੀ ਜਿਹੜੇ ਪੰਜਾਬ 'ਚ ਆਏ ਜੂਨ 84 ਦੇ ਘੱਲੂਘਾਰੇ ਤੋਂ ਬਾਅਦ। ਬਹੁਤ ਸਾਰੇ ਜਿਹੜੇ ਵਿਕਟਮ ਜਿਨ੍ਹਾਂ ਤੋਂ ਉਹਨਾਂ ਨੇ ਟੈਸਟੀਫਾਈ ਕਰਵਾਇਆ, ਔਰ ਪਹਿਲੀ ਰਿਪੋਰਟ ਜਿਹੜੀ ਪੰਜਾਬ, ਜਿਹਦੇ ਤੋਂ ਮੈਂ ਸਮਝਦਾ ਵੀ ਈਵਨ ਹਿਊਮਨ ਰਾਈਟਸ ਮੂਵਮੈਂਟ ਦਾ ਪੰਜਾਬ ਦੇ ਵਿੱਚ ਜਨਮ ਹੁੰਦਾ ਹੈ, ਉਸ ਦਾ ਕ੍ਰੈਡਿਟ ਜਸਟਿਸ ਤਾਰਕੁੰਡੇ ਔਰ ਉਹਨਾਂ ਦੇ ਗਰੁੱਪ ਨੂੰ ਜਾਂਦਾ ਹੈ। ਔਰ ਉਹਦੇ 'ਚ ਵੀ ਵੱਡਾ ਰੋਲ ਜਸਟਿਸ ਅਜੀਤ ਸਿੰਘ ਦਾ, ਕਿਉਂਕਿ ਜਸਟਿਸ ਅਜੀਤ ਸਿੰਘ ਬੈਂਸ ਥੋੜੀ ਲੈਫਟਿਸਟ ਵਿਚਾਰਧਾਰਾ ਦੇ ਸਨ ਔਰ ਉਹਨਾਂ ਦੇ ਹੀ ਇਹ ਸੰਬੰਧ ਸੀ, ਜਸਟਿਸ ਲਵਿੰਗ ਮੈਨ, ਔਰ ਉਹਨਾਂ ਦੀ ਬਦੌਲਤ ਹੀ ਇਹ ਗਰੁੱਪ ਜਿਹੜਾ ਹੈ ਇਹ ਪੰਜਾਬ ਆਇਆ। ਔਰ ਇਹਨਾਂ ਨੇ ਪਹਿਲੀ ਰਿਪੋਰਟ ਜਿਹੜੀ ਕੱਢੀ ਜੂਨ 84 ਦੇ ਘੱਲੂਘਾਰੇ ਦੌਰਾਨ, ਕੀ ਜ਼ੁਲਮ ਫੌਜ ਨੇ ਕੀਤੇ, ਕਿਵੇਂ ਜਿਹੜਾ ਉਹ ਪੁਆਇੰਟ ਬਲੈਂਕ ਰੇਂਜ ਦੇ ਉੱਤੇ ਜਿਹੜਾ ਫੜ ਕੇ ਮਾਰਿਆ ਗਿਆ, ਕਿਵੇਂ ਪਿੱਛੇ ਬਾਹਾਂ ਪੱਗਾਂ ਦੇ ਨਾਲ ਬੰਨ੍ਹ ਕੇ ਔਰ ਇੱਕ ਇੱਕ ਗੋਲੀ ਉਹਨਾਂ ਦੇ ਜਿਹੜੀ ਹੈ ਉਹ ਸਿਰ ਦੇ ਵਿੱਚ ਮਾਰੀ ਗਈ। ਇਹ ਉਸ ਰਿਪੋਰਟ ਚੋਂ ਨਿਕਲਿਆ ਸੀ, ਆਪਰੇਸ਼ਨ ਇਨ ਪੰਜਾਬ। ਸੋ ਇਹ ਬਿਗਨਿੰਗ ਸੀ 80s ਦੇ ਵਿੱਚ ਹਿਊਮਨ ਰਾਈਟਸ ਮੂਵਮੈਂਟ ਦੀ। ਫਿਰ ਅਸੀਂ ਜੂਨ 84 ਤੋਂ ਫੌਰਨ ਬਾਅਦ ਕੁਝ ਮਹੀਨੇ ਬਾਅਦ ਦੇਖਦੇ ਹਾਂ ਕਿ ਨਵੰਬਰ 84 ਦੀ ਸਿੱਖ ਨਸਲਕੁਸ਼ੀ ਹੁੰਦੀ ਹੈ ਦਿੱਲੀ ਔਰ ਭਾਰਤ ਭਰ ਦੇ ਵਿੱਚ। ਫਿਰ ਦਿੱਲੀ ਬੇਸਡ ਇਹਨਾਂ ਹੀ ਗਰੁੱਪਸ ਨੇ ਜਿਨ੍ਹਾਂ 'ਚੋਂ ਇੱਕ ਫਿਰ ਪ੍ਰੋਮੀਨੈਂਟਲੀ ਸਿਟੀਜ਼ਨਸ ਫॉर ਡੈਮੋਕ੍ਰੇਸੀ CFD ਨਾਂ ਦੀ ਜਥੇਬੰਦੀ, ਜਿਹਦੇ 'ਚ ਫਿਰ ਹੋਰ ਵੀ ਲੋਕ ਸ਼ਾਮਲ ਸੀ, ਮਿਸਟਰ ਪੌਲ ਬੰਗਾਲੀ ਸਨ। ਉਹਨਾਂ ਨੇ ਰਿਪੋਰਟ ਕੱਢੀ ਦਿੱਲੀ ਦੇ ਉੱਤੇ, ਜੋ ਦਿੱਲੀ 'ਚ ਹੋਇਆ, ਹੂ ਆਰ ਗਿਲਟੀ। ਔਰ ਉਹਦੇ 'ਚ ਇਹ ਜਿਹੜੇ ਸਾਰੇ ਬਾਅਦ ਦੇ ਵਿੱਚ ਕੁਝ ਨੂੰ ਸਿੰਘਾਂ ਨੇ ਸਜ਼ਾ ਦਿੱਤੀ, ਕੁਝ ਅਜੇ ਤੱਕ ਵੀ ਜਿਹੜੇ ਨੇ ਜਿਨ੍ਹਾਂ ਨੂੰ ਬੇਸ਼ੱਕ ਕੋਈ ਸਜ਼ਾ ਨਹੀਂ ਮਿਲੀ, ਪਰ ਉਹਨਾਂ ਨੂੰ ਸਿੰਘਾਂ ਨੇ ਜਿਹੜਾ ਉਹ ਘੇਰਿਆ ਹੋਇਆ ਅਦਾਲਤਾਂ ਦੇ ਵਿੱਚ। ਇਹ ਹੂ ਆਰ ਗਿਲਟੀ ਰਿਪੋਰਟ 'ਚੋਂ ਫਿਰ ਇਹ ਅਰਜਨ ਦਾਸ, ਲਲਿਤ ਮਾਕਨ, HKL ਭਗਤ, ਇਹਨਾਂ ਸਾਰੇ, ਜਗਦੀਸ਼ ਟਾਈਟਲਰ, ਇਹਨਾਂ ਸਾਰਿਆਂ ਦਾ ਕੀ ਰੋਲ ਸੀ। ਔਰ ਉਹ ਸਾਰੀ ਜਿਹੜੀ ਰਿਪੋਰਟ ਸੀ ਹੂ ਆਰ ਗਿਲਟੀ ਦੇ ਥੱਲੇ ਇਹ ਜਿਹੜੀ ਚੰਡਾਲ ਚੌਂਕੜੀ, HKL ਭਗਤ, ਸੱਜਣ ਕੁਮਾਰ, ਜਗਦੀਸ਼ ਟਾਈਟਲ, ਪ੍ਰਕਾਸ਼ ਦਾਸ ਸ਼ਾਸਤਰੀ, ਇਹ ਸਾਰੀ ਰਾਜੀਵ ਗਾਂਧੀ ਦੇ ਆਲੇ ਦੁਆਲੇ ਘੁੰਮਦੀ ਸੀ, ਕਿਉਂਕਿ ਉਹ ਨਵੰਬਰ 84 ਦੀ ਨਸਲਕੁਸ਼ੀ ਤਾਂ ਆਰਡਰ ਹੀ ਰਾਜੀਵ ਗਾਂਧੀ ਨੇ ਕੀਤੀ। ਸੋ ਉਹਦੇ ਥੱਲੇ ਇਹ ਸੀ ਕਿ ਜਦੋਂ ਹੂ ਆਰ ਗਿਲਟੀ ਜਿਹੜੀਆਂ, ਔਰ ਦੋਨੋਂ ਹੀ ਰਿਪੋਰਟਸ ਆਪਰੇਸ਼ਨ ਇਨ ਪੰਜਾਬ ਔਰ ਹੂ ਆਰ ਗਿਲਟੀ ਇਹ ਬੈਨ ਕਰ ਦਿੱਤੀਆਂ ਗਈਆਂ ਸੀ, ਪਰ ਬਾਹਰ ਫੈਡਰੇਸ਼ਨ ਦੇ ਕਾਰਕੁਨਾਂ ਨੇ ਇਸ ਨੂੰ ਵੱਡੀ ਗਿਣਤੀ ਛਪਾ ਕੇ ਵੰਡਿਆ। ਸੋ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਪੰਜਾਬ 'ਚ ਜਿਹੜਾ 84 ਤੋਂ ਫੌਰਨ ਬਾਅਦ ਫਿਰ 85 ਤੋਂ ਲੈ ਕੇ 94-95 ਤੱਕ ਇੱਕ ਵੱਡੇ ਪੈਮਾਨੇ ਦੇ ਉੱਤੇ ਨਸਲਕੁਸ਼ੀ ਦਾ ਦੌਰ ਚੱਲਿਆ, ਜਿਹਦੀ ਰਿਪੋਰਟਿੰਗ ਲਈ, ਕਿਉਂਕਿ ਉਦੋਂ ਭਾਰਤ ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ ਦੀ ਐਂਟਰੀ ਬੈਨ ਕਰਤੀ ਗਈ, ਹਿਊਮਨ ਰਾਈਟਸ ਵਾਚ ਜਿਹਦਾ ਹੁਣ ਦਾ ਨਾਂ ਹੈ, ਉਸ ਵੇਲੇ ਜਿਹੜਾ ਹੈ ਉਹ ਏਸ਼ੀਅਨ ਵਾਚ ਸੀ, ਉਸ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ। ਔਰ ਉਦੋਂ ਕੀ ਈਵਨ ਅਮਰੀਕਾ ਦੀ ਆਰਗੇਨਾਈਜੇਸ਼ਨ ਜਿਹੜੀ ਡਾਕਟਰਾਂ ਦੀ ਸੀ, ਫਿਜ਼ੀਸ਼ੀਅਨਸ ਫਾਰ ਹਿਊਮਨ ਰਾਈਟਸ, ਉਸ ਦੇ ਉੱਤੇ ਵੀ ਪਾਬੰਦੀ ਸੀ। ਹਾਲਾਂਕਿ 92-93 ਤੋਂ ਬਾਅਦ ਅਸੀਂ ਜਿਹੜਾ ਇੱਕ ਐਫਰਟ ਅਮਰੀਕਾ ਦੇ ਵਿੱਚ ਕੁਝ ਕਲੋਜ਼ ਮਿੱਤਰਾਂ ਦੇ ਨਾਲ ਮਿਲ ਕੇ ਕੀਤਾ, ਜਿਹਦੇ ਥੱਲੇ ਹਿਊਮਨ ਰਾਈਟਸ ਵਾਚ ਦੀ ਇੱਕ ਟੀਮ, ਜਿਨ੍ਹਾਂ ਦੇ ਵਿੱਚ ਡਾਕਟਰ ਵਿੰਸ ਐਕੋਪੀਨੋ ਇੱਕ ਇਟਾਲੀਅਨ ਮੂਲ ਦੇ ਸਨ, ਔਰ ਇੱਕ ਬੀਬੀ, ਉਹਨਾਂ ਨੂੰ ਅਸੀਂ ਐਜ਼ ਏ ਟੂਰਿਸਟ ਪੰਜਾਬ ਦੇ ਵਿੱਚ, ਕਿਉਂਕਿ ਟੂਰਿਜ਼ਮ ਦਾ ਤੇ ਥੱਲੇ ਦਾ ਵੀਜ਼ਾ ਸੀ, ਪਰਮਿਸ਼ਨ ਲੈ ਕੇ ਜਾਣਾ ਪੈਂਦਾ ਸੀ, ਔਰ ਅਸੀਂ ਪੰਜਾਬ ਦੇ ਵਿੱਚ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਹਨਾਂ ਨੇ ਪ੍ਰਮੁੱਖ ਜਿਹੜੇ ਹਿਊਮਨ ਰਾਈਟ ਕਾਰਕੁਨ ਜਾਂ ਜਿਨ੍ਹਾਂ ਨੇ ਸਫ਼ਰ ਕੀਤਾ ਸੀ ਉੱਥੇ, ਉਹਨਾਂ ਦੇ ਕੁਝ ਪਰਿਵਾਰਾਂ ਨਾਲ ਉਹਨਾਂ ਦੀਆਂ ਮੁਲਾਕਾਤਾਂ ਹੋਈਆਂ, ਔਰ ਉਹਨਾਂ ਨੇ ਵਾਪਸ ਆ ਕੇ ਜਿਹੜੀ ਰਿਪੋਰਟ ਕੱਢੀ ਹਿਊਮਨ ਰਾਈਟਸ ਵਾਚ ਦੀ, ਜਿਹਦੇ ਤੇ ਬੇਸਡ ਬਾਅਦ ਫਿਰ ਹਜ਼ਾਰਾਂ ਹੋਰ ਨੂੰ ਪੋਲੀਟੀਕਲ ਅਸਾਈਲਮ ਵੀ ਮਿਲੀ, ਉਹ ਸੀ ਡੈਡ ਸਾਇਲੈਂਸ ਦਾ ਲੈਗੇਸੀ ਆਫ ਅਬਿਊਜ਼ਸ ਇਨ ਪੰਜਾਬ।
ਕਿ ਕਬਰਾਂ ਦੀ ਚੁੱਪ, ਮੌਤ ਵਰਗੀ ਚੁੱਪ। ਔਰ ਉਸ ਦੇ ਤੇ ਆਧਾਰਿਤ, ਔਰ ਜਦੋਂ ਤੱਕ ਉਹ ਦੋਨੋਂ ਨਿਕਲ ਆਏ ਸੀ, ਡਾਕਟਰ ਵਿੰਸ ਐਕੋਪੀਨੋ ਵੀ ਔਰ ਬੀਬੀ, ਸ਼ਾਇਦ ਉਹਨਾਂ ਦਾ ਨਾਂ ਮੈਨੂੰ ਯਾਦ ਆ ਜਾਏਗਾ, ਸਰਵਾਈਵਰਸ ਇੰਟਰਨੈਸ਼ਨਲ ਨਾਲ ਵੀ ਉਸ ਬੀਬੀ ਨੇ ਕੰਮ ਕੀਤਾ। ਇਹ ਵੀ ਬਹੁਤ ਵੱਡੀ ਇੱਕ ਆਰਗੇਨਾਈਜੇਸ਼ਨ ਹੈ ਕਿ ਜਿਹੜੇ ਸਰਵਾਈਵਰਸ ਇੰਟਰਨੈਸ਼ਨਲ ਦੇ ਥੱਲੇ, ਕਿ ਜਿਹੜੇ ਜੈਨੋਸਾਈਡ ਚੋਂ ਨਿਕਲ ਕੇ ਸਰਵਾਈਵ ਕਰਦੇ ਨੇ। ਸੋ ਉਸ ਰਿਪੋਰਟ ਨੇ ਡੈਡ ਸਾਇਲੈਂਸ ਦਾ ਅਬਿਊਜ਼ਸ, ਦਾ ਲੈਗੇਸੀ ਆਫ ਅਬਿਊਜ਼ਸ ਇਨ ਪੰਜਾਬ, ਉਹ ਇੱਕ ਬੜੀ ਆਥੈਂਟਿਕ ਰਿਪੋਰਟ ਦੇ ਤੌਰ ਤੇ ਉਭਰੀ। ਔਰ ਉਹਦੇ 'ਚ ਇਹ ਫੈਕਟ ਉਹਨਾਂ ਨੇ ਕੋਟ ਕੀਤੇ, ਕਿਉਂਕਿ ਜਿਹੜੇ ਅਸੀਂ ਇੱਥੇ ਵੀ ਕੋਟ ਕਰਦੇ ਰਹੇ, ਜਾਂ ਜਿਵੇਂ ਜਸਟਿਸ ਬੈਂਸ ਦੀ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਸਾਹਮਣੇ ਲਿਆਂਦਾ ਸੀ ਕਿ ਕਿਵੇਂ 10 ਜੂਨ 1984 ਦਾ ਸਰਕੂਲਰ ਇੰਡੀਅਨ ਆਰਮੀ ਫੋਰਟਨਾਈਟਲੀ 15 ਰੋਜ਼ਾ, ਜਿਹਦੇ 'ਚ ਉਹਨਾਂ ਨੇ ਪੂਰੀ ਗਾਈਡਲਾਈਨ ਦਿੱਤੀ ਹੋਈ ਸੀ ਫੌਜੀਆਂ ਨੂੰ ਕਿ ਉਹਨਾਂ ਨੇ ਕੀ ਕਰਨਾ ਹੈ, ਜਿਹਦੇ 'ਚ ਸੀ ਕਿ few people are baptized in the name of religion, they wear a miniature kirpan around their neck and are called amritdharis। ਫਿਰ ਇਹ ਸੀ ਕਿ ਵੀ ਇਹ ਬੜੇ ਖਤਰਨਾਕ ਨੇ, ਇਹ ਦੇਖਣ ਨੂੰ ਮਾਸੂਮ ਲੱਗਦੇ ਨੇ। ਸੋ ਉਹਦਾ ਜ਼ਿਕਰ ਵੀ ਉਹਦੇ 'ਚ ਸੀ ਕਿ ਭਾਈ ਕਿਵੇਂ ਜਿਹੜਾ ਇਹਦੇ ਤੇ ਆਧਾਰਿਤ ਪੰਜਾਬ ਦੇ ਪਿੰਡਾਂ 'ਚੋਂ ਅੰਮ੍ਰਿਤਧਾਰੀ ਨੌਜਵਾਨਾਂ ਨੂੰ, ਸਿੱਖ ਨੌਜਵਾਨਾਂ ਨੂੰ, ਜਿਨ੍ਹਾਂ ਦੇ ਘਰਾਂ 'ਚ ਪੀਲੇ ਪਟਕੇ ਮਿਲਦੇ ਨੇ, ਉਹਨਾਂ ਨੂੰ ਚੁੱਕ ਕੇ ਜਿਹੜਾ ਮਾਰਿਆ ਜਾ ਰਿਹਾ, ਕਿਵੇਂ ਉਹਨਾਂ ਦੀਆਂ ਲਾਸ਼ਾਂ ਕਿਤੇ ਰੋਹੀਆਂ 'ਚ, ਕਿਤੇ ਦਰਿਆਵਾਂ 'ਚ, ਕਿਤੇ ਹੋਰ ਥਾਵਾਂ ਦੇ ਉੱਤੇ ਜਿਹੜਾ ਉਹ। ਲੇਕਿਨ ਉਦੋਂ ਵੀ ਮਾਸ ਕ੍ਰੀਮੇਸ਼ਨ ਦਾ ਜ਼ਿਕਰ ਬਹੁਤਾ ਕਿਤੇ ਨਹੀਂ ਸੀ ਹੋਇਆ, ਕਿਉਂਕਿ ਇਹ ਕ੍ਰੈਡਿਟ ਮੈਂ ਸਮਝਦਾ ਬੇਸ਼ੱਕ ਬਾਅਦ ਦੇ ਵਿੱਚ ਡਾਕਟਰ RN ਕੁਮਾਰ ਜਿਹੜੇ ਪੰਜਾਬ ਆਏ, ਅਸਾਮ ਔਰ ਦੂਜੇ 'ਚ ਉਹਨਾਂ ਨੇ ਕੰਮ ਕੀਤਾ ਹੋਇਆ ਸੀ, ਜਸਪਾਲ ਸਿੰਘ ਢਿੱਲੋਂ, ਜਸਵੰਤ ਸਿੰਘ ਖਾਲੜਾ, ਔਰ ਫਿਰ ਅਕਾਲੀ ਦਲ ਦਾ, ਇਹਨਾਂ ਨੂੰ ਵੀ ਲੱਗਾ ਕਿ ਜੇ ਕੰਮ ਕਰਨਾ ਹੈ ਤੇ ਤੁਹਾਨੂੰ ਕੋਈ ਸੇਫ ਕਵਰ ਚਾਹੀਦਾ। ਅਕਾਲੀਆਂ ਦਾ ਤਾਂ ਉਹਨਾਂ ਨੂੰ ਪਤਾ ਸੀ ਵੀ ਰਲੇ ਹੋਏ ਨੇ ਸਰਕਾਰ ਨਾਲ, ਪਰ ਉਹਨਾਂ ਨੂੰ ਥੋੜਾ ਬਹੁਤ ਜਿਹੜਾ ਕਵਰ ਚਾਹੀਦਾ ਸੀ। ਸੋ ਉਹਨਾਂ ਨੇ ਅਕਾਲੀ ਦਲ ਦਾ ਹਿਊਮਨ ਰਾਈਟਸ ਵਿੰਗ ਬਣਾਇਆ, ਜਿਹਦੇ ਚ ਫਿਰ ਜਸਵੰਤ ਸਿੰਘ ਖਾਲੜਾ ਕਿਵੇਂ 25,000 ਅਣਪਛਾਤੀਆਂ ਲਾਸ਼ਾਂ ਦੇ ਕਨਕਲੂਜਨ ਤੇ ਪਹੁੰਚੇ, ਕਿਉਂਕਿ ਇਹਨਾਂ ਨੂੰ ਟਿਪ ਆਫ ਇਸ ਗੱਲ ਦੇ ਉੱਤੇ ਲੱਗੀ ਕਿ ਵੀ ਕਿਉਂਕਿ ਜਦੋਂ ਮਾਰ ਕੇ ਘਰੋਂ ਚੁੱਕਿਆ, ਮਾਰ ਦਿੱਤਾ ਹੈ, ਔਰ ਫਿਰ ਉਹਨੂੰ ਕਿਤੇ ਤਾਂ ਕ੍ਰੀਮੇਟ ਕਰਨਾ ਹੈ। ਹੁਣ ਜਦੋਂ ਕ੍ਰੀਮੇਟ ਕਰਨਾ ਹੈ, ਸੰਸਕਾਰ ਕਰਨਾ ਹੈ, ਜ਼ਾਹਰ ਹੈ ਸ਼ਮਸ਼ਾਨ ਘਾਟਾਂ 'ਚ ਲਿਜਾਇਆ ਜਾਂਦਾ ਹੈ। ਹੁਣ ਜਦੋਂ ਸ਼ਮਸ਼ਾਨ ਘਾਟ 'ਚ ਲਿਜਾਇਆ ਜਾਂਦਾ ਹੈ, ਉੱਥੇ ਕੋਈ ਇਲੈਕਟ੍ਰਿਕ ਕ੍ਰੈਮੇਟੋਰੀਅਮ ਤਾਂ ਹੈ ਨਹੀਂ ਸੀ, ਹੁਣ ਤਾਂ ਬਣੇ ਹੋਏ ਨੇ। ਹੁਣ ਤਾਂ ਇਹ ਵੀ ਵੇਰਵੇ ਨਹੀਂ ਹੋਣੇ ਜਦੋਂ ਇਹਨਾਂ ਨੇ ਅਗਲਾ ਸਿੱਖ ਜੈਨੋਸਾਈਡ ਕਰਨਾ ਹੈ। ਔਰ ਉਹਦੇ 'ਚ ਫਿਰ ਰਜਿਸਟਰ ਰੱਖਿਆ ਮਿਊਨਿਸਪਲ ਕਮੇਟੀ ਨੇ, ਉਹਦੇ 'ਚ ਵੇਰਵੇ ਦਰਜ ਹੁੰਦੇ ਨੇ ਵੀ ਕੌਣ ਥਾਣੇਦਾਰ ਜਾਂ DSP ਲੈ ਕੇ ਆਇਆ, ਭਾਵੇਂ ਉਹਨੂੰ ਕਿਹਾ ਤਾਂ ਅਣਪਛਾਤੀ ਲਾਸ਼ ਜਾਂਦਾ ਹੈ, ਪਰ ਉਸ ਵੇਰਵੇ ਤੋਂ ਹੌਲੀ ਸਰ ਜਸਵੰਤ ਸਿੰਘ ਖਾਲੜਾ ਔਰ ਉਹਨਾਂ ਦੀ ਟੀਮ ਨੇ ਕੱਢਿਆ ਕਿ ਕੱਲੇ ਇੱਕ ਅੰਮ੍ਰਿਤਸਰ ਦੇ ਸ਼ਮਸ਼ਾਨ ਘਾਟ ਦੁਰਗਿਆਣਾ ਮੰਦਿਰ ਦੇ ਵਿੱਚ ਹੀ 2097 ਜਿਹੜੀਆਂ ਅਣਪਛਾਤੀਆਂ ਲਾਸ਼ਾਂ ਕਹਿ ਕੇ ਜਿਨ੍ਹਾਂ ਨੂੰ ਲਿਆਂਦਾ ਗਿਆ, ਔਰ ਉਹ ਬਹੁਤੇ ਉਹ ਸੀ ਜਿਨ੍ਹਾਂ ਦੀ ਪਛਾਣ ਵੀ ਹੋਈ ਕਿ ਭਾਈ ਮੁੜ ਕੇ ਉਹ ਕੌਣ ਸੀ, ਕਿਵੇਂ ਉਹਨਾਂ ਨੂੰ ਚੁੱਕਿਆ ਗਿਆ। ਹੁਣ ਇਹ ਜਿਹੜੀ ਸਾਰੀ ਕਹਾਣੀ ਹੈ, ਇਸ ਨੂੰ ਜਦੋਂ ਉਹਨਾਂ ਨੇ ਜਗਜ਼ਾਰ ਕੀਤਾ, ਔਰ ਜਿਵੇਂ ਉਸ ਇਕੱਠ ਦੇ ਵਿੱਚ ਵੀ ਡਿਕਸੀ ਗੁਰੂ ਘਰ ਦੇ ਸਰ ਖਾਲੜਾ ਨੇ ਕਿਹਾ ਸੀ ਕਿ ਅਜੀਤ ਸਿੰਘ ਸੰਧੂ SSP ਤਰਨਤਾਰਨ ਨੇ ਮੈਨੂੰ ਧਮਕੀ ਦਿੱਤੀ ਹੈ ਕਿ ਤੂੰ 25,000 ਅਣਪਛਾਤੀਆਂ ਲਾਸ਼ਾਂ ਦੀ ਗੱਲ ਕਰਦਾ, ਜੇ 25,000 ਇੱਕ ਹੋ ਗਈ ਤੇ ਫਿਰ ਕੀ ਫਰਕ ਪੈਗਾ। ਸੋ ਉਹ ਜਦੋਂ ਅਸੀਂ, ਔਰ ਇਹਦੇ ਤੇ ਬੀਬੀ ਗੁਰਮੀਤ ਕੌਰ ਜਿਨ੍ਹਾਂ ਦੇ ਸਪੁੱਤਰ ਅੰਗਦ ਸਿੰਘ ਨੂੰ ਇਹਦੇ ਬਾਵਜੂਦ ਕਿ ਉਹ ਅਮਰੀਕਨ ਸਿਟੀਜ਼ਨ ਦੇ ਨਾਲ OIC ਕਾਰਡ ਵੀ ਸੀ, ਦਿੱਲੀ ਦੇ 에ਅਰਪੋਰਟ ਤੋਂ ਵਾਪਸ ਮੋੜ ਦਿੱਤਾ ਗਿਆ, ਕਿਉਂਕਿ ਉਹਨੇ ਵਾਇਸ ਜਿਸ ਪੋਰਟਲ ਲਈ ਉਹ ਕੰਮ ਕਰਦਾ ਉਹਦੇ ਲਈ ਫਾਰਮਰ ਐਜੀਟੇਸ਼ਨ ਕਸ਼ਮੀਰ ਸਟੋਰੀਜ਼ ਕੀਤੀਆਂ ਨੇ। ਪਰ ਇਸ ਤੋਂ ਵੀ ਜ਼ਿਆਦਾ ਸ਼ਾਇਦ ਤਕਲੀਫ ਅੰਗਦ ਸਿੰਘ ਦੀ ਮਾਂ ਗੁਰਮੀਤ ਕੌਰ, ਜਿਨ੍ਹਾਂ ਨੇ ਇੱਕ ਬੜੀ ਜ਼ਬਰਦਸਤ ਜਿਹੜੀ ਰਿਸਰਚ ਬੁੱਕ ਹੈ ਜਿਹਦੇ ਬਾਰੇ ਈਵਨ ਸਰ ਜਸਵੰਤ ਸਿੰਘ ਖਾਲੜਾ ਦੀ ਸਿੰਘਣੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਮੈਂ ਜਦੋਂ ਉਹ ਕਿਤਾਬ ਪੜ੍ਹ ਰਹੀ ਸੀ ਤੇ ਮੈਨੂੰ ਇਵੇਂ ਸੀ ਜਿਵੇਂ ਉਹ ਮੈਂ ਲਿਖੀ ਹੋਏ, ਕਿਉਂਕਿ ਇੰਨੀ ਹਕੀਕਤ ਦੇ ਨੇੜੇ ਉਸ ਦੇ ਵਿੱਚ ਜਜ਼ਬਾਤ, ਔਰ ਉਹਦਾ ਨਾਂ ਦਾ ਵੇਲੈਂਟ ਜਸਵੰਤ ਸਿੰਘ ਖਾਲੜਾ ਹੈ ਅੰਗਰੇਜ਼ੀ ਦੇ ਵਿੱਚ, ਪਰ ਇਸ ਦਾ ਪੰਜਾਬੀ ਵਰਸ਼ਨ ਮਰ ਜੀਵੜਾ ਸਰਦਾਰ ਜਸਵੰਤ ਸਿੰਘ ਖਾਲੜਾ। ਕੋਈ ਇਹਦੇ 'ਚ ਸ਼ੱਕ ਨਹੀਂ ਹੈ ਕਿ ਮਰ ਜੀਵੜਾ ਉਹੀ ਹੈ। ਜਦੋਂ ਅਸੀਂ ਜਿਹਨੂੰ ਕਬੀਰ ਸਾਹਿਬ ਨੇ ਕਿਹਾ ਕਿ ਕਬੀਰ राम कसौटी राम की झूठा टिके ना कोई, राम कसौटी, हाँ कबीर कसौटी राम की झूठा टिके ना कोई,
ਰਾਮ ਕਸੌਟੀ ਸੋ ਸਹੇ ਜੋ ਮਰ ਜਿਉੜਾ ਹੋਏ, ਕਿ ਇਹ ਕਸੌਟੀ ਦੇ ਉੱਤੇ ਪਰਖਿਆ ਜਾਂਦਾ, ਜਦੋਂ 골ਡ ਪਰਖਿਆ ਜਾਂਦਾ ਸ਼ੁੱਧ ਹੈ ਕਿ ਨਹੀਂ, ਕਿ ਇਹ ਜਿਹੜੀ ਅਸਲ 'ਚ ਜਿਹੜੇ ਰੱਬ ਦੇ ਰਸਤੇ ਤੇ, ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰੇ ਹੁੰਦੇ ਨੇ, ਇਹ ਉਸ ਕਸੌਟੀ ਤੇ ਪਰਖੇ ਜਾਂਦੇ ਨੇ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਈ। ਇਸ ਕਸੌਟੀ ਦੇ ਉੱਤੇ ਜਦੋਂ ਪਰਖ ਦਾ ਵੇਲਾ ਆਉਂਦਾ, ਕੋਈ ਝੂਠਾ ਨਹੀਂ ਟਿਕਦਾ। ਔਰ ਇਹ ਰਾਮ ਕਸੌਟੀ ਸੋ ਸਹੇ ਜੋ ਮਰ ਜਿਉੜਾ ਹੋਏ, ਜਿਹੜਾ ਮਰ ਜਿਵੜਾ। ਸੋ ਸੱਚਮੁੱਚ ਸਰਦਾਰ ਜਸਵੰਤ ਸਿੰਘ ਖਾਲੜਾ ਉਹਨਾਂ ਨੇ, ਔਰ ਇਹ ਗੱਲ ਉਹਨਾਂ ਦੀ ਬੇਟੀ ਨਵਕਿਰਨ ਕੌਰ ਨੇ, ਜਦੋਂ ਪਹਿਲੀ ਵਾਰ ਮੈਂ ਉਹਨਾਂ ਨੂੰ ਸਟਾਕਟਨ ਦੀ ਸਟੇਜ ਤੋਂ ਸੁਣਿਆ, ਉਹਨਾਂ ਨੇ ਕਿਹਾ ਵੀ ਮੇਰੇ ਪਿਤਾ ਨੇ ਆਪਣਾ ਆਪਾ ਕੁਰਬਾਨ ਕਰਕੇ 25,000 ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ। ਕਿਉਂਕਿ ਜਦੋਂ ਇਹ ਇਸ਼ੂ ਆਇਆ ਫਿਰ ਜ਼ਾਹਰ ਹੋਇਆ ਵੀ ਕਿਹਨੂੰ ਕਿੱਥੋਂ ਚੁੱਕਿਆ ਉਹਨਾਂ ਦੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹਨਾਂ 27 ਵਰ੍ਹਿਆਂ ਦੇ ਵਿੱਚ ਬਹੁਤ ਕੁਝ ਬੀਤਿਆ ਹੈ, ਬਹੁਤ ਕੁਝ ਬਦਲਿਆ ਹੈ। ਲੇਕਿਨ ਇਹ ਠੀਕ ਹੈ ਕਿ ਉਹਨਾਂ ਦਾ ਉਸ ਦੌਰ ਦੇ ਵਿੱਚ ਸਰਦਾਰ ਖਾਲੜਾ ਦਾ ਜਿਹੜਾ ਉਹਨਾਂ ਨੂੰ ਟੌਰਚਰ ਕਰਕੇ ਸ਼ਹੀਦ ਕਰਨਾ ਹੈ, ਉਸ ਤੋਂ ਬਾਅਦ ਝੂਠੇ ਪੁਲਿਸ ਮੁਕਾਬਲੇ ਇਮੀਡੀਏਟ ਨਹੀਂ ਹੋਏ। ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਨਵੀਆਂ ਏਜੰਸੀਆਂ ਦੀ ਖੇਡ, ਜਿਹੜਾ ਗੈਂਗਸਟਰ ਲਾਈਨ ਦੇ ਥੱਲੇ ਜਾਂ ਏਜੰਸੀਆਂ ਟਾਰਗੇਟਡ ਕਿਲਿੰਗ ਦੇ ਨਾਂ ਥੱਲੇ ਕੀ ਕੁਝ ਕਰ ਰਹੀਆਂ ਨੇ। ਦੀਪ ਸਿੱਧੂ ਔਰ ਸਿੱਧੂ ਮੂਸੇਵਾਲਾ ਇਹਦੇ ਉਦਾਹਰਣ ਨੇ। ਔਰ ਇਹਨਾਂ 27 ਵਰ੍ਹਿਆਂ ਦੇ ਵਿੱਚ ਜਦੋਂ ਉਹਨਾਂ ਨੂੰ ਲੱਗਾ ਕਿ ਭਾਈ ਹੁਣ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਨੌਜਵਾਨਾਂ ਨੂੰ ਨਹੀਂ ਮਾਰਿਆ ਜਾ ਸਕਦਾ, ਅਣਪਛਾਤੀਆਂ ਲਾਸ਼ਾਂ ਔਰ ਝੂਠੇ ਪੁਲਿਸ ਮੁਕਾਬਲਿਆਂ ਦੀ ਦਾਸਤਾਨ ਜਗਜ਼ਾਰ ਹੋਈ ਮਾਸ ਕ੍ਰਿਮੇਸ਼ਨ ਦੀ, ਫਿਰ ਅਸੀਂ ਦੇਖਦੇ ਹਾਂ ਕਿ ਅਗਲੀ ਦਹਾਈ ਸਾਰੀ ਦੀ ਸਾਰੀ ਪੰਜਾਬ ਨੂੰ ਕਿਵੇਂ ਨਸ਼ਿਆਂ ਦੇ ਵਿੱਚ ਡੋਬਿਆ ਗਿਆ, ਕਿਵੇਂ ਲੱਚਰ ਜਿਹੜਾ ਉਹ ਕਲਚਰ ਦੇ ਨਾਂ ਜਿਹੜਾ ਸੱਭਿਆਚਾਰ ਦੇ ਨਾਂ ਥੱਲੇ ਲੱਚਰਪੁਣਾ ਪਰੋਸਿਆ ਗਿਆ। ਔਰ ਫਿਰ ਜਦੋਂ ਅਸੀਂ ਨਵੀਂ ਸਦੀ ਦੇ ਵਿੱਚ ਆਏ, 21ਵੀਂ ਸਦੀ ਦੇ ਵਿੱਚ, ਉਸ ਦੇ ਵਿੱਚ ਕਿਵੇਂ ਇੱਕ ਤੋਂ ਬਾਅਦ ਇੱਕ ਜਿਹੜਾ ਉਹਨਾਂ ਨੇ ਹਥਿਆਰ ਕੱਢਿਆ। ਔਰ ਉਹਦੇ ਵਿੱਚ ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਕਿਸਾਨ ਲਹਿਰ, ਔਰ ਹੁਣ ਇਸ ਵੇਲੇ ਅਗੇਨ ਅਸੀਂ ਜ਼ਿਕਰ ਕਰਾਂਗੇ ਕਿ SYL ਕਨਾਲ ਦੇ ਮੁੱਦੇ ਨੂੰ ਦੁਬਾਰਾ ਕਿਵੇਂ ਫਰੰਟ ਬਰਨਰ ਤੇ ਲਿਆਂਦਾ ਜਾ ਰਿਹਾ। ਲੇਕਿਨ ਜਿਉਂ-ਜਿਉਂ ਵਕਤ ਬੀਤਦਾ ਗਿਆ, ਸਰਦਾਰ ਜਸਵੰਤ ਸਿੰਘ ਖਾਲੜਾ ਦਾ ਜੀਵਨ ਇੱਕ ਉਹ ਪ੍ਰੇਰਨਾ ਸਰੋਤ ਵਾਂਗ ਖਲੋਤਾ। ਬਹੁਤ ਸਾਰਿਆਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਭਾਈ ਖਾਲੜਾ ਨੇ ਨਾ ਤਾਂ AK-47 ਚੁੱਕੀ, ਨਾ ਉਸਨੇ ਕੋਈ ਜੁਝਾਰੂ ਜਥੇਬੰਦੀ ਬਣਾਈ, ਉਹ ਤਾਂ ਸਿਰਫ ਸਰਕਾਰੀ ਜ਼ੁਲਮਾਂ ਦੀ ਕਹਾਣੀ ਨੂੰ ਅਨਰੇਵਲ ਉਸਨੇ ਕੀਤਾ ਕਿ ਭਾਈ ਕੀ ਹੋਇਆ, ਅਣਪਛਾਤੀਆਂ ਲਾਸ਼ਾਂ ਦੀ ਪਛਾਣ ਦੀ ਗੱਲ। ਪਰ ਉਸ ਨੂੰ ਵੀ ਜਿਹੜਾ ਇੱਕ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ। ਔਰ ਇਹੀ ਕਹਾਣੀ ਅੱਜ ਵੀ ਬਰਾਬਰ ਜਾਰੀ। ਔਰ ਕਿਸੇ ਨੇ ਜਦੋਂ ਅੱਜ ਦੇ ਹਿੰਦੂ ਤਵੀਆਂ ਵੱਲੋਂ ਗੌਰੀ ਲੰਕੇਸ਼ ਹੋਏ, ਉਹ ਕਲਬੂਤਰਾ ਹੋਏ, ਜਾਂ ਸਤਾਨ ਕਿਸੇ ਨੂੰ ਜੇਲ੍ਹ 'ਚ ਰੱਖ ਕੇ ਮਾਰ ਰਹੇ ਨੇ, ਕਿਸੇ ਨੂੰ ਅਦਰਵਾਈਜ਼ ਮਰਡਰ ਕਰ ਰਹੇ ਨੇ, ਸੋ ਉਹ ਕਹਾਣੀ ਬਰਾਬਰ ਜਾਰੀ ਹੈ। ਔਰ ਅੱਜ ਦਾ ਸਮੁੱਚਾ ਪ੍ਰੋਗਰਾਮ ਅਸੀਂ ਸਰਦਾਰ ਜਸਵੰਤ ਸਿੰਘ ਖਾਲੜਾ, ਉਹ ਮਰ ਜੀਵੜਾ ਦਾ ਵੈਲੈਂਟ ਜਿਨ੍ਹਾਂ ਵਰਗੇ ਉਹ ਆਪ ਹੀ ਨੇ, ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। UK, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ
437 423 2669 ਜਾਂ 437 423 2666। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ SYL ਦੇ ਮੁੱਦੇ ਦੇ ਉੱਪਰ। ਸੋ ਇਸ ਵਿੱਚ ਗੱਲਬਾਤ ਹੋਵੇਗੀ ਕਿ ਭਾਰਤੀ ਏਜੰਸੀਆਂ ਨੇ ਸੁਪਰੀਮ ਕੋਰਟ ਰਾਹੀਂ ਸਤਲੁਜ ਜਮਨਾ ਲਿੰਕ ਨਹਿਰ ਦੇ ਮੁੱਦੇ ਨੂੰ ਫਿਰ ਫਰੰਟ ਬਰਨਰ ਤੇ ਲੈ ਆਂਦਾ ਹੈ। ਸੋ ਵੀਅਰਸ, ਇਉਂ ਜਾਪਦਾ ਹੈ ਕਿ ਪਾਣੀਆਂ ਦੀ ਲੁੱਟ ਦੇ ਨਾਲ ਹੁਣ ਸਿੱਖ ਨਸਲਕੁਸ਼ੀ ਲਈ ਵੀ ਜਿਹੜਾ ਮਾਹੌਲ ਹੈ ਉਹ ਤਿਆਰ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਾਣੀਆਂ ਦੀ ਗੱਲ ਜਦੋਂ ਅਸੀਂ ਪਾਣੀ ਲਫ਼ਜ਼ ਕਹਿੰਦੇ ਹਾਂ ਤਾਂ ਪਹਿਲਾਂ ਇਸ ਗੱਲ ਦਾ ਧਿਆਨ ਆਉਂਦਾ ਹੈ ਕਿ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਜੀ, ਲਾਈਫ ਸ਼ੁਰੂ ਪਾਣੀ ਤੋਂ ਹੁੰਦੀ ਹੈ। ਬਿਲਕੁਲ। ਫਿਰ ਇਸ ਗੱਲ ਦਾ ਧਿਆਨ ਆਉਂਦਾ ਹੈ ਕਿ ਭਾਈ ਇਹ ਜਿਸ ਧਰਤੀ ਦੇ ਉੱਤੇ ਅਸੀਂ ਬੈਠੇ ਹਾਂ ਇਸ ਦਾ ਦੋ ਹਿੱਸਾ ਪਾਣੀ ਹੈ, ਸਮੁੰਦਰ ਨੇ, ਇੱਕ ਹਿੱਸਾ ਧਰਤੀ ਹੈ। ਫਿਰ ਇਸ ਗੱਲ ਦਾ ਧਿਆਨ ਆਉਂਦਾ ਹੈ ਕਿ ਜਦੋਂ ਪਾਣੀ ਉੱਤੋਂ ਬਰਸਦਾ ਹੈ ਔਰ ਬੇਰੋਕ ਬਰਸਦਾ ਹੈ, ਉਸ ਦੇ ਉੱਤੇ ਕੋਈ ਕੰਟਰੋਲ ਨਹੀਂ ਹੈ, ਉਹ ਰੱਬ ਦਾ ਮਹਿਕਮਾ ਹੈ। ਤੇ ਉਹਦੇ 'ਚ ਜਦੋਂ ਨਾ ਬਰਸੇ ਤੇ ਸੋਕਾ ਹੈ, ਤੇ ਜਦੋਂ ਬਰਸੇ ਤੇ ਹੜ੍ਹ ਨੇ। ਔਰ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਪਾਕਿਸਤਾਨ ਦੇ ਵਿੱਚ ਹੜ੍ਹਾਂ ਨੇ ਕਿੰਨੀ ਤਬਾਹੀ ਲਿਆਂਦੀ ਪਿਛਲੇ ਕਈ ਹਫ਼ਤਿਆਂ ਤੋਂ। ਉਹਨਾਂ ਦੀਆਂ ਫਿਗਰ ਜਦੋਂ ਮੈਂ ਦੇਖਦਾ ਕਿ ਵੀ ਇਸ ਵੇਲੇ ਆਲਮੋਸਟ 3 ਕਰੋੜ 30 ਮਿਲੀਅਨ ਦੇ ਲਗਭਗ ਲੋਕ ਪ੍ਰਭਾਵਿਤ ਹੋਏ ਨੇ। ਜਿਹੜੇ 1 ਲੱਖ ਤੋਂ ਜ਼ਿਆਦਾ ਘਰ ਜਿਹੜੇ ਬਿਲਕੁਲ ਤਬਾਹ ਹੋਏ। ਰਾਜੀ BBC ਦੀ ਖਬਰ ਸੀ ਕਿ ਕਿਵੇਂ ਜਿਹੜਾ ਹੈ ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਲੇਕ ਹੈ ਸਿੰਧ ਦੇ ਵਿੱਚ, ਮਾਨਸਰ ਲੇਕ, ਉਹ ਓਵਰਫਲੋ ਹੋ ਰਿਹਾ। ਔਰ ਜੇ ਇਹੀ ਉਸ ਦਾ ਜਿਹੜਾ ਕੋਈ ਹੱਦ ਬੰਨਾ ਟੁੱਟਾ, ਕੋਸ਼ਿਸ਼ ਤਾਂ ਕਰ ਰਹੇ ਨੇ ਉਹਨੂੰ ਰੋਕਣ ਦੀ, ਫਿਰ ਲੱਖਾਂ ਲੋਕ ਹੋਰ ਬੇਕਾਰ ਹੋਣਗੇ। ਉੱਥੋਂ ਲੋਕਾਂ ਨੂੰ ਸੇਫਟੀ ਵੱਲ ਕੱਢਿਆ ਜਾ ਰਿਹਾ। ਔਰ ਇਸ ਦੇ ਉੱਤੇ ਚਰਚਾ ਵੀ ਹੈ ਕਿ ਭਾਈ ਇਹ ਕਿਉਂ ਇੱਕ ਪਾਸੇ ਗਲੇਸ਼ੀਅਰਸ ਦਾ ਪਿਘਲ ਨੇ ਕਿ ਜਿਹੜਾ ਅਸੀਂ ਕਲਾਈਮੇਟ ਕਰ ਰਹੇ ਹਾਂ। ਹਾਲਾਂ ਉਸੇ ਸਟੋਰੀ 'ਚ ਸੀ ਕਿ ਬਈ ਪਾਕਿਸਤਾਨ ਤਾਂ ਸਿਰਫ ਦੁਨੀਆ 'ਚ ਜਿੰਨੀਆਂ ਵੀ ਇਹ ਗੈਸਿਸ ਦੀ ਐਮਿਸ਼ਨ ਹੈ ਉਹਦਾ ਸਿਰਫ 1% ਪਾਕਿਸਤਾਨ 'ਚੋਂ ਹੁੰਦਾ ਹੈ। ਪਰ ਮੈਕਸਿਮਮ ਪ੍ਰਭਾਵਿਤ ਜਿਹੜਾ ਗਲੇਸ਼ੀਅਰਸ ਦੇ ਉਹਦੀ ਜਿਓਗ੍ਰਾਫੀਕਲ ਲੋਕੇਸ਼ਨ ਪਾਕਿਸਤਾਨ ਦੀ ਇਸ ਕਿਸਮ ਦੀ ਹੈ ਕਿ ਉਸ ਦਾ ਵੀ ਇਫੈਕਟ ਹੈ। ਮੌਨਸੂਨ ਵੀ ਬੜੀ ਜਿਹੜੀ ਹੈ ਇਸ ਵਾਰ ਬੇਰੋਕ ਟੋਕ ਜਿਹੜੇ ਨੇ ਪੈ ਰਹੇ ਨੇ ਮੀਂਹ। ਲੇਕਿਨ ਉਹਦੇ ਨਾਲ ਜਿਹੜੇ ਕੋਈ ਅਨਫਿਨਿਸ਼ਡ ਟਾਸਕ ਹੈ, ਡੈਮਸ ਦਾ ਨਾ ਹੋਣਾ, ਜਿਵੇਂ ਸਿੰਧ ਪ੍ਰੋਵਿੰਸ ਦੇ ਵਿੱਚ ਕਾਲਾ ਡੈਮ, ਇਹ ਇੱਕ ਹਮੇਸ਼ਾ ਹੀ ਸਿਆਸੀ ਧਿਰਾਂ ਦੇ ਵਿਚਾਲੇ ਫੁੱਟਬਾਲ ਬਣ ਕੇ ਰਿਹਾ ਹੈ। ਉਹ ਕਈ ਵਾਰੀ ਰੀਜਨਲਿਜ਼ਮ ਖੜਾ ਕਰ ਲਿਆ ਜਾਂਦਾ ਹੈ ਕਈ ਵਾਰ, ਪਰ ਇਹ ਸਭ ਚੋਂ ਦੁਖਾਂਤ ਹੈ, ਦੁੱਖ ਹੈ। ਚੰਗੀ ਗੱਲ ਹੈ ਕਿ ਇਹਦੇ ਬਾਵਜੂਦ ਕਿ ਇੰਨੀ ਵੱਡੀ ਤਬਾਹੀ ਔਰ ਦੂਸਰੇ ਨੂੰ ਪਾਕਿਸਤਾਨ ਆਪਣੇ ਲੈਵਲ ਦੇ ਉੱਤੇ ਤਾਂ ਕੋਸ਼ਿਸ਼ ਕਰ ਹੀ ਰਿਹਾ ਜੋ ਜਿਵੇਂ ਉਹਨੂੰ ਹੈਂਡਲ ਕਰ ਸਕਦੇ ਨੇ। ਪਰ ਜਿਵੇਂ ਬਾਹਰਲੀ ਮਦਦ ਹਰ ਪਾਸਿਓਂ ਆਈ ਹੈ, ਔਰ ਮੈਂ ਇਹ ਫਖਰ ਨਾਲ ਕਹਿ ਸਕਦਾ ਕਿ ਇਹ ਸਾਰੇ ਦੇ ਵਿੱਚ ਭਾਵੇਂ ਜਦੋਂ 100 ਬਿਲੀਅਨ ਇਹਨੇ ਦਿੱਤਾ ਜਾਂ 10 ਮਿਲੀਅਨ ਜਾਂ 5 ਮਿਲੀਅਨ ਉਹਨੇ ਦਿੱਤਾ, ਉਹਦੇ 'ਚ ਤਾਂ ਅਸੀਂ ਨਹੀਂ ਸ਼ਾਮਲ ਹੋ ਸਕਦੇ ਉਸ ਲੈਵਲ ਦੇ ਉੱਤੇ। ਲੇਕਿਨ ਸਿੱਖ ਵਲੰਟੀਅਰਸ, ਉਹ ਯੂਨਾਈਟਿਡ ਸਿੱਖਸ ਦੇ ਹੋਣ, ਖਾਲਸਾ ਏਡ ਦੇ ਹੋਣ, ਲੋਕਲ ਐਕਟਿਵਿਸਟ ਹੋਣ, ਉਹ ਵੀ ਆਪਣਾ ਫਰਜ਼ ਉੱਥੇ ਅਦਾ ਕਰ ਰਹੇ ਨੇ। ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ ਕਿ ਰੱਬ ਜਿਹੜਾ ਹੈ ਹਿੰਮਤ ਵੀ ਦੇ ਔਰ ਇਸ ਕਹਿਰ ਨੂੰ ਜਿਹੜਾ ਹੈ ਉਹ ਘਟਾਏ। ਲੇਕਿਨ ਇੱਕ ਪਾਸੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਅਖੀਰ ਪਾਣੀ ਦੇ ਦੁਆਲੇ ਸਾਰੀ ਗੱਲ ਘੁੰਮਦੀ ਹੈ ਕਿ ਵੀ ਜਿੱਥੇ ਮਿਸਮੈਨੇਜ ਹੁੰਦਾ ਹੈ ਜਾਂ ਸਿਆਸੀ ਵਿਲ ਨਹੀਂ ਹੁੰਦੀ ਠੀਕ ਫੈਸਲੇ ਲੈਣ ਦੇ,
ਉੱਥੇ ਵੀ ਤਬਾਹੀ ਹੈ। ਲੇਕਿਨ ਜੇ ਅਸੀਂ UN ਔਰ ਦੂਸਰੇ ਜਿਹੜੇ ਲੋਕ ਇਸ ਫੀਲਡ ਦੇ ਉੱਤੇ ਸਮਝਦੇ ਨੇ ਕਿ ਭਾਈ ਆਬਾਦੀ ਤਾਂ ਪਿਛਲੇ 75 ਸਾਲਾਂ ਦੇ ਵਿੱਚ ਦੁਨੀਆ ਦੀ ਆਲਮੋਸਟ 3 ਗੁਣਾ ਵੱਧ ਗਈ, ਕਿੱਥੇ 2.5 ਬਿਲੀਅਨ ਸੀ, ਇਸ ਵੇਲੇ 8 ਬਿਲੀਅਨ ਦੇ ਨੇੜੇ ਪਹੁੰਚ ਗਈ। ਪਰ ਧਰਤੀ ਦਾ ਪਾਣੀ ਜਿਸ ਨੂੰ ਇਸਤੇਮਾਲ ਕਰ ਕਰਕੇ ਜੇ ਅਸੀਂ ਪੰਜਾਬ ਦੇ ਹਵਾਲੇ ਨਾਲ ਹੀ ਦੇਖੀਏ ਕਿ 75 ਵਰੇ ਪਹਿਲਾਂ ਜਿਹੜਾ 10-12 ਫੁੱਟ ਦੇ ਉੱਤੇ ਪਾਣੀ ਸੀ ਉਹ ਆਲਮੋਸਟ 400 ਫੁੱਟ ਥੱਲੇ ਚਲਾ ਗਿਆ। ਜੀ ਸਮਰਸੀਬਲ ਪੰਪ ਇੱਕ ਤੋਂ ਬਾਅਦ ਇੱਕ ਲਾ ਕੇ ਵੀ ਨਹੀਂ ਨਿਕਲਦਾ। ਔਰ ਇਹੀ ਕਾਰਨ ਹੈ ਕਿ ਜਦੋਂ ਇਹ ਕਿਹਾ ਜਾਂਦਾ ਹੈ UN ਔਰ ਦੂਸਰੀਆਂ ਰਿਪੋਰਟਸ ਕਿ ਭਾਈ 21ਵੀਂ ਸਦੀ ਦੇ ਵਿੱਚ ਜਿਹੜੀਆਂ ਜੰਗਾਂ ਨੇ ਉਹ ਪਾਣੀ ਦੇ ਮੁੱਦੇ ਤੇ ਲੜੀਆਂ ਜਾਣਗੀਆਂ, ਕਿਉਂਕਿ ਅਲਟੀਮੇਟਲੀ ਆਬਾਦੀ ਜੇ 8 ਬਿਲੀਅਨ ਪਹੁੰਚ ਗਏ ਨੇ ਤਾਂ ਹੋਰ ਵਧਣਾ, ਪਾਣੀ ਤਾਂ ਹੋਰ ਕਿਤੇ ਨਹੀਂ ਆਣਾ। ਔਰ ਦੂਸਰੇ ਪਾਸੇ ਓਜ਼ੋਨ ਔਰ এনवायरमेंट ਕਲਾਈਮੇਟ ਚੇਂਜਸ ਦੀ ਬਦੌਲਤ ਜਿਹੜੇ ਗਲੇਸ਼ੀਅਰ ਬੇਮੌਸਮ ਪਿਘਲਦੇ ਨੇ, ਗਰਮੀ ਵੱਧ ਰਹੀ ਹੈ। ਇਸ ਵਾਰ ਜਿੰਨੀ ਗਰਮੀ ਪਈ ਹੈ ਯੂਰਪ ਦੇ ਵਿੱਚ ਤੁਸੀਂ ਦੇਖੋ, ਸਪੇਨ, ਪੁਰਤਗਾਲ ਕਿੰਨੀਆਂ ਮੌਤਾਂ ਹੋਈਆਂ ਨੇ। ਹੁਣ ਇੱਕ ਪਾਸੇ ਉਹ ਸਮਰ ਜਿਹੜੀ ਹੈ ਉਹ ਕਹਿਰ ਢਾਉਂਦੀ ਹੈ, ਜੰਗਲ ਵਾਈਲਡ ਫਾਇਰਸ ਲੱਗਦੀਆਂ ਨੇ ਔਰ ਵਾਈਲਡ ਫਾਇਰਸ ਦੇ ਨਾਲ ਫਿਰ ਹੋਰ ਜਿਹੜਾ ਉਹ ਕਾਰਬਨ ਐਮਿਸ਼ਨ ਹੁੰਦੀ ਹੈ ਹਵਾ ਦੇ ਵਿੱਚ। ਪਰ ਦੂਸਰੇ ਪਾਸੇ ਉਸ ਗਰਮੀ ਦੇ ਨਾਲ ਬੜੇ ਬੜੇ ਗਲੇਸ਼ੀਅਰ ਪਿਘਲਦੇ ਨੇ ਤੇ ਵਾਧੂ ਪਾਣੀ ਦਰਿਆਵਾਂ 'ਚ ਵੈਸੇ ਹੀ ਭਰਿਆ ਹੁੰਦਾ ਤੇ ਜਦੋਂ ਨੈਚੁਰਲ ਰੇਨੀ ਸੀਜ਼ਨ ਦੇ ਵਿੱਚ ਮੀਂਹ ਆਉਂਦੇ ਨੇ, ਆਲਰੇਡੀ ਡੈਮ ਤੁਹਾਡੇ ਭਰੇ ਹੋਏ ਨੇ ਜਾਂ ਦਰਿਆ ਭਰੇ ਹੋਏ ਨੇ, ਉਹ ਓਵਰਫਲੋ ਹੋ ਕੇ ਤਬਾਹੀ ਕਰ ਰਹੇ ਨੇ। ਸੋ ਇਹਨੂੰ ਵੀ ਕਲਾਈਮੇਟ ਚੇਂਜ ਨਾਲ ਵੀ ਪਲੱਸ ਲੋਕਲ ਪਾਰਟ ਦਾ। ਪਰ ਜੇ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ ਔਰ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਇਸ਼ੂ ਔਰ ਪਿਛਲੇ 2 ਦਿਨ ਪਹਿਲਾਂ ਹੀ ਜਦੋਂ ਪੰਜਾਬ ਭਰ ਦੇ ਵਿੱਚ ਈਵਨ ਪਹਿਲੀ ਵਾਰ ਸੀ ਕਿ ਦਰਬਾਰ ਸਾਹਿਬ ਦੇ ਅੰਦਰ ਯਾਨੀ ਝੰਡੇ ਬੁੰਗੇ ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਦੀਵਾਨ ਹੋਇਆ 2 ਯੋਧਿਆਂ ਦੀ, ਭਾਈ ਬਲਵਿੰਦਰ ਸਿੰਘ ਜਟਾਣਾ ਔਰ ਭਾਈ ਚਰਨਜੀਤ ਸਿੰਘ ਚੰਨਾ। ਹੁਣ ਇਹੀ ਬਲਵਿੰਦਰ ਸਿੰਘ ਜਟਾਣਾ ਨੇ ਜਿਨ੍ਹਾਂ ਦੇ ਉੱਤੇ ਗੂਗਲ ਰਿਸਰਚ ਨੇ ਰਿਕਾਰਡ ਮਾਤ ਪਾ ਦਿੱਤੇ, ਕਿਉਂਕਿ ਸਿੱਧੂ ਮੂਸੇਵਾਲਾ ਦਾ ਜਦੋਂ SYL ਦੇ ਉੱਤੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਉੱਤੇ ਗੀਤ ਆਇਆ ਤੇ ਉਹਨੇ ਜਟਾਣੇ ਨੂੰ ਯਾਦ ਕੀਤਾ। ਔਰ ਇਹ ਜਨਰੇਸ਼ਨ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਵੀ ਇਹ ਜਿਹੜਾ ਜਟਾਣੇ ਦਾ ਇਹ ਕੌਣ ਹੈ, ਉਹਨਾਂ ਨੇ ਜਦੋਂ ਦੇਖਿਆ ਤੇ ਇਸ ਵਾਰ ਇੰਨਾ ਹਾਈਲਾਈਟ ਹੋਇਆ ਕਿ ਇੰਨੇ ਵਰਿਆਂ ਬਾਅਦ ਅਸੀਂ ਦੇਖ ਰਹੇ ਹਾਂ ਕਿ ਬਲਵਿੰਦਰ ਸਿੰਘ ਜਟਾਣਾ ਜਾਂ ਚਰਨਜੀਤ ਸਿੰਘ ਚੰਨਾ ਨੂੰ ਯਾਦ ਕੀਤਾ ਗਿਆ। ਔਰ ਇਸ ਸਾਰੇ ਦੇ ਨਾਲ ਕਿਉਂਕਿ ਜਦੋਂ ਅੱਜ ਅਸੀਂ ਫਲੱਡਸ ਦੀ ਗੱਲ ਕਰ ਰਹੇ ਕਿ ਇਕੱਲਾ ਇਹੀ ਨਹੀਂ ਹੈ, ਫਲੱਡਸ ਇੱਕ ਤਾਂ ਨੇਚਰ ਦੀ ਬਦੌਲਤ ਹੈ, ਪਰ ਕਿਵੇਂ ਪਾਣੀ ਨੂੰ ਦੋਨੋਂ ਪਾਸਿਓਂ ਹੀ ਐਜ਼ ਏ ਵੈਪਨ ਯੂਜ਼ ਕੀਤਾ ਜਾਂਦਾ ਹੈ। ਇੱਕ ਪਾਸੇ ਤੁਹਾਡਾ ਪਾਣੀ ਖੋਹ ਲਓ, ਤੁਹਾਡਾ ਇੱਕ ਨੈਚੁਰਲ ਰਿਸੋਰਸ ਹੈ, ਤੁਹਾਨੂੰ ਡੈਜ਼ਰਟ ਬਣਾ ਦਿਓ। ਪਰ 1988 ਦਾ ਵਰ੍ਹਾ ਉਹ ਵਰ੍ਹਾ ਸੀ ਜਦੋਂ ਇਵੇਂ ਹੀ ਪੰਜਾਬ ਦੇ ਵਿੱਚ ਜਿਹੜਾ ਬਹੁਤ ਮੀਂਹ ਪਿਆ, ਬਹੁਤ ਤੇਜ਼ੀ ਦੇ ਨਾਲ ਭਾਖੜੇ ਦਾ ਲੈਵਲ ਵੀ ਥੋੜਾ ਬਹੁਤ ਉੱਪਰ ਲੈਵਲ ਤੇ ਗਿਆ ਔਰ 88 'ਚ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਹੈ ਉਹ ਚੱਲ ਰਹੀ ਸੀ ਜ਼ੋਰ ਦੇ ਨਾਲ, ਪੋਸਟ 84 ਪੀਰੀਅਡ ਸੀ। ਔਰ ਉਦੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਸ ਗੱਲ ਦਾ ਧਿਆਨ ਰਿਹਾ ਔਰ ਕੱਲ ਅਸੀਂ ਗੱਲ ਕਰਾਂਗੇ, ਕੱਲ ਦਾ ਦਿਨ ਹੈ 7 ਸਤੰਬਰ ਦਾ, ਜਦੋਂ ਕਿ ਭਾਰਤ ਦੇ ਲੋਅਰ ਹਾਊਸ ਪਾਰਲੀਮੈਂਟ ਦੇ ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਲਈ ਬਿੱਲ ਪੇਸ਼ ਕੀਤਾ ਗਿਆ ਸੀ 1966 'ਚ ਕਿ ਪੰਜਾਬ ਨੂੰ ਵੰਡਣਾ 3 ਹਿੱਸਿਆਂ 'ਚ। ਔਰ ਉਸ ਪੀਰੀਅਡ ਦੇ ਵਿੱਚ ਉਸ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਸੈਕਸ਼ਨ 78, 79, 80 ਐਡ ਕੀਤੇ ਗਏ ਸੀ, ਜਿਹਦੇ ਥੱਲੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਹੱਕ ਜਿਹੜਾ ਕਿ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਵੀ ਜਿਹੜਾ ਹੁਣ ਰਾਈਪੇਰੀਅਨ ਲਫ਼ਜ਼ ਅੰਗਰੇਜ਼ੀ ਦਾ ਜਿਹਦਾ ਮਤਲਬ ਹੁੰਦਾ ਦਰਿਆ ਦਾ ਕੰਢਾ। ਔਰ ਇੱਕ ਕੇਸ ਦਾ ਜਿਸ ਨੂੰ ਸਿੰਪਲ ਜਿਹਾ ਫਾਰਮੂਲਾ ਇਹ ਹੈ ਕਿ ਇਹ ਲਾਅ ਦੀ ਸਪਿਰਿਟ ਇਸ ਗੱਲ ਦੇ ਉੱਤੇ ਖੜੀ ਹੈ ਕਿ ਜਦੋਂ ਹੜ੍ਹ ਆਉਂਦੇ ਨੇ ਤੇ ਜਿਹੜੇ ਸਭ ਤੋਂ ਜ਼ਿਆਦਾ ਲੋਕ ਸਫ਼ਰ ਕਰਦੇ ਨੇ ਉਹ ਦਰਿਆਵਾਂ ਦੇ ਕੰਢੇ ਰਹਿਣ ਵਾਲੇ ਲੋਕ ਕਰਦੇ ਨੇ। ਇਸ ਲਈ ਜਿਹੜੇ ਲੋਕ ਦਰਿਆਵਾਂ ਦੇ ਕੰਢੇ ਤੇ ਵਸਦੇ ਨੇ ਉਹਨਾਂ ਦਾ ਹੱਕ ਹੈ ਉਹਨਾਂ ਦਰਿਆਵਾਂ ਦੇ ਪਾਣੀਆਂ ਦੇ ਉੱਤੇ। ਇੱਕ ਸਿੰਪਲ, ਹਾਲਾਂਕਿ ਉਸ ਤੇ ਹੋਰ ਵੀ ਬਹੁਤ, ਪਰ ਇਹ ਬੇਸਿਕ ਸਪਿਰਿਟ ਹੈ, ਇਹਨੂੰ ਰਾਈਪੇਰੀਅਨ ਲਾਅ ਕਹਿੰਦੇ ਨੇ। ਇਹੀ ਭਾਰਤ ਦੇ ਆਇਨ ਨੇ ਵੀ ਇਸ ਨੂੰ ਮੰਨਿਆ। ਹੁਣ ਸਤਲੁਜ ਬਿਆਸ ਰਾਵੀ ਕਿਉਂਕਿ 5 ਦਰਿਆਵਾਂ ਦੀ ਧਰਤੀ 47 ਦੇ ਵਿੱਚ ਵੰਡ, ਜਿਸ ਦਾ ਨਤੀਜਾ ਕਿ ਸਤਲੁਜ ਬਿਆਸ ਤੇ ਰਾਵੀ ਉਹ ਇਧਰ ਔਰ ਚਨਾਬ ਜੇਹਲਮ ਇੰਡਸ ਦੂਸਰੇ ਪਾਸੇ, ਔਰ ਅਸੀਂ ਫਿਰ ਜਿਹੜੀ ਹੈ ਇੰਡਸ ਵਾਟਰ ਟ੍ਰੀਟੀ ਦੇਖਦੇ ਹਾਂ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ 1960 ਦੇ ਵਿੱਚ, ਜਿਸ ਦੇ ਉੱਤੇ ਦਸਤਖਤ ਕਰਨ ਦੇ ਲਈ ਭਾਰਤ ਦਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ
कराची गया और 1960 च पाकिस्तान के प्रेजिडेंट उस वेले का फौजी जनरल भी जनरल अयूब खान और नेहरू ने जिस ट्रीटी ते दस्तखत किए इंडस वाटर ट्रीटी जिस दी मीडिएशन वर्ल्ड बैंक ने की, अमेरिका ने उस दे विच वड्डा रोल अदा किया और उदी बदौलत ये जिहड़ा दरियाई पानियां दा मुद्दा जिहड़ा एकदम 47 तो बाद भारत और पाकिस्तान दे विचाले आलमोस्ट एक जंग का कारण बन गया सी, उन्होंने वक्ती तौर पर रिजॉल्व करने की लाइन हुई और उहदे थल्ले सी कि चनाब, झेलम और इंडस ये तीनों दरियावां का मुकम्मल जिहड़ा पानी है, हालांकि चनाब और झेलम कश्मीर चों वगदे ने, उन्हां दी वरतों का पानी छोटा बैराज बनाया जा सकता पर पानी नूं रोकिया नहीं जा सकता। इन्हां तिन्नां दरियावां दे उत्ते पाकिस्तान की मलकीयत मानी गई और इस तरह सतलुज, ब्यास ते रावी इन्हां तिन्नां दरियावां दे अपर और लोअर राइपेरियन राइट पंजाब नूं मिले। एक फिर वखरी कहानी है कि 1960 की इस ट्रीटी ने किवें जिहड़ा उस तो बेशक पहला ही राजस्थान और पंजाब के सैकटरी लैवल ते प्रताप सिंह कैरों जिहड़ा छल्ला ही सी नेहरू दा, उन्होंने इस्तेमाल करके किवें उन्होंने ये तीनों ही दरिया जिहड़े सतलुज, ब्यास, रावी पंजाब चों निकलते हैं, भारतीय कब्जे वाले पंजाब नूं टच जिहड़ा है उन्हां दे कंढे ने पंजाब, इस इन्हां दरियावां दे कंढे ना राजस्थान का कोई शहर जां कस्बा है ना हरियाणे का कोई शहर जां कस्बा है, पर किवें इन्हां पानियां नूं उन्हां ने अद्धियों ज़्यादा राजस्थान नूं दिता है क्योंकि उस पीरीयड हुण तक कैलकुलेशन तो पानी बहुत घट गया, पर 16.5 मिलियन एकड़ फुट पानी उदों की कैलकुलेशन सी कि सतलुज, ब्यास, रावी च हुंदा है, उस चों 8.5 मिलियन एकड़ फुट पानी राजस्थान नूं दिता गया जिहदा कोई कोई लागा देगा नहीं, फ्री ऑफ कॉस्ट। और इस तरह जदों फिर हरियाणा 1966 दे विच बनदा है उस पंजाब रीऑर्गेनाइजेशन एक्ट के थल्ले 3.5 मिलियन एकड़ फुट पानी जिहड़ा वो हरियाणे नूं दिता गया ते जिहड़ा हुण रह गया है 4 समथिंग उहदे चों भी फरदर हरियाणे नूं देण दे लई इंदिरा गांधी ने जिहड़ी 1980-81 दे विच एक वड्डी शरारत कीती जिहदे च कैप्टन अमरिंदर सिंह उस वेले दे पंजाब दी कांग्रेस लीडरशिप सारे ही भाईवाल सी, करपूरी नां दी थां दे उत्ते डिस्ट्रिक्ट पटियाला टक लाया गया, इंदिरा गांधी ने आके लाया कि सतलुज का पानी जिहड़ा एक नहर राहीं जमुना दे विच पाया जाएगा और इसलिए उन्होंने सतलुज यमुना लिंक नहर कहा जाता है और ये उन्हों का आधार बनया। वो तो पानियों की लुट चल ही रही सी, पर जो मैं वाटर एज ए वैपन की गल करदा कि 1988 दे विच जदों जोरदार मानसून हो रही सी, मानसून पै रही सी और उस वेले जिहड़ा उन्होंने बिना लोकां नूं वार्निंग दिते जिहड़े भाखड़ा डैम और दूसरे दे फ्लड गेट खोल दिते, नतीजे के तौर पर पंजाब के एक वड्डे हिस्से 8 तो 10 फुट तक पानी आया, 10,000 तो ज़्यादा लोग मरे पंजाब और 1 लाख तो ज़्यादा मवेशी पशु मरे। और उस वेले ही जिहड़ा भजन लाल हरियाणे का चीफ मिनिस्टर रहा पहला वो एग्रीकल्चर मिनिस्टर सी इंदिरा गांधी कैबिनेट, पंजाब सारा पानियां दे विच डुबिया होया सी, 10,000 तो ज़्यादा मौतां सी और वो हैलीकाप्टर ते दौरा करके जाके अपने टीवी तो बयान दिंदा है कि पंजाब के किसान बहुत खुश ने क्योंकि अगली फसल बहुत वधिया होएगी। सो जाहिर है कि ये सिखां दे खिलाफ पहली बार उस धरती के उत्ते वाटर एज ए वैपन इस्तेमाल किया गया सजा देने लई पंजाब के सिखां नूं। और उस वेले पंजाब भाखड़ा ब्यास मैनेजमेंट बोर्ड का चेयरमैन जनरल जो लैफ्टिनेंट जनरल सिटिंग लैफ्टिनेंट जनरल पता नहीं की उसका नाम हिंदू ना ही सी वो सी। सो एक कमेटी एग्रीकल्चर यूनिवर्सिटी एक्सपर्ट्स की बनी कि बई की ये जिहड़े फ्लड आए ने हड़ आए ने कुदरती ने या लियाते गए और ये सामने आया कि भाई ये डेलीबरेटली उन्होंने जो एन मीह तेजी नाल पै रहा सी बिना वार्निंग दिते खोले। और जदों असीं जुझारू संघर्ष की गल करते हैं जुझारू सिंघां ने फिर उस मेजर जनरल नूं जिहड़ा भाखड़ा ब्यास मैनेजमेंट बोर्ड का चेयरमैन सी उस नूं सजा याफ्ता कीता सी और उन्होंने कहा सी कि ये जिहड़े साडा 10,000 बंदा हड़ां 'च रोड़ के मारिया 1 लाख मवेशी मारे ने उन्हां दा असीं बदला ले लिया। हुण एक पासे वाटर नूं एज ए वैपन इवें इस्तेमाल कीता, दूसरा जिहड़ा पंजाब दे पानियां दी लुੱਟ जिहड़ा सिलसिला लगातारता नाल चल रहा है उहदे चों अग्गों पंजाब नूं डेजर्ट बनाउण दे लई ये SYL कनाल दा मुद्दा जिस नूं जिहड़ा फिर साडे जदों राजीव लौंगोवाल अकॉर्ड हुंदा है
ਉਹਦੀ ਵੀ ਇੱਕ ਕਲੌਜ਼ ਹੈ ਜੀ ਕਿ ਪੰਜਾਬ ਇਹ ਬਣਾ ਕੇ ਦੇਗਾ SYL ਕਨਾਲ। ਬਰਨਾਲਾ ਸਰਕਾਰ ਕਿਸਾਨਾਂ ਦੀ ਜ਼ਮੀਨ ਵੀ ਜਿਹੜੀ ਐਕਵਾਇਰ ਕਰ ਲੈਂਦੀ ਹੈ ਔਰ ਇਵੇਂ ਲੱਗਦਾ ਸੀ, ਔਰ ਬਿਹਾਰੀ ਲੇਬਰ ਦੂਜੀ ਤੀਜੀ ਦਿਨ ਰਾਤ ਲੱਗੀ ਹੋਈ ਸੀ। ਤਾਂ ਫਿਰ ਇਹਨਾਂ ਦੋਨੋਂ ਹੀ ਜੁਝਾਰੂ ਯੋਧਿਆਂ ਨੇ, ਬਲਵਿੰਦਰ ਸਿੰਘ ਜਟਾਣਾ ਔਰ ਚਰਨਜੀਤ ਸਿੰਘ ਚੰਨਾ ਨੇ, ਦੋ ਵੱਡੇ ਜਿਹੜੇ ਇੰਜੀਨੀਅਰ ਜਿਹੜੇ ਕਿ ਉਸ ਸਾਰੇ ਨੂੰ ਸੁਪਰਵਾਈਜ਼ ਕਰ ਰਹੇ ਸੀ ਚੰਡੀਗੜ੍ਹ 'ਚ, ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਔਰ ਉਦੋਂ ਦੀ ਕਨਾਲ ਉੱਥੇ ਹੀ ਖੜੀ ਹੈ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਅਲਟੀਮੇਟਲੀ ਇਹੀ ਹੈ, ਜਦੋਂ ਇਨਸਾਫ ਲੈਣ ਲਈ ਹੋਰ ਦਰਵਾਜ਼ੇ ਬੰਦ ਹੋ ਜਾਣ ਫਿਰ ਤੁਹਾਡੇ ਕੋਲ ਕਿਹੜਾ ਰਸਤਾ ਬਚਦਾ। ਪਰ ਇਸ ਸਾਰੇ ਪੀਰੀਅਡ 'ਚ ਆਨੇ ਬਹਾਨੇ ਸੁਪਰੀਮ ਕੋਰਟ ਰਾਹੀਂ ਦੂਜੇ ਤੀਜੇ ਉਹ ਇਹੀ ਕਹਿੰਦੇ ਨੇ ਜੀ ਬਣਾ ਕੇ ਦੇ ਪੰਜਾਬ। ਔਰ 2004 ਦੇ ਵਿੱਚ ਟਰਮੀਨੇਸ਼ਨਸ ਆਫ ਵਾਟਰ ਐਗਰੀਮੈਂਟ ਐਕਟ ਅਮਰਿੰਦਰ ਸਰਕਾਰ ਨੇ ਪਾਸ ਕੀਤਾ। ਉਦੋਂ ਵੀ ਸੁਪਰੀਮ ਕੋਰਟ 'ਚੋਂ ਸੀ ਜੀ ਕਿ ਫੈਸਲਾ ਆਇਆ ਕਿ ਆਇਆ ਔਰ ਉਹ ਵਕਤੀ ਤੌਰ ਤੇ ਰੁਕ ਗਿਆ। ਲੇਕਿਨ 4 ਸਾਲ ਬਾਅਦ ਸੁਪਰੀਮ ਕੋਰਟ ਨੇ ਕਿਹਾ ਜੀ ਇਹ ਟਰਮੀਨੇਸ਼ਨ ਵਾਟਰ ਐਗਰੀਮੈਂਟ ਐਕਟ ਜਿਹੜਾ ਟਰਮੀਨੇਟ ਕਰਨਾ ਇਹ ਇਲੀਗਲ ਹੈ, ਯਾਨੀ ਇਹ ਅਨਕਨਸਟੀਟਿਊਸ਼ਨਲ ਹੈ, ਕਿਉਂਕਿ ਉਸ ਵੇਲੇ ਦੀ ਮਨਮੋਹਨ ਸਿੰਘ ਸਰਕਾਰ ਨੇ ਵੀ ਉਹਨਾਂ ਨੂੰ ਵੀ ਜਿਹੜਾ ਉਹ ਬੜਾ ਹੱਥਾਂ ਪੈਰਾਂ ਦੀ ਪਈ। ਹੁਣ ਇਹ ਕੇਸ ਇਹਨਾਂ ਸਾਰੇ ਸਾਲਾਂ ਤੋਂ ਸੁਪਰੀਮ ਕੋਰਟ ਦੇ ਕੋਲ ਹੈ। ਕਦੇ ਹੁੰਦਾ ਜੀ ਸੁਪਰੀਮ ਕੋਰਟ ਨੇ ਕਹਿ ਦਿੱਤਾ ਆਪਸੀ ਗੱਲਬਾਤ ਕਰੋ ਜਾਂ ਦੂਜਾ। ਹੁਣ ਜਦੋਂ ਇੱਕ ਪਾਸੇ ਪੰਜਾਬ ਦੇ ਅੰਦਰ ਬਲਵਿੰਦਰ ਸਿੰਘ ਜਟਾਣਾ ਔਰ ਚਰਨਜੀਤ ਸਿੰਘ ਚੰਨੀ ਸੈਲੀਬ੍ਰਿਟੀਜ਼ ਦੇ ਤੌਰ ਤੇ ਯਾਦ ਕੀਤੇ ਜਾ ਰਹੇ ਨੇ, ਪੰਜਾਬ ਦੇ ਵਿੱਚ ਇੱਕ ਨਵੀਂ ਅਵੇਅਰਨੈਸ ਹੈ ਔਰ ਨੌਜਵਾਨੀ ਦੇ ਅੰਦਰ ਆਪਣੇ ਹੱਕਾਂ ਦੇ ਲਈ ਜਾਗਰੂਕਤਾ ਹੈ। ਅਚਾਨਕ ਅਗੇਨ ਸੁਪਰੀਮ ਕੋਰਟ ਨੇ ਉਹ ਕੇਸ ਦੀ ਫਾਈਲ ਕੱਢ ਕੇ ਔਰ ਉਹਨਾਂ ਨੇ ਪੰਜਾਬ ਦੇ ਚੀਫ ਮਿਨਿਸਟਰ ਨੂੰ ਇਹ ਹਦਾਇਤ ਕੀਤੀ ਹੈ ਕਿ ਭਾਈ ਫੌਰਨ ਹਰਿਆਣੇ ਦੇ ਚੀਫ ਮਿਨਿਸਟਰ ਨੂੰ ਮਿਲੋ ਔਰ ਇਹ ਜਿਹੜਾ 1 ਮਹੀਨੇ ਦੇ ਵਿੱਚ ਮੁਲਾਕਾਤ ਕਰੋ। ਇਹ ਪਾਣੀ ਜਿਹੜਾ ਹੈ ਇਹ ਕਿਸੇ ਇੱਕ ਦੀ ਮਲਕੀਅਤ ਨਹੀਂ ਹੈ, ਇਹ ਸਾਂਝਾ ਹੋਣਾ ਚਾਹੀਦਾ ਹੈ। ਔਰ ਅਗਲੀ ਤਰੀਕ ਉਹਨਾਂ ਨੇ 18 ਜਨਵਰੀ 2023 ਦੀ ਪਾਈ। ਹੁਣ ਇਹ 3 ਜੱਜਾਂ ਦਾ ਪੈਨਲ ਜਿਸ ਨੂੰ ਹੈੱਡ ਜਿਹੜਾ ਸੰਜੇ ਕੌਲ ਕਸ਼ਮੀਰੀ ਬ੍ਰਾਹਮਣ ਉਹ ਕਰ ਰਿਹਾ, ਉਹਨੇ ਜੋ ਕਿਹਾ ਉਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਆਉਣ ਵਾਲੇ ਪੀਰੀਅਡ 'ਚ ਫੈਸਲਾ ਕੀ ਹੋਏਗਾ ਸੁਪਰੀਮ ਕੋਰਟ ਦਾ ਔਰ ਕਿਸ ਡਾਇਰੈਕਸ਼ਨ ਦੇ ਵਿੱਚ। ਔਰ ਮੈਨੂੰ ਇਹ ਨਜ਼ਰ ਆ ਰਿਹਾ ਵੀ ਉਹ ਮਾਹੌਲ ਸਿਰਜ ਰਹੇ ਨੇ ਸਿੱਖਾਂ ਦੀ ਅਗਲੀ ਨਸਲਕੁਸ਼ੀ ਦਾ। ਔਰ ਮੈਂ ਆਪਣੇ ਵੱਲੋਂ ਕੋਈ ਕਮੈਂਟ ਨਹੀਂ ਕਰਾਂਗਾ। ਜਿਹੜੀ ਗੱਲ ਜਿਹੜੀ ਹੈ ਉਹਨਾਂ ਦੇ ਕੋਰਟ ਨੇ ਕਹੀ ਹੈ, ਇਹ ਉਹਦੇ ਪੈਨਲ ਦਾ ਚੀਫ ਜਿਹੜਾ ਕੌਲ ਹੈ ਉਹਨੇ ਕਿਹਾ ਜੀ, ਵਾਟਰ ਇਜ਼ ਏ ਨੈਚੁਰਲ ਰਿਸੋਰਸ and living beings must learn to share it, whether it be individuals, states or countries। ਕਿ ਜਿਹੜਾ ਪਾਣੀ ਹੈ ਇਹ ਕੁਦਰਤੀ ਸਾਧਨ ਹੈ ਔਰ ਜਿਹੜੇ ਜਿਉਂਦੇ ਲੋਕ ਨੇ ਉਹਨਾਂ ਨੂੰ ਇਹ ਸ਼ੇਅਰ ਕਰਨਾ ਚਾਹੀਦਾ, ਭਾਵੇਂ ਸਟੇਟਾਂ ਹੋਣ, ਮੁਲਕ ਹੋਣ, ਇੰਡੀਵਿਜੂਅਲ ਹੋਣ। there is a shortage, ਹਾਂ ਕਮੀ ਤਾਂ ਹੈ, but if you look at it only from the point of view of the state, then somebody will look at it from the point of view of the city। ਜੇ ਤੁਸੀਂ ਸਟੇਟ ਦਾ ਦੇਖਦੇ ਹੋ ਫਿਰ ਕੋਈ ਸਿਟੀ ਲੈਵਲ ਤੋਂ ਦੇਖਦੇ, then what will happen? ਫਿਰ ਕੀ ਹੋ ਜਾਏਗਾ? I know there are sensitive issues in the state of Punjab, but some calls have to be taken। ਠੀਕ ਹੈ sensitive issue ਹੈ ਪੰਜਾਬ, ਪਰ ਜੋ ਹੋਣਾ ਹੈ ਉਹ ਹੋਣਾ ਹੀ ਚਾਹੀਦਾ in the larger interest of country। ਹੁਣ ਤੁਸੀਂ ਆ ਵੀ ਪੰਜਾਬ ਨੂੰ ਭੁੱਲ ਜਾਓ, ਬਰਬਾਦ ਹੋਵੋ, ਡੈਜ਼ਰਟ ਬਣ ਜਾਓ, ਤੁਸੀਂ ਭਾਰਤ ਦਾ ਇੰਟਰਸਟ ਦੇਖੋ। You have to sit down and work it out। ਇਹ ਹਦਾਇਤ ਕਰ ਰਿਹਾ ਪੰਜਾਬ ਦੇ ਕਿ ਬਹਿ ਇਹਨੂੰ ਕੰਮ ਨੂੰ ਨਿਬੇੜੋ। ਕੀ ਨਿਬੇੜੋ ਕਿ ਜਾਣ ਦਿਓ ਹਰਿਆਣੇ ਨੂੰ। ਇਟ ਕੈਨ ਨਾਟ ਬੀ ਲੈਫਟ ਐਜ਼ ਏ ਫੈਸਟਿੰਗ ਵੂਡ, ਕਿ ਇਹ ਰਿਸ਼ਤਾ ਜ਼ਖਮ ਨਹੀਂ ਛੱਡਿਆ ਜਾ ਸਕਦਾ। ਵਾਟਰ ਇਜ਼ ਏ ਨੈਚੁਰਲ ਵੈਲਥ ਟੂ ਬੀ ਸ਼ੇਅਰਡ। ਹੁਣ ਇਹ ਉਹ ਸੁਪਰੀਮ ਕੋਰਟ ਦੇ ਜੱਜ ਕਹਿ ਰਹੇ ਨੇ ਜਿਸ ਇੰਡੀਅਨ ਕਨਸਟੀਟਿਊਸ਼ਨ ਦੀ ਉਹ ਇੰਟਰਪ੍ਰੀਟੇਸ਼ਨ ਕਰਦੇ ਨੇ, ਉਸ ਕਨਸਟੀਟਿਊਸ਼ਨ ਦੇ ਵਿੱਚ ਪਾਣੀ ਸਟੇਟ ਦੀ ਮਲਕੀਅਤ ਹੈ, ਉਹਦੇ ਤੇ ਕੋਈ ਹਰਿਆਣਾ ਜਾਂ ਰਾਜਸਥਾਨ ਦਾ ਹੱਕ ਨਹੀਂ ਹੈ। ਪਰ ਉਹਨੂੰ ਕਹਿ ਜੀ ਇਹ ਨੈਸ਼ਨਲ ਅਸੈਟ ਹੈ ਔਰ ਤੁਸੀਂ ਕਿਵੇਂ ਜਿਹੜਾ ਇਹਨੂੰ ਜ਼ਖਮੀ ਵੂੰਡ ਨੂੰ ਰਿਸ਼ਤਾ ਛੱਡ ਸਕਦੇ ਹੋ। ਹਾਊ ਇਟ ਹੈਜ਼ ਟੂ ਬੀ ਸ਼ੇਅਰਡ ਇਜ਼ ਏ ਮੈਕੈਨਿਜ਼ਮ ਟੂ ਬੀ ਵਰਕਡ ਆਊਟ, ਕਿ ਤੁਸੀਂ ਕਿਵੇਂ ਦੇਣਾ ਇਹ ਤੁਸੀਂ ਦੇਖੋ। ਇਹਨੂੰ ਇਹਦੇ ਲਈ ਜੋ ਵੀ ਹੈ ਮੈਕੈਨਿਜ਼ਮ ਬਣਾਓ। ਵੀ ਐਕਸਪੈਕਟ ਪਾਰਟੀਜ਼ ਟੂ ਵਰਕ ਆਊਟ ਏ ਵੇ ਟੂ ਸ਼ੇਅਰ ਦਾ ਨੈਚੁਰਲ ਵੈਲਥ। ਸੋ ਇਸ ਕਮੈਂਟਰੀ ਤੋਂ ਇਹ ਗੱਲ ਬਿਲਕੁਲ ਜ਼ਾਹਰ ਹੋ ਜਾਂਦੀ ਹੈ ਕਿ ਸੁਪਰੀਮ ਕੋਰਟ ਦੇ ਜੱਜਾਂ ਦਾ ਫੈਸਲਾ ਕਿਸ ਡਾਇਰੈਕਸ਼ਨ 'ਚ ਹੈ। ਉਹਨਾਂ ਨੂੰ ਜੇ ਫੌਜ ਲਾ ਕੇ ਵੀ ਇਹ ਨਹਿਰ ਬਣਾਉਣੀ ਪਈ ਤੇ ਉਹ ਬਣਾਉਣਗੇ ਔਰ ਅਸੀਂ ਇਸ ਦਾ ਕੀ ਜਵਾਬ ਦੇਣਾ। ਸਾਡੇ ਲਈ ਫਿਰ ਬਲਵਿੰਦਰ ਸਿੰਘ ਜਟਾਣਾ, ਚਰਨਜੀਤ ਸਿੰਘ ਚੰਨਾ ਜਾਂ ਜਿਨ੍ਹਾਂ ਨੇ ਉਹ ਮੇਜਰ ਜਨਰਲ ਜਿਹਨੇ ਹੜ੍ਹ ਲਿਆਂਦੇ ਸੀ ਪੰਜਾਬ 'ਚ ਪਨਿਸ਼ ਕੀਤਾ ਸੀ, ਇਹ ਸਾਡੇ ਲਈ ਬਾਕੀ ਸਾਰੇ ਦਰਵਾਜ਼ੇ ਬੰਦ ਕਰ ਰਹੇ ਨੇ ਔਰ ਇਹ ਖੁਦ ਹੀ ਉਸ ਦਰਵਾਜ਼ੇ ਵੱਲ ਪੰਜਾਬ ਦੀ ਜਵਾਨੀ ਨੂੰ ਧੱਕ ਰਹੇ ਨੇ ਜਿਹੜੀ ਪੰਜਾਬ ਦੀ ਜਵਾਨੀ ਦੀ ਫਸਟ ਚੋਇਸ ਕਦੇ ਨਹੀਂ ਸੀ। ਲੇਕਿਨ ਇਨ ਦਾ ਐਂਡ ਆਫ ਦਾ ਡੇ
ਕਿ ਵੀ ਮਰਦਾ ਕੀ ਨਹੀਂ ਕਰਦਾ ਜਦੋਂ ਤੁਹਾਡੀ ਹੋਂਦ ਹੀ ਖਤਰੇ 'ਚ ਹੁੰਦੀ ਹੈ, ਫਿਰ ਤਾਂ ਬਿੱਲੀ ਵੀ ਜਿਹਨੂੰ ਤੁਸੀਂ ਕੰਧ ਦੇ ਨਾਲ ਲਾ ਦਿਓ ਤੇ ਉਹ ਸ਼ੇਰਨੀ ਬਣ ਜਾਂਦੀ ਹੈ। ਔਰ ਮੈਨੂੰ ਲੱਗਦਾ ਹੈ ਕਿ ਉਹ ਵਕਤ ਆ ਰਿਹਾ ਹੈ ਫਾਈਨਲ ਬੈਟਲ ਜਿਹੜੀ ਹੈ ਡੂ ਔਰ ਡਾਈ ਦੀ, ਇਹ ਸਾਡੇ ਗਲ ਪਾਈ ਜਾ ਸਕਦੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਯੂਕੇ, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵੀਆਂ ਵੱਲੋਂ ਨਫ਼ਰਤ ਦੀ ਵਿਚਾਰਧਾਰਾ ਦੁਨੀਆ ਭਰ ਵਿੱਚ ਪ੍ਰਚਾਰੀ ਤੇ ਪ੍ਰਸਾਰੀ ਜਾ ਰਹੀ ਹੈ, ਪਰ ਉਹ ਖੁਦ ਨੂੰ ਹਿੰਦੂਫੋਬੀਆ ਦੇ ਵਿਕਟਮ ਵਜੋਂ ਪੇਸ਼ ਕਰ ਰਹੇ ਨੇ। ਸੋ ਇਸ ਮਕਸਦ ਲਈ ਸਿੱਖ ਕੌਮ ਨੂੰ ਵੀ ਘੜੀਸਿਆ ਜਾ ਰਿਹਾ ਹੈ। ਵਾਸ਼ਿੰਗਟਨ ਪੋਸਟ ਵਿੱਚ ਇੱਕ ਹਿੰਦੂਤਵੀ ਪੱਤਰਕਾਰ ਦੀ ਲਿਖਤ ਇਸ ਦਾ ਝਲਕਾਰਾ ਪਾਉਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕਹਾਣੀ ਤਾਂ ਇਹ ਸੁਣਦੇ ਹੁੰਦੇ ਸੀ ਕਿ ਵੀ ਚੋਰ ਜਿਹੜਾ ਚੋਰੀ ਕਰਕੇ ਇੱਕ ਘਰ ਚੋਂ ਜਿਹਨੇ ਛਾਲ ਮਾਰੀ ਤੇ ਘਰ ਵਾਲੇ ਜਾਗ ਪਏ, ਮਹੱਲੇ 'ਚ ਵੀ ਰੌਲਾ ਪੈ ਗਿਆ ਤੇ ਉਹ ਭੀੜ, ਕਿਉਂਕਿ ਉਹਨਾਂ ਜ਼ਮਾਨੇ 'ਚ ਕੋਈ ਰੌਸ਼ਨੀਆਂ ਤਾਂ ਹੁੰਦੀਆਂ ਨਹੀਂ ਸੀ, ਭੀੜ ਪਿੱਛੇ ਭੱਜ ਪਈ ਤੇ ਚੋਰ ਨੇ ਵੀ ਇਹ ਦੇਖਿਆ। ਉਹ ਸਾਰਿਆਂ ਨੂੰ ਦੇਖ ਕੇ ਉਹਨੇ ਵੀ ਉੱਚੀ ਉੱਚੀ ਜਿਹੜਾ ਸ਼ੋਰ ਪਾਉਣਾ ਸ਼ੁਰੂ ਕਰਤਾ, ਚੋਰ ਚੋਰ ਚੋਰ। ਉਹ ਭੀੜ ਦਾ ਹੀ ਹਿੱਸਾ ਬਣ ਗਿਆ ਔਰ ਇਸ ਤਰੀਕੇ ਦੇ ਨਾਲ ਜਿਹੜਾ ਉਸ ਦੀ ਜਾਨ ਬਚ ਗਈ। ਜੀ ਹੁਣ ਹਿੰਦੂਤਵਾ ਦੀ ਵਿਚਾਰਧਾਰਾ ਕਿਸ ਕਦਰ ਨਫ਼ਰਤ ਨਾਲ ਭਰੀ ਹੋਈ ਹੈ, ਕਿਵੇਂ ਸਟੇਟ ਪਾਵਰ ਨੂੰ ਯੂਜ਼ ਕਰਕੇ ਉਹ 1 ਬਿਲੀਅਨ 500 ਮਿਲੀਅਨ ਲੋਕਾਂ ਨੂੰ ਕਿਸ ਜਿਹੜਾ ਉਹ ਬਲਦੀ ਦੇ ਬੂਥੇ ਦੇ ਵਿੱਚ ਉਹਨਾਂ ਨੇ ਧੱਕਿਆ ਹੋਇਆ। ਇਸ ਬਾਰੇ ਤਾਂ ਰੋਜ਼ਾਨਾ ਹੀ ਨਹੀਂ, ਜੇ ਤੁਸੀਂ ਇੰਟਰਨੈਸ਼ਨਲ ਲੈਵਲ ਦੀਆਂ ਰਿਪੋਰਟਾਂ ਦੇਖਦੇ ਹੋ ਤੇ ਫਿਰ ਤੁਹਾਨੂੰ ਨਜ਼ਰ ਆ ਜਾਂਦਾ ਹੈ ਕਿ ਭਾਈ ਨਾਜ਼ੀਆਂ ਤੋਂ ਬਾਅਦ ਜਾਂ ਉਸ ਇਟਲੀ ਦੇ ਫਾਸ਼ਿਸਟ ਮੁਸੋਲਿਨੀ ਤੋਂ ਬਾਅਦ ਇਹ ਉਹ ਸਿਸਟਮ ਹੈ। ਉੱਥੇ ਵੀ ਜਿੰਨੀ ਆਬਾਦੀ ਹੈ ਉਨੀ ਤਾਂ ਯੂਰਪ ਦੀ ਹੈ ਹੀ ਨਹੀਂ ਸੀ, ਸਾਰੇ ਯੂਰਪ ਦੀ ਨਹੀਂ ਸੀ। ਵੀ ਕਿਸ ਕਦਰ ਕਿੰਨੇ ਲੋਕ ਇਹਨਾਂ ਦੀ ਉਸ ਨਫ਼ਰਤ ਦਾ ਸ਼ਿਕਾਰ ਨੇ। ਫਿਰ ਗੱਲ ਇੱਥੇ ਨਹੀਂ ਮੁੱਕਦੀ। ਅਸੀਂ ਇਹ ਦੇਖਦੇ ਹਾਂ ਕਿ ਹਿੰਦੂਤਵਾ ਦੀ ਆਈਡੀਓਲੋਜੀ ਵਾਲਿਆਂ ਨੇ RSS ਦੀ ਛਤਰ ਛਾਇਆ ਜਾਂ RSS ਦੀ ਕਮਾਂਡ ਥੱਲੇ ਦੁਨੀਆ ਭਰ ਦੇ ਵਿੱਚ ਸਿੱਧੀਆਂ ਹਿੰਦੂ ਫਾਊਂਡੇਸ਼ਨ, ਹਿੰਦੂ ਸਵੈਮ ਸੇਵਕ ਔਰ ਕਿੰਨੀਆਂ ਦਰਜਨਾਂ ਜਿਹੜੀਆਂ ਆਰਗੇਨਾਈਜੇਸ਼ਨਾਂ ਫਲੋਟ ਕੀਤੀਆਂ। ਉਹ ਯੂਨੀਵਰਸਿਟੀਆਂ ਦੇ ਅੰਦਰ RSS ਦੇ ਹਿੰਦੂਤਵਾ ਦੀ ਵਿਚਾਰਧਾਰਾ ਦੀਆਂ ਚੇਅਰ ਸਥਾਪਿਤ ਕਰਨ, ਨਫ਼ਰਤ ਫੈਲਾਉਣ। ਔਰ ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਵੇਰਵੇ 'ਚ ਗੱਲ ਕੀਤੀ ਸੀ ਕਿ ਕਿਸ ਹੱਦ ਤੱਕ ਜਾ ਕੇ ਉਹ ਸਿੱਖਾਂ ਦੇ ਖਿਲਾਫ ਉਹਨਾਂ ਨੇ ਕਿਸਾਨ ਲਹਿਰ ਦੇ ਚੱਲਦੇ ਆ ਈਵਨ ਸਿੱਧੇ ਹਮਲੇ ਕਰਨ ਤੱਕ। ਔਰ ਹੁਣ ਵੀ ਜਿਸ ਲੈਵਲ ਦੇ ਉੱਤੇ ਉਹ ਯੂਨੀਵਰਸਿਟੀਆਂ ਦੇ ਵਿੱਚ ਡਿਸੀਜਨ ਮੇਕਿੰਗ ਨੂੰ ਪ੍ਰਭਾਵਿਤ ਕਰ ਰਹੇ ਨੇ, ਏਜੰਡੇ ਜਿਹੜੇ ਨੇ ਉਹ ਸੈੱਟ ਕਰ ਰਹੇ ਨੇ ਪੈਸੇ ਦੇ ਜ਼ੋਰ ਨਾਲ ਜਾਂ
ਉਹ ਸਾਰੇ ਨੂੰ ਇਵੇਂ ਹੀ ਅਸੀਂ ਰਟਗਰ ਯੂਨੀਵਰਸਿਟੀ ਦੇ ਹਵਾਲੇ ਨਾਲ ਨਿਊ ਜਰਸੀ 'ਚ ਵੀ ਗੱਲ ਕੀਤੀ ਸੀ ਕਿ ਉਹਨਾਂ ਨੇ ਜਦੋਂ ਕਿ ਇੱਕ ਇੰਟਰਨੈਸ਼ਨਲ ਲੈਵਲ ਦਾ ਕਿ ਭਾਈ ਇਹ ਹਿੰਦੂਤਵਾ ਆਈਡੀਓਲੋਜੀ ਕਿਵੇਂ ਨਾਜ਼ੀਆਂ ਵਰਗੀ ਹੈ, ਕਿਸ ਕਿਸਮ ਦਾ ਉਹਨਾਂ ਨੇ ਮਾਹੌਲ ਸਿਰਜਿਆ, ਉੱਥੋਂ ਦੀ ਜਿਹੜੀ ਕੰਸਰਨ ਡਿਪਾਰਟਮੈਂਟ ਦੀ ਹੈੱਡ ਆਫ ਡਿਪਾਰਟਮੈਂਟ ਸੀ ਉਸ ਨੂੰ ਕਿਵੇਂ ਟਰੋਲ ਕੀਤਾ ਗਿਆ, ਕਿਵੇਂ ਡੈਥ ਥ੍ਰੈਟ। ਸੋ ਆਲ ਓਵਰ ਜੇ ਦੇਖਣਾ ਹੋਏ ਕਿ ਵੀ ਇਸ ਵੇਲੇ ਇਹ ਜਿਹੜੇ ਹਿੰਦੂ ਤਵੀਆਂ ਨੇ ਇਕੱਲਾ ਇਹ ਨਹੀਂ ਕਿ ਵੀ ਵਿਦਨ ਦਾ ਇੰਡੀਅਨ ਮੈਪ ਉਹਨਾਂ ਨੇ ਆਪਣੀ ਉਸ ਨਫ਼ਰਤੀ ਲਹਿਰ ਨੂੰ ਬਾਹਰ ਨਿਕਲ ਕੇ ਵੀ ਜਿਵੇਂ ਐਗਰੈਸਿਵਲੀ ਉਹ ਚੈਲੰਜ ਕਰਦੇ ਨੇ ਹਰ ਥਾਂ ਤੇ। ਔਰ ਈਵਨ ਅਸੀਂ 15 ਅਗਸਤ ਦੇ ਹਵਾਲੇ ਨਾਲ 2 ਘਟਨਾਵਾਂ ਦਾ ਜ਼ਿਕਰ ਕੀਤਾ ਸੀ ਕਿ ਕਿਵੇਂ LA ਦੇ ਵਿੱਚ ਉਹਨਾਂ ਨੇ ਹਿੰਦੂ ਤਵੀਆਂ ਨੇ ਜਿਹੜੇ ਪ੍ਰੋਟੈਸਟਰ ਸੀ ਜਿਹੜੇ ਕਿ ਜਸਟਿਸ ਦੀ ਮੰਗ ਕਰ ਰਹੇ ਸੀ, ਯੰਗ ਬੱਚੇ, ਉਹਨਾਂ ਦੇ ਉੱਤੇ ਅਟੈਕ ਕੀਤਾ ਔਰ ਉਹਨਾਂ ਨੂੰ ਸ਼ਿਕਾਰ ਬਣਾਇਆ। ਔਰ ਇਸ ਕਿਸਮ ਦਾ ਮਾਹੌਲ ਹੀ ਅਸੀਂ ਦੂਸਰੀਆਂ ਥਾਵਾਂ ਤੇ ਦੇਖਦੇ ਹਾਂ। ਹੁਣ ਜਿਹੜਾ ਖੁਦ ਐਗਰੈਸਰ ਹੈ, ਖੁਦ ਹਮਲਾਵਰ ਹੈ, ਖੁਦ ਚੋਰ ਹੈ, ਉਹਨੂੰ ਇਹ ਨਜ਼ਰ ਆ ਰਿਹਾ ਕਿ ਵੀ ਇਹ ਸਾਡਾ ਇਹ ਜਿਹੜਾ ਇਮੇਜ ਹੈ ਉਹ ਸਾਹਮਣੇ ਆ ਰਿਹਾ ਕੀ ਹੈ। ਫਿਰ ਉਹਦਾ ਤਰੀਕਾ ਇਹ ਹੁੰਦਾ ਵੀ ਤੁਸੀਂ ਰਲ ਕੇ ਕਹੋ ਜੀ ਚੋਰ ਚੋਰ। ਹੁਣ ਦੂਸਰੀ ਲਾਈਨ ਉਦੋਂ ਸਾਹਮਣੇ ਆਈ ਜਦੋਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਇਮਰਾਨ ਖਾਨ ਦੀ ਹਕੂਮਤ ਵੱਲੋਂ ਜਿਹੜਾ ਇਸਲਾਮੋਫੋਬੀਆ ਦਾ ਇਸ਼ੂ ਲਿਆਂਦਾ ਗਿਆ ਕਿ ਭਾਈ ਕਿਵੇਂ ਹੈ, ਔਰ UN ਨੇ ਰੈਜ਼ੋਲੂਸ਼ਨ ਵੀ ਕੀਤਾ 23 ਤਰੀਕ ਅਸੀਂ ਪਿਛਲੇ ਦਿਨਾਂ ਦੇ ਵਿੱਚ ਇਹ ਡਿਸਕਸ ਵੀ ਕੀਤਾ ਸੀ ਕਿ ਉਹਨੂੰ UN ਨੇ ਰੈਕਗਨਾਈਜ਼ ਕੀਤਾ ਕਿ ਇਸਲਾਮੋਫੋਬੀਆ ਜਿਹੜਾ ਇਹ ਰੀਅਲੀ ਐਗਜ਼ਿਸਟ ਕਰਦਾ ਹੈ ਔਰ ਇਹਨੂੰ ਕਿਵੇਂ ਜਿਹੜਾ ਠੱਲ ਪਾਈ ਜਾਏ। ਔਰ ਈਵਨ UN ਦੇ ਉਸ ਸੈਸ਼ਨ ਦੇ ਵਿੱਚ ਵੀ ਇੰਡੀਅਨ ਰਿਪਰੈਜ਼ੈਂਟੇਟਿਵ ਨੇ ਉਦੋਂ ਤੇ ਈਵਨ ਸਿੱਖਾਂ ਦਾ ਵੀ ਨਾਂ ਇਸਤੇਮਾਲ ਕੀਤਾ ਕਿ ਜੀ ਸਿੱਖਾਂ ਬੌਧੀਆਂ ਜੈਨੂਆਂ ਤੇ ਹਿੰਦੂਆਂ ਦੇ ਖਿਲਾਫ ਬਹੁਤ ਜਿਹੜੀ ਹੈ ਉਹ ਨਫ਼ਰਤ ਫੈਲਾਈ ਜਾ ਰਹੀ ਹੈ, ਇਸ ਲਈ ਹਿੰਦੂ ਫੋਬੀਆ ਜਿਹੜਾ ਇਸ ਨੂੰ ਵੀ ਇਹ ਰੈਕਗਨਾਈਜ਼ ਕੀਤਾ ਜਾਏ। ਉਦੋਂ ਤਾਂ ਸਿੱਖਾਂ ਨੂੰ ਇਸਤੇਮਾਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਡੇਟਾ ਅਮਰੀਕਾ ਦੇ ਵਿੱਚ ਦੇਖਦੇ ਹਾਂ ਹੇਟ ਕ੍ਰਾਈਮਸ ਦਾ, ਸਿੱਖਾਂ ਨੇ ਘੱਟੋ ਘੱਟ ਆਪਣੀ ਅਲੱਗ ਕੈਟਾਗਰੀ ਬਣਵਾ ਲਈ ਹੈ ਕਿ ਭਾਈ ਸਭ ਤੋਂ ਜ਼ਿਆਦਾ ਹੋ ਰਹੇ ਨੇ, ਜ਼ਾਹਰ ਹੈ ਬਾਕੀਆਂ ਦੇ ਖਿਲਾਫ ਵੀ ਨੇ। ਲੇਕਿਨ ਈਵਨ ਉੱਥੇ ਤਾਂ UN 'ਚ ਇਸਲਾਮੋਫੋਬੀਆ ਨੂੰ ਅਪੋਜ਼ ਕਰਨ ਲਈ ਉਹ ਸਿੱਖਾਂ ਨੂੰ ਆਪਣੇ ਨਾਲ ਰਲਾ ਲੈਣੇ, ਦੱਸਣ ਲਈ ਦੇਖੋ ਜੀ ਸਿੱਖਾਂ ਦੇ ਖਿਲਾਫ ਵੀ ਜਿਹੜਾ ਹੈ ਉਹ ਹੇਟ ਕ੍ਰਾਈਮ ਹੁੰਦਾ ਤੇ ਇਹ ਵੀ ਹਿੰਦੂ ਫੋਬੀਆ 'ਚ ਆਉਂਦਾ। ਪਰ ਹੁਣ ਕਿਉਂਕਿ ਸਿੱਖਾਂ ਦਾ ਇੰਟਰਨੈਸ਼ਨਲ ਚੈਲੰਜ ਇਹਨਾਂ ਨੂੰ ਬਹੁਤ ਫਿਕਰਮੰਦੀ 'ਚ ਪਾ ਰਿਹਾ ਹੈ ਕਿ ਖਾਲਿਸਤਾਨ ਦੀ ਲਹਿਰ ਜਿਹੜੀ ਹੈ ਉਹ ਪੂਰੇ ਜੋਬਨ ਵੱਲ ਜਾ ਰਹੀ ਹੈ। ਰੈਫਰੈਂਡਮ 2020 ਦਾ ਇੱਕ ਆਪਣਾ ਜਿਹੜਾ ਪ੍ਰੈਸ਼ਰ ਹੈ, ਪਲੱਸ ਸਿੱਖਾਂ ਦੀ ਅਵੇਅਰਨੈਸ, ਜਿਵੇਂ ਹਰ ਲੈਵਲ ਦੇ ਉੱਤੇ ਸਿੱਖ ਜਿਹੜੇ ਨੇ ਉਹਨਾਂ ਨੂੰ ਚੈਲੰਜ ਕਰ ਰਹੇ ਨੇ। ਹੁਣ ਇਹਨਾਂ ਨੂੰ ਲੱਗਾ ਕਿ ਵੀ ਨਹੀਂ, ਇਹ ਕਹਾਣੀ ਜਿਹੜੀ ਹੈ ਨਾ ਇਹ ਈਵਨ ਸਿੱਖਾਂ ਨੂੰ ਵੀ ਐਗਰੈਸਰ ਬਣਾ ਰਹੇ ਨੇ ਕਿ ਜੀ ਉਹ ਹਿੰਦੂ ਫੋਬੀਆ ਕ੍ਰੀਏਟ ਕਰ ਰਹੇ ਨੇ। ਔਰ ਇਹ ਕਿਤੇ ਆਮ ਥਾਂ ਤੇ ਨਹੀਂ। ਅਸੀਂ ਜਦੋਂ ਗੱਲ ਕਰਦੇ ਹਾਂ, ਜਦੋਂ 1-2 ਸਟੋਰੀਜ਼ ਕਿਤੇ ਨਿਊਯਾਰਕ ਟਾਈਮ ਜਾਂ ਵਾਸ਼ਿੰਗਟਨ ਪੋਸਟ ਫੇਰ ਜਿਹੀਆਂ ਆ ਜਾਂਦੀਆਂ ਨੇ, ਅਸੀਂ ਵੀ ਜਿਹੜਾ ਉਹ ਪੁੱਠੀਆਂ ਛਾਲਾਂ ਮਾਰਨ ਲੱਗ ਜਾਂਦੇ। ਪਰ ਇਹਨਾਂ ਨੇ ਕਿਵੇਂ ਬਾਹਰਲੇ ਮੀਡੀਆ ਨੂੰ ਪ੍ਰਭਾਵਿਤ ਕੀਤਾ, ਉਹ ਇੱਕ ਵੱਡੀ ਇਨਵੈਸਟੀਗੇਸ਼ਨ ਜਿਹੜੀ ਯੂਰਪ ਦੀ NGO ਨੇ ਕੀਤੀ ਸੀ ਡਿਸਇਨਫੋ ਲੈਬ ਦੇ ਥੱਲੇ ਕਿ 650 ਤੋਂ ਜ਼ਿਆਦਾ ਜਿਹੜੇ ਵੈਬਸਾਈਟ, ਪੋਰਟਲ, ਨਿਊਜ਼ਪੇਪਰਸ, ਈਵਨ NGOs ਉਹਨਾਂ ਨੇ ਕ੍ਰੀਏਟ ਕੀਤੀਆਂ ਹੋਈਆਂ ਰਾਹ ਨੇ, ਉਹ ਕਿਵੇਂ ਪ੍ਰਭਾਵਿਤ ਕਰਦੇ ਨੇ। ਪਰ ਹੁਣ ਉਹਨਾਂ ਦੀ ਪਹੁੰਚ ਕਿਵੇਂ ਈਵਨ ਮੇਨ ਸਟ੍ਰੀਮ ਮੀਡੀਆ 'ਚ ਵੀ ਅਨਬੈਲੈਂਸਡ ਉਹਨਾਂ ਦੀ ਕੋਈ ਸਟੋਰੀ ਛਪ ਸਕਦੀ ਹੈ, ਮੈਨੂੰ ਹੈਰਾਨੀ ਵੀ ਹੋਈ। ਔਰ ਸਾਡੇ ਮਿੱਤਰ ਸਰ GC ਸਿੰਘ ਹਿਊਸਟਨ ਤੋਂ ਉਹਨਾਂ ਨੇ ਇਹ ਸਟੋਰੀ ਮੈਨੂੰ ਅੱਜ ਭੇਜੀ। ਮੈਂ ਤਾਂ ਟਰੈਵਲ ਦੇ ਦੌਰਾਨ ਜਿਹੜਾ ਇਸ ਨੂੰ, ਔਰ 29 ਅਗਸਤ ਨੂੰ ਇਹ ਵਾਸ਼ਿੰਗਟਨ ਪੋਸਟ ਪਬਲਿਸ਼ ਹੋਈ ਉਹਨਾਂ ਦੇ ਰਿਲੀਜਨ ਨਿਊਜ਼ ਸਰਵਿਸ। ਔਰ ਇਸ ਦੀ ਨਾਂ ਤੋਂ ਹੀ ਲੱਗਾ ਕਿ ਵੀ ਪਹਿਲਾਂ ਮੈਂ ਕਿਹਾ ਵੀ ਹੈ ਕੌਣ, ਇਹਦਾ ਲਿਖਾਰੀ ਕੌਣ ਹੈ, ਤੇ ਇਹ ਰਿਚਾ ਕਾਰਮਰਕਰ। ਸੋ ਜ਼ਾਹਰ ਹੈ ਮਰਾਠੀ ਓਰੀਜਨ ਜਾਂ ਰਿਚਾ ਲੇਡੀ ਨਾਂ ਹੈ, ਵਿਆਹੀ ਹੋਏਗੀ ਜਾਂ ਮਰਾਠਾ ਹੋਏਗੀ ਜਾਂ ਹੋਏਗਾ, ਕਿਉਂਕਿ ਇਹ ਸਾਰੇ ਕਰ ਜਿਹੜੇ ਨੇ ਮੰਗੇਸ਼ਕਰ ਔਰ ਦੂਜੇ ਸਭ ਮਰਾਠਾ ਰਹੇ। ਸੋ ਜ਼ਾਹਰ ਹੈ ਇੰਡੀਅਨ। ਹੁਣ ਤੁਸੀਂ ਇਹਦਾ ਹੈਡਿੰਗ ਉਹ ਦਿੱਤੀ ਹੈ ਰਿਲੀਜਨ ਸੈਕਸ਼ਨ 'ਚ, ਐਂਟੀ ਹਿੰਦੂ ਅਟੈਕਸ ਗਰੋ ਫਰੋਮ ਨਿਊਯਾਰਕ ਟੂ ਕੈਲੀਫੋਰਨੀਆ ਟਾਕੋ ਬੈਲ। ਕਿ ਨਿਊਯਾਰਕ ਤੋਂ ਲੈ ਕੇ ਕੈਲੀਫੋਰਨੀਆ ਦੀ ਟਾਕੋ ਬੈਲ ਤੱਕ ਜਿਹੜੇ ਨੇ ਐਂਟੀ ਹਿੰਦੂ ਅਟੈਕ ਹੋ ਰਹੇ ਨੇ। ਹੁਣ ਉਹਦੇ 'ਚ ਜਿਹੜੀ ਲੀਡ ਸਟੋਰੀ ਕਮਾਈ ਇਸ ਦੇ ਕਿ ਜੀ ਟਾਕੋ ਬੈਲ 'ਚ ਇੱਕ ਕ੍ਰਿਸ਼ਨਾ ਆਇਰ ਨਾਂ ਦਾ ਬੰਦਾ ਜਿਹੜਾ ਉਹਦੇ ਪੁੱਤਰ ਨੇ ਆਰਡਰ ਕੀਤਾ, ਉਹ ਪਿਕ ਕਰਨ ਗਿਆ ਤੇ ਉੱਥੇ ਉਹਨੂੰ ਇੱਕ ਜਿਹੜਾ ਖਾਲਿਸਤਾਨੀ ਨੇ ਜਿਹਨੇ ਆਹ ਪਾਇਆ ਹੋਇਆ ਸੀ ਡਰੈਸ, ਔਰ ਉਹਨੂੰ ਘੇਰਿਆ ਔਰ ਉਸ ਨੂੰ ਉਹਨੇ ਜਿਹੜਾ ਬਹੁਤ ਅਪਮਾਨਿਤ ਕੀਤਾ, ਉਹਨੂੰ ਡਰਟੀ ਹਿੰਦੂ ਕਿਹਾ, ਅਗਲੀ ਹਿੰਦੂ ਕਿਹਾ,
ਉਹਨੂੰ ਕਿਹਾ ਵੀ ਤੂੰ ਗਾਂ ਦੇ ਮੂਤ 'ਚ ਤੁਸੀਂ ਨਹਾਉਂਦੇ ਹੋ, ਔਰ ਇਹ ਸਾਰੇ ਦੇ ਵਿੱਚ ਉਹਨੇ ਕਿਹਾ ਵੀ ਉਹ ਉਹਦੀ ਵੀਡੀਓ ਬਣਾਈ ਗਿਆ। ਹੁਣ ਜੇ ਤਾਂ ਉਹਦੀ ਹੋਇਆ ਇਹ ਹੋਣਾ ਹੈ ਵੀ ਇਹਨੇ ਕੋਈ ਨਾ ਕੋਈ ਇਸ ਕਿਸਮ ਦੀ ਗੱਲ ਕਹੀ ਹੋਣੀ ਹੈ, ਔਰ ਉਹਨੇ ਫਿਰ ਇਹਨੂੰ ਜਿਹੜਾ ਉਹ ਦਿਖਾਇਆ ਜਿਹੜਾ ਅਸਲੀ ਰੰਗ। ਹੁਣ ਇਹ ਉਹਨੇ ਕਿਹਾ ਹੋਣਾ ਮੈਂ ਬਣਾ ਰਿਹਾ, ਉਹਨੇ ਕਿਹਾ ਖਸਮਾਂ ਨੂੰ। ਹੁਣ ਉਹ ਜਿਹੜਾ ਹਿੱਸਾ ਹੈ ਜਿਹੜਾ ਇਹਨੇ ਪ੍ਰਵੋਕ ਕੀਤਾ ਉਹ ਮਾਈਨਸ ਹੋ ਗਿਆ। ਹੁਣ ਇਹਦੇ ਥੱਲੇ ਵਿਕਟਮ ਬਣ ਗਏ, ਔਰ ਇਸ ਦੇ ਉੱਤੇ ਮੈਨੂੰ ਹੈਰਾਨੀ ਹੈ ਕਿ ਵਾਸ਼ਿੰਗਟਨ ਪੋਸਟ ਨੇ ਦੂਸਰੀ ਸਾਈਡ ਜਾਣੇ ਬਿਨਾ ਇਹਨੂੰ ਖਾਲਿਸਤਾਨੀਆਂ ਦੇ ਖਾਤੇ 'ਚ ਪਾ ਕੇ ਉਹਨੇ ਇਹ ਕਿਹਾ ਕਿ ਜੀ ਉਸ ਬੰਦੇ ਨੇ ਉਹਨੂੰ ਡਰਟੀ ਹਿੰਦੂ, ਅਗਲੀ ਹਿੰਦੂ ਕਿਹਾ, ਔਰ ਇਹ ਕਹਿ ਕੇ ਇਨਸਲਟ ਕੀਤਾ, ਔਰ ਅਖੀਰ 'ਚ ਬੜੇ ਸਾਜ਼ਿਸ਼ੀ ਤਰੀਕੇ ਦੇ ਨਾਲ ਇਹ ਕਹਿਣ ਦਾ ਯਤਨ ਕੀਤਾ। ਆਇਰ ਸੈਡ he had no idea what had spread the man's ire। ਉਹਨੂੰ ਕੋਈ ਆਈਡੀਆ ਹੀ ਨਹੀਂ। ਉਹ ਬੰਦਾ ਜਿਹੜਾ ਹੈ ਉਹਨੇ ਉਹਦੀ ਸ਼ਕਲੋਂ ਦੇਖ ਲਿਆ ਉਹ ਹੈ, ਔਰ ਉਹ ਪਬਲਿਕ ਪਲੇਸ ਟਾਕੋ ਬੈਲ ਤੇ ਉਹਨੂੰ ਫਿਰ ਉਹ ਕਹਿ ਰਿਹਾ ਕਿ ਭਾਈ ਇਹ ਜਿਹੜਾ ਹੈ ਮੈਨੂੰ ਤਾਂ ਪਤਾ ਹੀ ਨਹੀਂ ਸੀ। ਆਫਟਰ ਪੋਸਟਿੰਗ ਹਿਸ ਵੀਡੀਓ ਹੀ ਸੈਡ he learned from friends that an independence movement in the northern Indian state of Punjab has been stirring high feelings among Punjabis in North America। ਉਹਦੇ ਦੋਸਤਾਂ ਨੇ ਉਹਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਜਿਹੜੀ ਆਜ਼ਾਦੀ ਦੀ ਲਹਿਰ, ਇੱਥੇ ਖਾਲਿਸਤਾਨ ਲਫ਼ਜ਼ ਨਹੀਂ ਕਿਹਾ, ਕਿ ਉਹ ਜਿਹੜੀ ਆ ਉਹਨੇ ਬਾਹਰ ਵੀ ਬੜਾ ਪ੍ਰਭਾਵਿਤ ਕੀਤਾ ਹੈ। ਔਰ ਉਹਨੇ ਕਿਹਾ ਜੀ ਜਿਹੜੀ ਵੀਡੀਓ ਹੈ ਉਹਦੇ 'ਚ ਜਿਹੜਾ ਇਹ ਕੱਢਣ ਵਾਲਾ ਉਹ ਪੰਜਾਬੀ ਬੋਲ ਰਿਹਾ, ਇੰਦਰਾ ਗਾਂਧੀ ਨੂੰ ਗਾਲਾਂ ਕੱਢ ਰਿਹਾ, ਔਰ ਫਿਰ ਇਹ ਦੱਸਣ ਲਈ ਹੈ ਜਿਹੜਾ ਕਾਮਰਕਰ ਹੈ ਕਿ ਜੀ ਇੰਦਰਾ ਗਾਂਧੀ ਨੂੰ ਵੀ ਇਹ ਵਾਇਲੈਂਸ ਨਾਲ 2 ਸਿੱਖਾਂ ਨੇ ਉਹਦੇ ਬਾਡੀਗਾਰਡ ਨੇ ਮਾਰਿਆ ਸੀ। ਉਹਨੇ ਕਿਹਾ ਕਿ ਬਈ ਇਹ ਜਿਹੜਾ ਇੰਦਰਾ ਗਾਂਧੀ ਨੂੰ ਕਰ ਰਿਹਾ, ਔਰ ਫਿਰ ਉਹਨੇ ਕਿਹਾ ਕਿ ਬਈ ਉਹਦੇ ਇੱਕ ਟੈਟੂ ਵੀ ਸੀ, ਫਰੇਜ਼ ਫਰੋਮ ਏ ਸਿੱਖ ਪ੍ਰੇਅਰ। ਹੁਣ ਜੇ ਤੈਨੂੰ ਪਤਾ ਹੀ ਨਹੀਂ ਹੈ ਵੀ ਪੰਜਾਬ 'ਚ ਕੋਈ ਮੂਵਮੈਂਟ ਚੱਲ ਰਹੀ ਹੈ, ਤੈਨੂੰ ਸਿੱਖ ਪ੍ਰੇਅਰ ਦਾ ਕਿਵੇਂ ਪਤਾ ਲੱਗ ਗਿਆ, ਤੈਨੂੰ ਟੈਟੂ ਕਿਵੇਂ ਨਜ਼ਰ ਆ ਗਿਆ ਕਿ ਭਾਈ ਇਹ ਜਿਹੜਾ ਉਹ ਸਿੱਖ ਪ੍ਰੇਅਰ ਹੈ ਉਹਦੇ 'ਚ। ਸੋ ਇਸ ਤੋਂ ਤੁਸੀਂ ਦੇਖਦੇ ਹੋ ਵੀ ਕਿਵੇਂ ਇਹ ਜਿਹੜਾ ਹਿੰਦੂ ਫੋਬੀਆ ਟਰਮ ਜਿਹੜੀ ਇਹਨਾਂ ਨੇ ਘੜੀ ਹੈ, ਉਸ ਦੇ ਵਿੱਚ ਵੀ ਸਿੱਖਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਇਹਦਾ ਨਤੀਜਾ ਅਸੀਂ ਦੇਖਦੇ ਹਾਂ, ਇੱਕ ਘਟਨਾ ਜਿਹੜੀ ਹਜ਼ੂਰ ਸਾਹਿਬ ਤੋਂ ਮੁੜ ਰਿਹਾ ਪਰਿਵਾਰ ਜਿਹੜਾ ਹੈ ਉਹ ਹਰਿਆਣੇ ਦੇ ਇੱਕ ਢਾਬੇ ਦੇ ਉੱਤੇ, ਜਿੱਥੇ ਉਹਨਾਂ ਨੇ ਬਹੁਤ ਮਾੜਾ ਸਰਵ ਕੀਤਾ ਔਰ ਉਹਨਾਂ ਨੇ ਇਤਰਾਜ਼ ਕੀਤਾ ਪਰਿਵਾਰ ਨੇ, ਕਿਵੇਂ ਉਹਨਾਂ ਨੂੰ ਕੇਸਾਂ ਤੋਂ ਫੜ ਕੇ ਗੁੰਡਿਆਂ ਤੋਂ ਕਟਵਾਇਆ ਗਿਆ। ਔਰ ਅੱਜ ਹੀ ਮੈਂ ਇੱਕ ਸਟੋਰੀ ਮਨੋਜ ਦੂਹਨ ਜਿਹੜੇ ਹਰਿਆਣਵੀ ਜਾਟ ਸਿੱਖੀ 'ਚ ਆਏ ਨੇ ਉਹਨਾਂ ਦੀ ਮੈਂ ਦੇਖ ਰਿਹਾ ਸੀ, ਤਾਂ ਉਹਨਾਂ ਨੇ ਤਾਂ ਉਹ ਟਾਊਨ ਜਿਹੜਾ ਏਰੀਆ ਦਿੱਤੇ ਨੇ ਕਿ ਵੀ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਇੱਕ ਦੋਸਤ ਨੂੰ ਮੈਂ ਮਿਲਿਆ ਤੇ ਮੈਂ ਦੇਖਿਆ ਵੀ ਉਹਦੀ ਗੱਡੀ 'ਚ ਟੀਚਰ ਹੈ ਉਹ, ਤੇ ਬਹੁਤ ਸਾਰੇ ਕੜੇ ਸੀ, ਤੇ ਮੈਂ ਕਿਹਾ ਵੀ ਤੇਰੇ ਕੋਲ ਕੜੇ ਕੀ ਕਰਦੇ ਨੇ? ਤੇ ਉਹਨੇ ਕਿਹਾ ਜੀ ਆਹ ਸਕੂਲਾਂ ਦੇ ਵਿੱਚ ਮੈਂ ਜਿੱਥੇ ਆਇਆ ਉੱਥੇ ਬੱਚਿਆਂ ਦੇ ਕੜੇ ਲਵਾਏ ਜਾਂਦੇ ਨੇ, ਤੇ ਮੈਂ ਉਹ ਜਿਹੜੇ ਨੇ ਉਹ ਇਕੱਠੇ ਕਰਦਾ, ਮੈਨੂੰ ਇਹਨਾਂ ਦੀ ਬੇਅਦਬੀ ਚੰਗੀ ਨਹੀਂ ਲੱਗਦੀ। ਔਰ ਉਹਨਾਂ ਨੇ ਕਿਹਾ ਵੀ ਇਹ ਸਾਇਲੈਂਟਲੀ ਇਹ ਏਜੰਡੇ ਤੇ ਕੰਮ ਹੋ ਰਿਹਾ। ਹੁਣ ਜਿਹੜੇ ਇਸ ਲੈਵਲ ਦੇ ਏਜੰਡਿਆਂ ਤੇ ਕੰਮ ਕਰ ਰਹੇ ਨੇ ਉਹ ਬਾਹਰ ਉਹਨੂੰ ਟਾਕੋ ਬੈਲ ਦੇ ਉੱਤੇ ਇਸ ਸਾਰੇ ਨੂੰ ਇਸ ਘਟਨਾ ਨੂੰ ਜੋੜ ਰਹੇ ਕਿ ਜੀ ਇੰਦਰਾ ਗਾਂਧੀ ਨੂੰ ਉਹਨੇ ਕਿਹਾ ਜੀ ਫਰੀਮੌਂਟ ਪੁਲਿਸ ਆ ਗਈ ਹੈ ਜਾਂ ਦੂਜਾ ਉਹ ਇਹਨੂੰ ਕਰ ਰਿਹਾ। ਫਿਰ ਇਸ ਨੂੰ ਉਹਨੇ ਜਾ ਕੇ ਜਿਹੜੀ ਹੈ ਟੈਕਸਸ ਦੀ ਘਟਨਾ ਦੇ ਨਾਲ ਵੀ ਜੋੜਿਆ। ਉਹ ਘਟਨਾ ਵਾਪਰੀ 3-4 ਜਿਹੜੀਆਂ ਹਿੰਦੂ ਲੇਡੀਜ਼ ਸੀ ਉਹਨਾਂ ਨੂੰ ਇੱਕ ਮੈਕਸੀਕਨ ਅਮਰੀਕਨ ਨੇ ਜਿਹੜਾ ਬੁਰਾ ਭਲਾ ਕਿਹਾ ਸੀ, ਪਰ ਇਹਨੂੰ ਇਹਦੇ ਨਾਲ ਜੋੜਨਾ। ਫਿਰ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਐਗਜ਼ੈਕਟਿਵ ਡਾਇਰੈਕਟਰ ਸੁਹਾਗ ਸ਼ੁਕਲਾ ਔਰ ਦੂਜਾ ਉਹ ਇਹ ਕਹਿ ਰਿਹਾ ਕਿ ਵੀ ਇਹ ਦਾ ਅਟੈਕਰਸ ਯੂਜ਼ਿੰਗ ਫਰੇਜ਼ਸ ਸਪੋਰਟਿਵ ਆ ਸੇਮ ਪੰਜਾਬੀ ਸੈਪਰੇਟਿਸਟ ਮੂਵਮੈਂਟ। ਸੋ ਹੁਣ ਇਸ ਹਿੰਦੂ ਫੋਬੀਆ ਨੂੰ ਇਹ ਖਾਲਿਸਤਾਨ ਦੇ ਖਾਤੇ 'ਚ ਪਾ ਰਹੇ ਨੇ। ਫਿਰ ਖੁਦ ਇਹ ਆਪਣੀ ਰਿਪੋਰਟ ਦੇ ਵਿੱਚ ਇਹਨਾਂ ਦਾ ਉਹ ਹਿੰਦੂਤਵੀ ਜਰਨਲਿਸਟ ਕਹਿੰਦਾ ਹੈ ਕਿ ਵੀ ਅਕੋਰਡਿੰਗ ਟੂ FBI's hate crime data explorer last updated in 2020 there were 11 hate offenses recorded that year as anti-Hindu compared to 110 anti-Muslim and 89 anti-Sikh incidents। ਹੁਣ ਜੇ ਜਿਹੜਾ FBI ਦਾ ਡਾਟਾ ਹੈ ਉਹ ਕਹਿ ਰਿਹਾ ਵੀ ਸਿਰਫ 11 ਕੇਸਿਸ ਜਿਹੜੇ ਨੇ ਉਹ ਹੇਟ ਅਫੈਂਸ ਦੇ ਹਿੰਦੂਆਂ ਦੇ ਖਿਲਾਫ ਹੋਏ, ਸਿੱਖਾਂ ਦੇ ਖਿਲਾਫ 99 ਨੇ ਔਰ ਮੁਸਲਮਾਨਾਂ ਦੇ ਖਿਲਾਫ 110 ਨੇ, ਤੇ ਹਿੰਦੂ ਫੋਬੀਆ ਕਿੱਥੋਂ ਹੋ ਗਿਆ? ਪਰ ਉਹ ਕਹਿੰਦਾ ਵੀ ਨਹੀਂ ਇਹ ਜਿਹੜੀ ਸਟੱਡੀ ਹੈ ਇਹਦੀ ਥਾਂ ਤੇ ਅਸੀਂ ਰਟਕਰ ਯੂਨੀਵਰਸਿਟੀ ਨੈਟਵਰਕ ਕੰਟੈਜੀਅਨ ਲੈਬ ਦੀ ਸਟੱਡੀ, ਉਹਨੇ ਕਿਹਾ ਜੀ ਐਂਟੀ ਹਿੰਦੂ ਸੈਂਟੀਮੈਂਟਸ ਬਹੁਤ ਰਾਈਜ਼ ਦੇ ਨੇ ਔਰ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਦੇ ਲੀਡ ਰਿਸਰਚਰ ਨੇ ਇਹ ਕਿਹਾ ਕਿ ਆਨਲਾਈਨ ਜਿਹੜਾ ਉਹ ਬੜੇ ਡਰਟੀ ਔਰ ਸਕੈਮਿੰਗ ਜਿਹੜਾ ਹਿੰਦੂਆਂ ਬਾਰੇ ਕਿਹਾ ਜਾ ਰਿਹਾ ਹੈ ਔਰ ਇਹ ਜਿਹੜਾ ਹਿੰਦੂਆਂ ਨੂੰ ਡੈਪਿਕਸ਼ਨਸ ਆਫ ਹਿੰਦੂਜ਼ ਬੀਇੰਗ ਬਰੂਟਲਾਈਜ਼ਡ many of the memes he said were manufactured out of commonly used tropes against Jewish people using tilak, swastika and bindis
ਟੂ ਸਿਗਨੀਫਾਈ ਹਿੰਦੂ, ਮਤਲਬ ਉਹ ਵਿਕਟਿਮਹੁੱਡ ਕਾਰਡ ਪਲੇ ਕਰਨ ਦੀ ਲਾਈਨ ਹੈ। ਔਰ ਇਸ ਸਾਰੇ ਦੇ ਚੱਲਦਿਆਂ ਵਿੱਚ ਹੀ ਉਹਨਾਂ ਨੇ ਫਿਰ ਗਾਂਧੀ ਦਾ ਉਹਨਾਂ ਨੇ ਕਿਹਾ ਜੀ ਦੇਖੋ ਗਾਂਧੀ ਦੇ ਮੂਰਤੀਆਂ ਵੀ ਜਿਹੜੀਆਂ ਨੇ ਉਹ ਤੋੜ ਦਿੱਤੀਆਂ, ਉਹ ਵੀ ਖਾਲਿਸਤਾਨੀਆਂ ਦੇ ਖਾਤੇ 'ਚ। ਹੁਣ ਗਾਂਧੀ ਨੂੰ ਤਾਂ ਭਾਈ ਤੁਸੀਂ ਮਾਰਿਆ, ਹਿੰਦੂ ਤਵੀਆਂ ਨੇ, ਨਥੂਰਾਮ ਗੋਡਸੇ ਨੇ ਮਾਰਿਆ, ਉਹੀ ਹੇਟਰਡ ਦੀ ਫਿਲਾਸਫੀ ਥੱਲੇ ਹੁਣ ਤੁਸੀਂ ਦੂਸਰਿਆਂ ਨੂੰ ਮਾਰ ਰਹੇ ਹੋ। ਬਿਲਕੁਲ ਗਾਂਧੀ ਕੋਈ ਰਿਲੀਜੀਅਸ ਫਿਗਰ ਤਾਂ ਨਹੀਂ ਹੈ। ਜੇ ਤੁਸੀਂ ਹਿੰਦੂ ਫੋਬੀਆ ਦੀ ਗੱਲ ਕਰਦੇ ਹੋ ਤੇ ਗਾਂਧੀ ਦਾ ਬੁੱਤ ਤੋੜਨਾ, ਜਿਹਨੇ ਵੀ ਤੋੜਿਆ ਉਹ ਕਿਵੇਂ ਹਿੰਦੂ ਫੋਬੀਆ ਹੋ ਗਿਆ। ਸੋ ਕੁੱਲ ਮਿਲਾ ਕੇ ਮੈਂ ਇਹ ਦੇਖ ਰਿਹਾ ਕਿ ਵੀ ਜਿਹੜਾ ਪਾਰਟ ਸਾਨੂੰ ਲੱਗਦਾ ਸੀ ਕਿ ਭਾਈ ਇਹ ਐਕਸਪੋਜ਼ ਹੋ ਰਹੇ ਨੇ ਦੁਨੀਆ ਦੇ ਵਿੱਚ, ਜੋ ਕਰ ਰਹੇ ਨੇ, ਇਹ ਹੁਣ ਵਿਕਟਮ ਬਣ ਕੇ ਨਵੇਂ ਅਵਤਾਰ ਦੇ ਵਿੱਚ ਵਿਕਟਮ ਦੇ ਆ ਕੇ ਹਿੰਦੂ ਫੋਬੀਆ ਤੇ ਉਹ ਵੀ ਸਿੱਖਾਂ ਦੇ ਖਾਤੇ 'ਚ ਪਾ ਰਹੇ ਨੇ ਜੀ ਕਿ ਦੇਖੋ ਗਾਂਧੀ ਦੇ ਬੁੱਤ ਵੀ ਇਹ ਤੋੜ ਰਹੇ ਨੇ। ਖਾਲਿਸਤਾਨੀਆਂ ਨੇ ਟਾਕੋ ਬੈਲ ਤੇ ਉਹਨੂੰ ਕ੍ਰਿਸ਼ਨਨ ਆਇਰ ਨੂੰ ਜਿਹੜਾ ਹੈ ਉਹ ਡਰਟੀ ਹਿੰਦੂ ਕਹਿ ਦਿੱਤਾ, ਉਹਨੂੰ ਅਗਲੀ ਕਹਿ ਦਿੱਤਾ, ਉਹਨੂੰ ਮੂਤ ਨਾਲ ਨਹਾਉਣ ਵਾਲਾ ਕਹਿ ਦਿੱਤਾ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇਹਨਾਂ ਦੀ ਪ੍ਰੋਪੇਗੈਂਡਾ ਮਿਲ ਜਿਹੜੀ ਹੈ ਉਹ ਕਿੰਨੀ ਤੇਜ਼ੀ ਦੇ ਨਾਲ ਚੱਲ ਰਹੀ ਹੈ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਖਿਲਾਫ ਹਿੰਦੂ ਧਮੀਆਂ ਵੱਲੋਂ ਖਾਲਿਸਤਾਨੀ ਹੋਣ ਦੀ ਚਲਾਈ ਗਈ ਨਫ਼ਰਤੀ ਮੁਹਿੰਮ ਆਪਣੇ ਆਪ ਵਿੱਚ ਇਹ ਸਾਬਤ ਕਰਦੀ ਹੈ ਕਿ ਸਿੱਖ ਕੌਮ ਨੂੰ ਖਾਲਿਸਤਾਨ ਕਿਉਂ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਮੇਂ-ਸਮੇਂ ਕੁਛ ਨਾ ਕੁਛ ਐਸਾ ਸਾਹਮਣੇ ਆਉਂਦਾ ਹੈ ਜਿਹੜਾ ਗੈਰਤਮੰਦ ਸਿੱਖਾਂ ਨੂੰ ਤਾਂ ਇਹ ਰਿਅਲਾਈਜ਼ ਕਰਵਾਉਂਦਾ ਹੈ ਕਿ ਭਾਈ ਗੁਲਾਮੀ ਕਿਹਨੂੰ ਕਹਿੰਦੇ ਨੇ। ਔਰ ਉਹ ਹਰ ਘਟਨਾ ਉਹਨਾਂ ਦੇ ਇਸ ਵਿਸ਼ਵਾਸ ਨੂੰ ਦੁਬਾਲਾ ਕਰਦੀ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਜਿਹੜਾ ਹੈ ਉਹ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਪਰ ਇੱਕ ਤਬਕਾ ਉਹ ਵੀ ਹੈ ਜਿਹੜੇ ਇਸ ਹਰ ਘਟਨਾ ਤੋਂ ਬਾਅਦ ਡਰ ਕੇ ਹੋਰ ਵੀ ਭਾਰਤ ਮਾਤਾ ਕੀ ਜੈ ਵਾ ਲੱਗਦੇ ਨੇ। ਉਹ ਪੁੱਠੇ ਹੋ ਕੇ ਸਿੱਧੇ ਹੋ ਕੇ ਲਟਕ ਕੇ ਸਾਬਤ ਕਰਨਾ ਚਾਹੁੰਦੇ ਨੇ ਕਿ ਉਹ ਬੜੇ ਖੈਰ ਖਵਾਹ ਨੇ ਭਾਰਤ ਦੇ। ਔਰ ਮੈਨੂੰ ਮੈਂ ਹੁਣ ਕੋਟ ਮੇਰੇ ਸਾਹਮਣੇ ਨਹੀਂ ਹੈ, ਇੱਕ ਫਿਲਾਸਫਰ ਮੈਂ ਉਹਨੂੰ ਕ੍ਰੈਡਿਟ ਦੇਣਾ ਚਾਹੁੰਦਾ ਸੀ ਉਹਦੇ ਨਾਂ ਦਾ, ਪਰ ਉਹਦੀ ਲੁਬੇ ਲਬਾਬ ਇਹ ਹੈ ਕਿ ਵੀ the bird in the cage thinks that the flying bird has an illness। ਕਿ ਜਿਹੜਾ ਪਿੰਜਰੇ ਦਾ ਪੰਛੀ ਹੈ ਉਹ ਜਦੋਂ ਉੱਡਦੇ ਵੱਲ ਦੇਖਦਾ ਕਹਿੰਦਾ ਇਹਨੂੰ ਕੋਈ ਬਿਮਾਰੀ ਹੈ ਕਿ ਵੀ ਉਹਨੂੰ ਲੱਗਦਾ ਵੀ ਪਿੰਜਰਾ ਬਹੁਤ ਸੋਹਣਾ, ਚੂਰੀ ਹੈ, ਇਹ ਤਕਲੀਫ ਕਰਨ ਦੀ ਕੀ ਲੋੜ ਹੈ। The bird in the cage thinks that flying bird has an illness, ਕਿ ਉਹਨੂੰ ਕੋਈ ਬਿਮਾਰੀ ਹੈ। ਹੁਣ ਇਹੀ ਹਾਲ ਹੈ ਜਿਹੜੇ ਲੋਕ ਗੁਲਾਮੀ ਦੇ ਵਿੱਚ ਰਹਿ ਰਹੇ ਨੇ, ਜੀ ਰਹੇ ਨੇ, ਗੁਲਾਮੀ ਨੂੰ ਕਬੂਲ ਕਰ ਲੈਂਦੇ ਨੇ,
ਉਹਨਾਂ ਨੂੰ ਲੱਗਦਾ ਹੈ ਵੀ ਇਹ ਜਿਹੜੇ ਆਜ਼ਾਦੀ ਵਾਲੀ ਗੱਲ ਕਰਨ ਵਾਲੇ ਸਿੱਖ ਨੇ, ਖਾਲਿਸਤਾਨ ਕਰਨ ਵਾਲੇ ਨੇ, ਇਹ ਸਾਨੂੰ ਛਿੱਤਰ ਪਾਉਂਦੇ ਨੇ। ਹੁਣ ਲੇਟੈਸਟ ਘਟਨਾ ਜਿਹਦਾ ਜ਼ਿਕਰ ਅਜੇ ਵੀ ਮੀਡੀਆ ਤੇ ਕੋਈ ਉਹ ਠੱਲਣ ਦਾ ਨਾਂ ਨਹੀਂ ਲੈ ਰਿਹਾ, ਅਰਸ਼ਦੀਪ ਸਿੰਘ ਕ੍ਰਿਕਟਰ, ਯੰਗ ਮੈਨ ਜ਼ਾਹਰ ਹੈ, ਇੱਕ ਸਿੱਖ ਜਿਹੜਾ ਸਿੱਖੀ ਸਰੂਪ 'ਚ ਵੀ ਹੈ, ਹੱਥ 'ਚ ਕੜਾ ਵੀ ਉਹਨੇ ਪਾਇਆ ਹੋਇਆ, ਔਰ ਉਸ ਵੱਲੋਂ ਇੱਕ ਕੈਚ ਦਾ ਛੁੱਟਣਾ ਉਹ ਸਮੁੱਚੀ ਸਿੱਖ ਕੌਮ ਔਰ ਉਸ ਦੇ ਉੱਤੇ ਲਾਇਆ ਸਵਾਲੀਆ ਨਿਸ਼ਾਨ। ਹੁਣ ਇਸ ਨਾਲ ਔਰ ਇੱਕਦਮ ਹਿੰਦੂਤਵੀ ਟਰੋਲਰਸ ਦਾ ਔਰ ਦੂਜਾ ਨਿਕਲ ਕੇ ਉਹਨੂੰ ਖਾਲਿਸਤਾਨੀ ਕਹਿਣਾ। ਹੁਣ ਐਡਿਟ ਵੀ ਉਹਦੇ ਪ੍ਰੋਫਾਈਲ ਨੂੰ ਵਿਕੀਪੀਡੀਆ ਦੇ ਉੱਤੇ ਕਰਕੇ ਮੈਂ ਖਾਲਿਸਤਾਨੀ ਹਾਂ ਦੇ ਲਫ਼ਜ਼ ਜੋੜ ਕੇ ਉਹਨਾਂ ਨੇ ਕੈਂਪੇਨ ਸ਼ੁਰੂ ਕੀਤਾ। ਇੱਕ ਪਾਸੇ ਉਹਨਾਂ ਨੇ ਪਾਕਿਸਤਾਨ ਦੇ ਸਿਰ ਮੜਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਟੈਕਨੋਲੋਜੀ ਮਿਨਿਸਟਰ ਜਾਂ ਦੂਜੇ ਨੇ ਕਿਹਾ ਜੀ ਅਸੀਂ ਉਹਨਾਂ ਨੂੰ ਕਿਹਾ ਇਹ ਐਡਿਟ ਜਿਹੜਾ ਪਾਕਿਸਤਾਨ 'ਚ ਕੀਤਾ ਗਿਆ, ਜਿਹੜੇ ਕੁੱਤੇ ਸਰਸੇ ਵਰਗੇ ਰੱਖੇ ਹੋਏ ਨੇ, ਰਵਨੀਤ ਬਿੱਟੂ, ਸਰਸਾ, ਦੂਜੇ, ਉਹਨਾਂ ਤੋਂ ਸਰਸੇ ਨੇ ਕਿਹਾ ਜੀ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ, ਪਾਕਿਸਤਾਨ ਕੋਲ ਪ੍ਰੋਟੈਸਟ ਕਰੋ। ਹੁਣ ਕਵਰ ਅਪ ਉਹ ਕਰਨਾ, ਕਿਉਂਕਿ ਹਿੰਦੂਤਵੀ ਜ਼ਹਿਨੀਅਤ ਸਾਹਮਣੇ ਆਉਂਦੀ ਹੈ ਕਿ ਭਾਈ ਉਹ ਕਰ ਕੀ ਰਹੇ ਨੇ, ਕਿ ਬਈ ਕਿਵੇਂ ਇੱਕ ਪਲੇਅਰ ਜਿਹੜਾ ਕਦੇ ਜਿੱਤ ਸਕਦਾ ਕਦੇ ਹਾਰ ਸਕਦਾ, ਉਹ ਖੇਡ ਤੁਹਾਡੇ ਤਿਰੰਗੇ ਲਈ ਰਿਹਾ, ਲੇਕਿਨ ਉਸ ਦਾ ਈਵਨ ਸਿੱਖੀ ਸਰੂਪ ਵੀ ਜਿਹੜਾ ਇਹਨਾਂ ਨੂੰ ਉਹ ਟੋਲਰੇਟ ਨਹੀਂ ਹੁੰਦਾ। ਸੋ ਇਹਨਾਂ ਨੇ ਇੱਕ ਪੂਰੀ ਉਸ ਲਾਈਨ ਨੂੰ ਵੀ ਪਾਕਿਸਤਾਨ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਕਿ ਜੀ ਉਹਨਾਂ ਨੇ ਉਹ ਵਿਕੀਪੀਡੀਆ ਗੜਬੜ ਕੇ ਉਹਨਾਂ ਨੇ ਕਿਹਾ ਜੀ ਅਸੀਂ ਸੱਦ ਕੇ ਉਹਨਾਂ ਨੂੰ ਵਿਕੀਪੀਡੀਆ ਔਰ ਟਵਿੱਟਰ ਔਰ ਫਲਾਣਾ ਪ੍ਰੋਟੈਸਟ ਕੀਤਾ। ਹੁਣ ਇਹਦੇ ਤੇ ਬਹੁਤ ਅੱਛੀ ਟੇਕ ਜਿਹੜੀ ਹੈ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹਨਾਂ ਨੇ ਦਿੱਤੀ, ਔਰ ਉਹਨਾਂ ਨੇ ਇਸ ਨੂੰ ਜਿਹੜਾ ਇਸ ਇਸ਼ੂ ਨੂੰ, ਹਾਲਾਂਕਿ ਇੱਕ ਸਪੋਰਟਸ ਦਾ ਇਸ਼ੂ ਸੀ, ਸਿਆਸਤ ਦਾ ਤਾਂ ਹੈ ਨਹੀਂ, ਕੋਈ ਮੈਚ ਜਿੱਤ ਗਿਆ ਕੋਈ ਹਾਰ ਗਿਆ, ਉਹਨਾਂ ਨੇ ਕਿਹਾ ਕਿ ਵੀ ਅਰਸ਼ਦੀਪ ਸਿੰਘ ਇੱਕ ਖਿਡਾਰੀ ਹੈ, ਅਜੇ ਕ੍ਰਿਕਟਰ ਪਾਕਿਸਤਾਨ ਦੇ ਇਸ਼ਾਰੇ ਤੇ ਕੈਚ ਨਹੀਂ ਛੱਡਦੇ, ਪਰ ਸਾਨੂੰ ਇਸ ਗੱਲ ਦਾ ਜਵਾਬ ਦਿਓ ਕਿ 1962 ਵਿੱਚ ਨਹਿਰੂ ਨੇ ਲਦਾਖ ਖੇਤਰ ਦੇ 39,000 ਵਰਗ ਕਿਲੋਮੀਟਰ ਦਾ ਸਮਰਪਣ ਕਿਉਂ ਕੀਤਾ, ਅਤੇ 2020 ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਚੀਨ ਵੱਲੋਂ ਦੱਬਿਆ 900 ਵਰਗ ਕਿਲੋਮੀਟਰ ਦਾ ਖੇਤਰ ਕਿਉਂ ਛੱਡ ਦਿੱਤਾ। ਕੀ ਭਵਿੱਖ ਅਜਿਹੀਆਂ ਧੋਖੇਬਾਜ਼ੀਆਂ ਨਾਲ ਪ੍ਰਭਾਵਿਤ ਹੁੰਦਾ ਹੈ ਜਾਂ ਸਿਰਫ ਇੱਕ ਕੈਚ ਛੱਡਣ ਨਾਲ, ਕਿ ਵੀ ਉਹਨੇ ਜਿਹੜਾ ਉਹ 39,000 ਸਕੁਅਰ ਕਿਲੋਮੀਟਰ ਛੱਡਿਆ, ਇਹਨੇ 900 ਕਿਲੋਮੀਟਰ ਛੱਡਿਆ। ਉਹਨਾਂ ਨੂੰ ਤੁਸੀਂ ਜਿਹੜਾ ਪੁੱਛੋ ਇਹ ਇਧਰ ਇੱਕ ਕੈਚ ਛੱਡਿਆ ਤਾਂ ਉਹਦੇ ਮਗਰ ਪਏ ਹੋਏ। ਹੁਣ ਇਸ ਦੇ ਉੱਤੇ ਇਹ ਤਾਂ ਪਿਤਾ ਦੀ ਟੇਕ ਹੈ, ਉਹਨਾਂ ਦੇ ਪੁੱਤਰ ਨੇ ਜਿਹੜੇ ਨੇ ਉਹ ਇੱਕ ਸਟੈਪ ਅੱਗੇ ਜਾ ਕੇ ਇਮਾਨ ਸਿੰਘ ਮਾਨ ਨੇ ਕਿਹਾ, ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਦਾ ਵੱਡਾ ਬਿਆਨ, ਕ੍ਰਿਕਟਰ ਅਰਸ਼ਦੀਪ ਸਿੰਘ ਨੂੰ ਖਾਲਿਸਤਾਨ ਆਖਣਾ ਮਾਣ ਵਾਲੀ ਗੱਲ। ਅਰਸ਼ਦੀਪ ਸਿੰਘ ਨੂੰ ਇਹ ਖਿਤਾਬ ਦੇਣ ਲਈ ਮੈਂ ਪੂਰੇ ਭਾਰਤ ਦਾ ਧੰਨਵਾਦ ਕਰਦਾ ਹਾਂ। ਥੈਂਕ ਯੂ ਜੀ, ਤੁਸੀਂ ਸਾਨੂੰ ਇਹ ਟਾਈਟਲ ਦਿੱਤਾ। ਹੁਣ ਇਹਦੇ ਤੇ ਜਦ ਤੁਸੀਂ ਇਸ ਕਿਸਮ ਦੇ ਇਸ਼ੂ ਦੀਆਂ ਸੂਖਮਤਾਵਾਂ ਦੇਖੋ ਉਸ ਦੇ ਵਿਚਲਾ, ਤੇ ਉਹਦੇ 'ਚ ਗੁਰਪ੍ਰੀਤ ਸਿੰਘ ਸਹੋਤਾ ਦਾ ਇੱਕ ਬੜਾ ਅੱਛਾ ਕਮੈਂਟ ਇਹਦੇ ਤੇ ਆਇਆ, ਔਰ ਮੈਂ ਉਹਨਾਂ ਨੂੰ, ਕਿਉਂਕਿ ਉਹਨਾਂ ਦੀ ਲਿਖਤ ਹੈ, ਮੈਂ ਉਹਨਾਂ ਦੇ ਲਫ਼ਜ਼ ਹੀ ਦੁਹਰਾਉਣਾ ਚਾਹਾਂਗਾ। ਭਾਰਤ ਇੱਕ ਮੁਲਕ ਹੈ ਤੇ ਪਾਕਿਸਤਾਨ ਵੀ ਇੱਕ ਮੁਲਕ ਹੈ, ਬਿਲਕੁਲ, ਜਦ ਕਿ ਖਾਲਿਸਤਾਨ ਕੁਝ ਸਿੱਖਾਂ ਵੱਲੋਂ ਜ਼ਾਹਰਾ ਤੌਰ ਤੇ ਅਤੇ ਕੁਝ ਵੱਲੋਂ ਚੁੱਪ-ਚਪੀਤੇ ਆਪਣੇ ਮੁਲਕ ਲਈ ਲਿਆ ਗਿਆ ਸੁਪਨਾ ਹੈ। ਖਾਲਿਸਤਾਨ ਤਾਂ ਇੱਕ ਸੁਪਨਾ ਹੈ, ਕੁਝ ਜ਼ਾਹਰਾ ਨੇ ਕੁਝ ਚੁੱਪ-ਚਪੀਤੇ ਨੇ, ਪਰ ਹਿੰਦੂ ਤਵੀ ਇਸ ਨੂੰ ਇੱਕ ਬਣੇ ਹੋਏ ਮੁਲਕ ਵਾਂਗ ਹੀ ਲੈਂਦੇ ਹਨ। ਉਹ ਇਵੇਂ ਟ੍ਰੀਟ ਕਰਦੇ ਨੇ ਜਿਵੇਂ ਖਾਲਿਸਤਾਨ ਬਣਿਆ ਹੋਇਆ ਹੈ। ਜਦੋਂ ਉਹਨਾਂ ਨੇ ਕਿਸੇ ਮੁਸਲਿਮ ਨੂੰ ਗਾਲ ਕੱਢਣੀ ਹੋਏ ਤਾਂ ਪਾਕਿਸਤਾਨੀ ਕਹਿੰਦੇ ਨੇ, ਤੇ ਜਦੋਂ ਕਿਸੇ ਸਿੱਖ ਨੂੰ ਮਾੜਾ ਚੰਗਾ ਕਹਿਣਾ ਹੋਏ ਤਾਂ ਖਾਲਿਸਤਾਨੀ। ਉਹਨਾਂ ਲਈ ਪੰਜਾਬ ਖਾਲਿਸਤਾਨ ਹੈ ਤੇ ਹਰ ਸਿੱਖ ਖਾਲਿਸਤਾਨੀ, ਜਦੋਂ ਤੱਕ ਉਹ ਚੀਕ ਕੇ ਨਾ ਕਹੇ ਕਿ ਮੈਂ ਖਾਲਿਸਤਾਨੀ ਨਹੀਂ ਭਾਰਤੀ ਹੈ। ਹੁਣ ਮਤਲਬ ਇਹ ਹੈ ਵੀ ਅਸੀਂ ਤਾਂ ਬਿਨਾਂ ਮੁਲਕ ਬਣਾਇਆ ਹੀ ਸਾਡਾ ਮੁਲਕ ਹੈ ਉਹਨਾਂ ਦੀਆਂ ਨਜ਼ਰਾਂ ਜਿਹਨਾਂ ਨਾਲ ਅਸੀਂ ਲੜ ਰਹੇ ਹਾਂ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਬਈ ਇਹਨਾਂ ਨੇ ਛੱਡਣਾ ਨਹੀਂ। ਔਰ ਇਹਦੇ ਤੇ ਮੈਨੂੰ ਉਹ ਦਿਲਚਸਪ ਗੱਲ ਆਈ ਕਿ ਬਈ ਜਦੋਂ ਬੇਅੰਤ ਸਿੰਘ ਨੂੰ ਤਾਂ ਮੌਕੇ ਤੇ ਸ਼ਹੀਦ ਕਰਤਾ, ਸਤਵੰਤ ਸਿੰਘ ਦਾ ਟ੍ਰਾਇਲ ਚੱਲ ਰਿਹਾ ਸੀ, ਔਰ ਉਹ ਸਾਬਤ ਕਰਨਾ ਚਾਹੁੰਦੇ ਸੀ ਕਿ ਬੇਅੰਤ ਸਿੰਘ, ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਮਾਰਨ ਦੀ ਪਲੈਨਿੰਗ ਪਹਿਲਾਂ ਕੀਤੀ ਹੋਈ ਸੀ, ਔਰ ਉਹਨਾਂ ਨੇ ਸ਼ੇਅਰ ਕੀਤੇ। ਉਹ ਇੱਕ ਹਰਿਆਣਵੀ ਜਾਟ ਨੂੰ ਜਿਹੜਾ ਪੁਲਿਸ ਦਾ ਸੀ ਉਹਨੂੰ ਵਿਟਨੈਸ ਸਟੈਂਡ ਤੇ ਲਿਆਏ, ਉਹਨੇ ਦੁਹਰਾਇਆ ਗਿਆ ਉਹਦੇ ਵੱਲੋਂ ਜੋ ਉਹਨੂੰ ਬਿਆਨ ਦਿੱਤਾ ਸੀ ਕਿ ਜੀ ਜਦੋਂ ਇੱਕ ਵਾਰੀ ਮੈਂ ਵੀ ਡਿਊਟੀ ਤੇ ਸੀ ਤੇ ਬੇਅੰਤ ਸਿੰਘ, ਸਤਵੰਤ ਸਿੰਘ ਆਪਸ 'ਚ ਗੱਲਾਂ ਕਰ ਰਹੇ ਸੀ ਵੀ ਇੰਦਰਾ ਗਾਂਧੀ ਨੇ ਬਹੁਤ ਮਾੜਾ ਕੀਤਾ
ਔਰ ਇਹਨੂੰ ਅਸੀਂ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ, ਇਹਨੂੰ ਛੱਡਣਾ ਨਹੀਂ ਚਾਹੀਦਾ। ਤੇ ਉਹ ਕਾਊਂਟਰ ਜਦੋਂ ਉਹਦੀ ਜਿਹਨੂੰ ਇੰਟਰੋਗੇਸ਼ਨ ਤੋਂ ਕਿ ਉਹਨੂੰ ਕਹਿੰਦੇ ਨੇ काउंटर एग्जामिन ਹੁੰਦਾ ਕੀਤਾ ਜਾਂਦਾ वकील वालों, उन्हें उन्होंने कहा अरे भाई अगर वो तुम्हारी मौजूदगी में ये बातें कर रहे थे तो तुमने पहले क्यों नहीं बताया? कहता इसमें बताने वाली क्या बात थी, वो तो होना ही था। ये मालूम ही था कि इंदिरा गांधी ने इनके बड़े गुरुद्वारे को जो है वो गिराया, इन्होंने छोड़ना नहीं, सिख छोड़ते नहीं है। हुण इस बयान ਨੂੰ ਤੁਸੀਂ ਸਤਪਾਲ ਮਲਕ ਦੇ ਬਿਆਨ ਨਾਲ ਦੇਖੋ, ਜਦੋਂ ਮੋਦੀ ਨੂੰ ਯਾਦ ਕਰਾ ਰਿਹਾ ਵੀ ਇਹਦਾ 21 ਸਾਲ ਬਾਅਦ ਇੰਗਲੈਂਡ ਜਾ ਕੇ ਮਾਈਕਰੋ ਅਡਵਾਇਰ ਨੂੰ ਨਹੀਂ ਸੀ ਛੱਡਿਆ, ਇੰਦਰਾ ਗਾਂਧੀ ਨੇ ਮਰਤੁੰਜੋ ਜੱਗਿਆ ਵੀ ਕਰਾ ਲਿਆ ਸੀ ਤਾਂ ਵੀ ਨਹੀਂ ਸੀ ਛੱਡਿਆ, ਔਰ ਇਹ ਦੇਖ ਲੈ ਇਹ ਛੱਡਣ ਵਾਲੇ ਨਹੀਂ। ਹੁਣ ਇਹ ਜਿਹੜੀ ਸਪਿਰਿਟ ਹੈ, ਜਦੋਂ ਅਸੀਂ ਇਹ ਦੇਖਦੇ ਹਾਂ ਵੀ ਇਹਨਾਂ ਨੂੰ ਹਰ ਚੀਜ਼ 'ਚੋਂ ਕਿਉਂ ਖਾਲਿਸਤਾਨ ਨਜ਼ਰ ਆ ਰਿਹਾ, ਕਿਉਂਕਿ ਇਹਨਾਂ ਦੇ ਅੰਦਰ ਇਹਨਾਂ ਨੂੰ ਪਤਾ ਹੈ ਵੀ ਸਿੱਖਾਂ ਨੇ ਲਏ ਬਿਨਾਂ ਉਹਨੂੰ ਹਟਣਾ ਨਹੀਂ ਹੈ। ਹੁਣ ਇਸ ਪਾਸੇ ਆ ਗਏ ਨੇ ਔਰ ਇਹ ਜਿਹੜਾ ਇਹਨਾਂ ਦਾ ਹੈ ਹੀ ਹੈ। ਸੋ ਮੈਂ ਸਮਝਦਾ ਵੀ ਇਹਨਾਂ ਦਾ ਜਿਹੜਾ ਐਟੀਟਿਊਡ ਹੈ ਹਿੰਦੂ ਤਵੀਆਂ ਦਾ, ਉਹ ਸਾਨੂੰ ਯਕੀਨ ਦਹਾਨੀ ਕਰਵਾਉਂਦਾ ਹੈ ਕਿ ਭਾਈ ਖਾਲਿਸਤਾਨ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਔਰ ਇਹ ਆਪਣੇ ਆਪ ਦੇ ਵਿੱਚ ਹੀ ਦੱਸਦਾ ਹੈ ਵੀ ਜੇ ਇੱਕ ਪਲੇਅਰ ਜਿਹੜਾ ਖੇਡ ਇਹਨਾਂ ਲਈ ਰਿਹਾ ਹੈ ਔਰ ਉਸ ਦੀ ਸ਼ਾਨਦਾਰ ਪਰਫਾਰਮੈਂਸ ਸਾਰੇ 'ਚ ਹੈ, ਔਰ ਉਹਦੇ ਅਰਸ਼ਦੀਪ ਸਿੰਘ ਦੇ ਪਿਤਾ ਨੇ ਵੀ ਬੜੀ ਮਜ਼ਬੂਤ ਗੱਲ ਕਹੀ, ਔਰ ਇਹ BBC ਨੂੰ ਉਹਨੇ ਇੰਟਰਵਿਊ ਕੀਤਾ ਉਹਨਾਂ ਨੇ ਕਿਹਾ ਕਿ ਜੇ ਅਰਸ਼ਦੀਪ ਨਾ ਕੈਚ ਛੱਡਦਾ ਤੇ ਬਲੀ ਦਾ ਬੱਕਰਾ ਕੋਈ ਹੋਰ ਹੁੰਦਾ, ਕਿਸੇ ਹੋਰ ਨੂੰ ਪਾ ਦੇਣਾ ਸੀ। ਇਹਨਾਂ ਨੇ ਆਪਣੀ ਹਾਰ ਦੀ ਜਸਟੀਫਿਕੇਸ਼ਨ ਤਾਂ ਕਰਨੀ ਸੀ, ਤੇ ਜੇ ਪਾਕਿਸਤਾਨ ਹਾਰ ਜਾਂਦਾ ਤਾਂ ਉਹਨਾਂ ਨੇ ਵੀ ਕਿਸੇ ਨੂੰ ਬਲੀ ਦਾ ਬੱਕਰਾ ਬਣਾਉਣਾ ਸੀ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਜਿਹੜਾ ਹਰ ਕਦਮ ਹੈ ਇਹ ਸਾਡੇ ਕੇਸ ਨੂੰ ਮਜ਼ਬੂਤ ਕਰ ਰਿਹਾ ਹੈ। ਅਰਸ਼ਦੀਪ ਸਿੰਘ ਦੇ ਨਾਂ ਨਾਲ ਜੋੜ ਕੇ ਜਿੰਨਾ ਖਾਲਿਸਤਾਨ ਦਾ ਪ੍ਰੋਪੇਗੈਂਡਾ ਹਿੰਦੂ ਤਵੀਆਂ ਨੇ ਕੀਤਾ, ਥੈਂਕ ਯੂ ਵੈਰੀ ਮਚ। ਔਰ ਮੈਂ ਬਿਲਕੁਲ ਸਹਿਮਤ ਹਾਂ ਇਮਾਨ ਸਿੰਘ ਮਾਨ ਦੇ ਕੇ ਥੈਂਕ ਯੂ ਇੰਡੀਆ, ਤੁਸੀਂ ਜਿਹੜਾ ਅਰਸ਼ਦੀਪ ਸਿੰਘ ਨੂੰ ਵੀ ਖਾਲਿਸਤਾਨੀ ਹੋਣ ਦਾ ਮਾਣ ਦਿੱਤਾ ਹੈ, ਔਰ ਤੁਹਾਡੇ ਅੰਦਰਲਾ ਖੌਫ ਜਿਹੜਾ ਹੈ ਉਹ ਬਾਰ-ਬਾਰ ਜਿਵੇਂ ਉਹ ਆ ਗਏ ਸੁਪਨੇ 'ਚ ਉੱਠ ਕੇ ਵੀ ਕਈ ਬੋਲ ਆ ਗਏ ਸਾਨੂੰ ਲੱਗਦਾ ਵੀ ਆ ਗਏ ਖਾਲਿਸਤਾਨ ਵਾਲੇ ਆ ਗਏ, ਸਾਨੂੰ ਜਮਨਾ ਪਾਰ ਧੱਕ ਦਿੱਤਾ। ਪਰ ਕੋਈ ਗੱਲ ਨਹੀਂ, ਜਮਨਾ ਪਾਰ ਤੁਸੀਂ ਚਲੇ ਵੀ ਗਏ, ਭੁੱਖੇ ਨੰਗੇ ਮਰੇ, ਲੰਗਰ ਤੁਹਾਨੂੰ ਅਸੀਂ ਦੇਣਾ। ਸੋ ਇਹ ਜਿਹੜਾ ਤੁਸੀਂ ਨਿਸ਼ਚਿੰਤ ਰਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਵਿੱਚ ਪਿਛਲੇ ਸਮੇਂ ਦੌਰਾਨ ਇੱਕ ਬੰਬ ਬਲਾਸਟ ਵਿੱਚ ਨੁਕਸਾਨੇ ਗਏ ਗੁਰਦੁਆਰਾ ਸਾਹਿਬ ਤੇ ਪ੍ਰਵਾਨ ਦੀ ਮੁੜ ਜਿਹੜੀ ਉਸਾਰੀ ਹੈ ਉਹ ਮੁਕੰਮਲ ਹੋ ਗਈ ਹੈ। ਇਸ ਉਸਾਰੀ ਦਾ ਸਾਰਾ ਖਰਚਾ ਤਾਲਿਬਾਨ ਸਰਕਾਰ ਵੱਲੋਂ ਕੀਤਾ ਗਿਆ ਹੈ। ਸੋ ਅਸੀਂ ਇਸ ਦੀ ਭਰਪੂਰ ਸ਼ਲਾਘਾ ਕਰਦੇ ਹਾਂ। ਇਸ ਬਾਰੇ ਗੱਲਬਾਤ ਹੋਵੇਗੀ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤੀ ਮੀਡੀਆ ਨੇ ਵੀ ਔਰ ਇੱਕ ਸਟੇਜ ਤੇ ਇੰਟਰਨੈਸ਼ਨਲ ਮੀਡੀਆ ਨੇ ਵੀ ਤਾਲਿਬਾਨ ਲਫ਼ਜ਼ ਨੂੰ ਇੱਕ ਬਹੁਤ ਹੀ ਨਫ਼ਰਤ ਔਰ ਦਹਿਸ਼ਤਗਰਦੀ ਨਾਲ ਜੋੜਨ ਵਾਲਾ ਬਣਾਇਆ। ਹਾਲਾਂਕਿ ਇਹ ਵੀ ਇੱਕ ਹਕੀਕਤ ਹੈ ਕਿ ਤਾਲਿਬਾਨ ਦੇ ਨਾਲ ਹੀ ਅਮਰੀਕਾ ਸਰਕਾਰ ਨੇ ਨੈਗੋਸ਼ੀਏਸ਼ਨ ਕੀਤੀ ਔਰ ਅਫਗਾਨਿਸਤਾਨ ਉਹਨਾਂ ਦੇ ਹਵਾਲੇ ਕਰਕੇ 20 ਸਾਲ ਬਾਅਦ ਆਪਣਾ ਲਾਮ ਲਸ਼ਕਰ ਲੈ ਕੇ ਅਮਰੀਕਨ ਵਾਪਸ ਮੁੜੇ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਦੇ ਲਈ ਜਿੱਥੇ ਇਕਨੋਮਿਕਲ ਔਰ ਦੂਸਰੀਆਂ ਡਿਫਿਕਲਟੀਜ਼ ਨੇ, ਉੱਥੇ ਆਲ ਆਫ ਏ ਸਡਨ ਇਸਲਾਮਿਕ ਸਟੇਟ ਨਾਂ ਦੇ ਥੱਲੇ ਔਰ ਇਸਲਾਮਿਕ ਸਟੇਟ ਖੁਰਾਸਾਨੀ ਦੇ ਥੱਲੇ ਦਹਿਸ਼ਤਗਰਦ ਜਮਾਤ ਨੇ ਉੱਥੇ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਸ਼ੁਰੂ ਕੀਤੀਆਂ ਹੋਈਆਂ ਨੇ। ਹਾਲਾਂ ਅਜੇ ਕੁਝ ਦਿਨ ਪਹਿਲਾਂ ਜਦੋਂ ਅਸੀਂ ਆਪਣੇ ਕੈਨੇਡਾ ਟ੍ਰਿਪ ਦੇ ਉੱਤੇ ਸੀ, ਰੂਸੀ ਐਮਬੈਸੀ ਦੇ ਨੇੜੇ ਵੀ ਜਿਹੜਾ ਉਹ ਹਮਲਾ ਹੋਇਆ, ਉਹਦੇ 'ਚ 2 ਡਿਪਲੋਮੈਟ ਸਮੇਤ ਕੁਝ ਮਾਰੇ ਗਏ, ਜ਼ਖਮੀ ਹੋਏ। ਲੇਕਿਨ ਇਸ ਤੋਂ ਪਹਿਲਾਂ ਅਸੀਂ ਦੇਖਿਆ ਕਿ 18 ਜੂਨ ਵਾਲੇ ਦਿਨ
ਉਹਨਾਂ ਦੇ ਜਿਹੜਾ ਇੱਕ ਕਾਬਲ ਦੇ ਵਿੱਚ, ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਦੇ ਮੇਨ ਬਾਜ਼ਾਰ 'ਚ ਜਿੱਥੇ ਗੁਰਦੁਆਰਾ ਕਰਤੇ ਪ੍ਰਵਾਨ ਹੈ, ਉਸ ਦੇ ਉੱਤੇ ਜਿਹੜਾ ਅਟੈਕ ਬੰਬ ਬਲਾਸਟ ਕੀਤਾ ਗਿਆ, ਜਿਸ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਖੁਰਾਸਾਨੀ ਨੇ ਲਈ ਸੀ, ਜਿਸ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਵੀ ਕਾਫੀ ਨੁਕਸਾਨ ਹੋਇਆ ਔਰ ਇੱਕ ਜਿਹੜੀ ਆ ਉਹ ਮੌਤ ਵੀ ਹੋਈ। ਔਰ ਫੌਰਨ ਜਿਹੜੀ ਤਾਲਿਬਾਨ ਦੀ ਸਰਕਾਰ ਹੈ, ਉਹਨਾਂ ਦੇ ਨੁਮਾਇੰਦੇ ਵੀ ਉੱਥੇ ਪਹੁੰਚੇ, ਉਹਨਾਂ ਨੇ ਅਸ਼ੋਰ ਵੀ ਕੀਤਾ ਹੈ। ਇੱਕ ਫੀਅਰ ਤਾਂ ਹੈ ਹੀ ਹੈ, ਆਲਰੇਡੀ ਡਵਿੰਡਲਿੰਗ ਪਾਪੂਲੇਸ਼ਨ ਹੈ, ਉੱਥੋਂ ਨਿਕਲ ਰਹੇ ਨੇ ਸਾਰੇ। ਲੇਕਿਨ ਮੈਂ ਸਮਝਦਾ ਹਾਂ ਵੀ ਜਿਹੜੀ ਠੀਕ ਗੱਲ ਹੈ ਉਹਦੀ ਤਾਰੀਫ ਕਰਨੀ ਬਣਦੀ ਹੈ, ਕਿਉਂਕਿ ਹਰ ਵਾਰ ਜਦੋਂ ਇਸ ਕਿਸਮ ਦੀ ਕੋਈ ਘਟਨਾ ਹੁੰਦੀ ਹੈ, ਮਨਜਿੰਦਰ ਸਿਰਸਾ ਔਰ ਇਸ ਕਿਸਮ ਦੇ ਉਹਨਾਂ ਦੇ ਰੈਂਟਾ ਸਿੱਖ ਜਿਹੜੇ ਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਨੇ। ਪਰ ਮੈਂ ਸਮਝਦਾ ਹਾਂ ਵੀ ਜਦੋਂ ਕੋਈ ਗੱਲ ਠੀਕ ਲਾਈਨ 'ਤੇ ਹੁੰਦੀ ਹੈ ਉਹਨੂੰ ਵੀ ਐਕਨੋਲੇਜ ਕਰਨਾ ਬਣਦਾ। ਔਰ ਇਸ ਮੌਕੇ 'ਤੇ ਤਾਲਿਬਾਨ ਹਾਲਾਂ ਜਿਹੜੇ ਖੁਦ ਫਾਈਨੈਂਸ਼ੀਅਲ ਕ੍ਰਾਈਸਿਸ 'ਚੋਂ ਲੰਘ ਰਹੇ ਨੇ, ਉਹਨਾਂ ਦੇ ਨੁਮਾਇੰਦੇ ਹਕੂਮਤ ਦੇ ਮੌਕੇ 'ਤੇ ਆਏ, ਉਹਨਾਂ ਨੇ ਲਗਭਗ ਜਿਹੜਾ 1.5 ਲੱਖ ਰੁਪਇਆ ਜਿਹੜਾ ਉਸ ਗੁਰਦੁਆਰਾ ਸਾਹਿਬ ਦੇ ਰੱਖ ਰਖਾਅ ਲਈ ਦਿੱਤਾ। ਔਰ ਉਹਨਾਂ ਨੇ ਇਕਰਾਰ ਕੀਤਾ ਸੀ ਕਿ ਭਾਈ ਇਸ ਸਮੁੱਚਾ ਜਿਹੜਾ ਨੁਕਸਾਨ ਹੋਇਆ ਇਸ ਨੂੰ ਦੀ ਅਸੀਂ ਸਿਰਫ ਭਰਪਾਈ ਨਹੀਂ ਕਰਾਂਗੇ, ਸਗੋਂ ਸਰਕਾਰੀ ਖਰਚ ਦੇ ਉੱਤੇ ਜਿਹੜਾ ਨੁਕਸਾਨ ਹੋਇਆ ਇਸ ਇਮਾਰਤ ਨੂੰ ਜਿਹੜਾ ਅਸੀਂ ਉਸਾਰਾਂਗੇ। ਔਰ ਇਹ ਖਬਰ ਜਿਹੜੀ ਹੈ ਕੋਈ ਖਾਲਿਸਤਾਨੀ ਸੋਰਸਿਸ ਦੀ ਨਹੀਂ ਹੈ, ਇਹ ਪੰਜਾਬ ਦੇ ਅਖਬਾਰ ਅਜੀਤ ਦੇ ਵਿੱਚ ਜਿਹੜਾ ਲਾਰਜੈਸਟ ਸਰਕੂਲੇਟਿੰਗ ਹੈ ਜਲੰਧਰ 'ਚ, ਸੁਰਿੰਦਰ ਕੋਛੜ ਜਿਹੜਾ ਪੱਤਰਕਾਰ ਦੋਨੋਂ ਪਾਸੇ ਘੁੰਮ ਜਾਂਦਾ ਹੈ, ਉਸ ਦੀ ਹੈ। ਤਾਲਿਬਾਨ ਨੇ ਮੁਕੰਮਲ ਕਰਵਾਈ ਗੁਰਦੁਆਰਾ ਕਰਤਾਏ ਪ੍ਰਵਾਨ ਦੀ ਉਸਾਰੀ। ਦਰਸ਼ਕ ਗੁਰਦੁਆਰੇ ਦੀ ਉਸ ਮੁਕੰਮਲ ਹੋਈ ਇਮਾਰਤ ਨੂੰ ਵੀ ਦੇਖ ਸਕਦੇ ਨੇ। ਔਰ ਇਸ ਦੇ ਮੁਤਾਬਕ ਇਸ ਦੀ ਜਿਹੜੀ ਹੈ ਸਾਰੀ ਕੰਸਟਰਕਸ਼ਨ ਦੇ ਉੱਤੇ 40 ਲੱਖ ਰੁਪਏ ਅਫਗਾਨਿਸਤਾਨ ਦੀ ਕਰੰਸੀ ਇਹ ਖਰਚ ਆਏ ਨੇ, ਜਿਹੜੇ ਕਿ ਅਫਗਾਨਿਸਤਾਨ ਦੀ ਹਕੂਮਤ ਨੇ ਕੀਤੇ। ਔਰ ਨਾਲ ਦੀ ਨਾਲ ਉਹਨਾਂ ਦੀ ਹਾਲਾਂ ਇਹ ਸਾਰੇ ਚੰਦਰ ਡਿਜ਼ਾਈਨ ਕੀ ਹੋਏ ਜਾਂ ਕਿ ਉਹਦੇ 'ਚ ਉਹਨਾਂ ਨੇ ਜਿਹੜੇ ਸਿੱਖ ਨੁਮਾਇੰਦੇ ਸੀ ਉਹਨਾਂ ਦੀ ਮਰਜ਼ੀ ਦੇ ਨਾਲ ਹੀ ਜਿਹੜਾ ਇਹ ਸਾਰੇ ਨੂੰ ਉਹਨਾਂ ਨੇ ਕੀਤਾ। ਔਰ ਇਹ ਜਿਹੜਾ ਗੁਰਦੁਆਰਾ ਸਾਹਿਬ ਦੇ ਅੰਦਰ ਨਵਾਂ ਪੇਂਟ, ਫਰਸ਼, ਸੰਗਮਰਮਰ ਤੇ ਕੰਧਾਂ ਤੇ ਟਾਇਲਾਂ, ਪ੍ਰਕਾਸ਼ ਸਥਾਨ ਦੇ ਨਵੇਂ ਦਰਵਾਜ਼ੇ ਤੇ ਫਰਨੀਚਰ ਵੀ ਬਣਾਇਆ ਗਿਆ। ਸੋ ਇਹ ਜਿਹੜਾ ਖੁਸ਼ੀ ਦੀ ਗੱਲ ਹੈ, ਕਿਉਂਕਿ ਸਾਨੂੰ ਇਹ ਲੱਗਦਾ ਸੀ ਕਿ ਭਾਈ ਜਿਵੇਂ ਦਾ ਉੱਥੇ ਇੱਕ ਫੀਅਰ ਇਸ ਇਸਲਾਮਿਕ ਸਟੇਟ ਖੁਰਾਸਾਨੀ ਨੇ ਬਣਾਇਆ ਹੋਇਆ, ਉਸ ਦੇ ਥੱਲੇ ਇਹ ਗੁਰਦੁਆਰੇ ਦੀ ਅਖੀਰਲੀ ਯਾਦ ਵੀ ਉੱਥੋਂ ਮਿਟ ਜਾਏਗੀ। ਪਰ ਤਾਲਿਬਾਨ ਹਕੂਮਤ ਨੇ ਇਸ ਨੂੰ ਨਾ ਸਿਰਫ ਸਿੱਖਾਂ ਨੂੰ ਅਸ਼ੋਰ ਕੀਤਾ ਜਿਹੜੇ ਉੱਥੇ ਨੇ ਕਿ ਭਾਈ ਇਹ ਤੁਹਾਡਾ ਵੀ ਵਿਰਸਾ ਹੈ, ਤੁਹਾਡਾ ਵੀ ਮੁਲਕ ਹੈ, ਉੱਥੇ ਉਹਨਾਂ ਨੇ ਹਕੂਮਤੀ ਖਰਚ ਦੇ ਉੱਤੇ ਇਸ ਦੀ ਤਾਮੀਰ ਕਰਵਾਈ ਹੈ, ਜਿਸ ਦੀ ਅਸੀਂ ਸ਼ਲਾਘਾ ਕਰਦੇ ਹਾਂ। ਜਿਵੇਂ ਅਸੀਂ ਅਖੀਰ ਦੇ ਵਿੱਚ ਰੂਹਾਨੀ ਵਿਚਾਰ ਕਰਦੇ ਹਾਂ, ਸ੍ਰੀ ਰਾਗ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਭ ਤੋਂ ਪਿਆਰਾ ਰਾਗ ਰਾਗਾਂ ਵਿੱਚ ਸ੍ਰੀ ਰਾਗ ਹੈ, ਉਸ ਦੇ ਵਿੱਚ ਬਾਣੀ। ਔਰ ਇਹ ਮਹੱਲਾ ਪਹਿਲਾ ਦਾ ਸ਼ਬਦ, ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇ ਸਰੀਰ, ਨਿਰਮਲ ਸਾਚੋ ਮਨ ਵਸੈ ਸੋ ਜਾਣੈ ਅਬ ਪੀਰ, ਸਹਿਜੈ ਤੇ ਸੁਖ ਅਗਲੋ ਨਾ ਲਾਗੈ ਜਮ ਤੀਰ, ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ, ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਓ। ਹੁਣ ਬ੍ਰਾਹਮਣ ਦੇ ਥਾਟ ਦੇ ਵਿੱਚ ਇਸ਼ਨਾਨ ਜਿਹੜਾ ਬਾਹਰ ਲੈ ਗੰਗਾ ਜਮਨਾ ਦਰਿਆਵਾਂ ਚ ਇੱਧਰ ਉੱਧਰ, ਜਦੋਂ ਉਹ ਪਿੱਟਣਾ ਵੀ ਆਪਣੇ ਆਪ ਨੂੰ ਕਹਿੰਦੇ ਨੇ ਜੀ ਸ਼ੂਦਰ ਨੇੜੇ ਆ ਨਹਾਉਂਦੇ ਹੀ ਨੇ ਜਾ ਕੇ। ਸੋ ਗੁਰਬਾਣੀ ਦੇ ਵਿੱਚ ਥਾਂ ਹਾਲਾਂ ਨਹਾਉਣਾ ਤੁਹਾਡੇ ਹਾਈਜੀਨ ਲਈ ਤਾਂ ਜ਼ਰੂਰੀ ਹੈ ਸਰੀਰਕ ਤੌਰ ਤੇ, ਉਹ ਤਾਂ ਸਿੱਖੀ ਦੇ ਵਿੱਚ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਰ ਕੇ ਉਠ ਹਰ ਨਾਮ ਤੇ ਆਵੇ, ਉਦਮ ਕਰੇ ਭਰ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਕਿ ਸਵੇਰ ਵੇਲੇ ਅੰਮ੍ਰਿਤ ਵੇਲੇ ਦਾ ਇਸ਼ਨਾਨ ਇਹ ਸਾਡੇ ਲਈ ਮੈਂਡੇਟਰੀ ਹੈ ਹਾਈਜੀਨ ਦੇ ਲਈ। ਲੇਕਿਨ ਬਾਹਰਲੇ ਇਸ਼ਨਾਨ ਦੇ ਨਾਲ ਤੁਹਾਡੇ ਅੰਦਰ ਦਾ ਜਿਹੜਾ ਮੈਲ ਹੈ, ਜਿਹੜੇ ਅੰਦਰ ਦੇ ਪਾਪ ਨੇ, ਉਹ ਤਾਂ ਨਹੀਂ ਧੁੱਪਦੇ, ਉਹ ਤਾਂ ਅੰਤਰਗਤ ਤੀਰਥ ਬਲ ਨਾ ਹੋਵੇ। ਅੰਦਰ ਦੇ ਤੀਰਥ 'ਚ ਰੱਬ ਦੇ ਨਾਮ ਦੇ ਉਸ ਤੀਰਥ ਦੇ ਵਿੱਚ ਉਸ ਦੇ ਨਾਲ ਨਹਾਣਾ ਜਾਂ ਉਸ ਦੇ ਵਿੱਚ ਆਪਣੇ ਆਪ ਨੂੰ ਇਮਰਸ ਕਰਨਾ ਹੀ ਉਸ ਰੋਗ ਦਾ ਦਾਰੂ ਹੈ। ਸੋ ਰਹਾਉ ਦੀ ਤੁੱਕੇ ਯਾਦ ਦਹਾਨੀ ਕਰਾਂਦੇ, ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ, ਕਿ ਇਹ ਬਾਹਰਲੇ ਪਾਣੀ ਦੇ ਨਾਲ ਜਿਹੜੀ ਹੈ ਉਹ ਮੈਲ ਨਹੀਂ ਜਾਂਦੀ, ਅੰਦਰਲੀ ਮੈਲ ਜਾਏਗੀ ਜਦੋਂ ਤੁਸੀਂ ਅੰਦਰ ਦੇ ਵਾਹਿਗੁਰੂ ਦੇ ਨਿਰਮਲ ਨਾਮ ਦੇ ਨਾਲ ਨਹਾਓਗੇ। ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ, ਕਿ ਭਾਈ ਸਿਰਫ ਤੇ ਸਿਰਫ ਵਾਹਿਗੁਰੂ ਇੱਕ ਐਸਾ ਸੱਚਾ ਨਾਮ ਹੈ, ਬਾਕੀ ਜਿਹੜੇ ਨੇ ਵਾਹਿਗੁਰੂ ਦੀ ਯਾਦ ਤੋਂ ਬਿਨਾਂ ਹੋਰ ਸਾਰੇ ਕਰਮ ਜਿਹੜੇ ਨੇ ਉਹ ਮੈਲ ਭਰਨ ਵਾਲੇ ਨੇ।
ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ, ਕਿ ਗੁਰੂ ਦੀ ਬਖਸ਼ਿਸ਼ ਦੇ ਨਾਲ ਤੁਸੀਂ ਨਿਰਮਲ ਹੁੰਦੇ ਹੋ, ਤੁਹਾਡੀ ਦੇਹ ਤੁਹਾਡਾ ਸਰੀਰ ਨਿਰਮਲ ਸਾਚੋ ਮਨ ਵਸੈ ਸੋ ਜਾਣੈ ਅਬ ਪੀਰ, ਕਿ ਭਾਈ ਜਿਹਦੇ ਅੰਦਰ ਉਹ ਵਾਹਿਗੁਰੂ ਦਾ ਨਾਮ ਵਸਦਾ ਹੈ ਉਹੀ ਪਿਓਰ ਥਾਂ ਹੁੰਦੀ ਹੈ, ਔਰ ਉਹੀ ਜਿਹੜਾ ਫਿਰ ਦੂਸਰੇ ਦੀ ਪੀੜ ਨੂੰ ਵੀ ਅਬ ਪੀਰ ਜਿਹੜਾ ਉਸ ਨੂੰ ਸਮਝ ਸਕਦਾ ਹੈ। ਸਹਿਜੈ ਤੈ ਸੁਖ ਅਗਲੋ ਨਾ ਲਾਗੈ ਜਮ ਤੀਰ, ਕਿ ਜਦੋਂ ਤੁਸੀਂ ਸਹਿਜ ਦੇ ਵਿੱਚ ਆ ਜਾਂਦੇ ਹੋ ਤੁਹਾਡੇ ਅੰਦਰ ਇੱਕ ਅਮਨ ਇੱਕ ਸ਼ਾਂਤੀ ਆ ਜਾਂਦੀ ਹੈ, ਔਰ ਮੌਤ ਦਾ ਡਰ ਮੌਤ ਦਾ ਤੀਰ ਫਿਰ ਤੁਹਾਨੂੰ ਬੇਚੈਨ ਨਹੀਂ ਕਰੇਗਾ, ਬੇਆਰਾਮ ਨਹੀਂ ਕਰੇਗਾ। ਹਰ ਕਾ ਮੰਦਰ ਸੋਹਣਾ ਕੀਆ ਕਰਨਾ ਹਾਰ, ਰਵ ਸਸ ਦੀਪ ਅਨੂਪ ਜੋਤ ਤ੍ਰਿਪਵਨ ਜੋਤ ਅਪਾਰ, ਹਾਟ ਪਟਨ ਗਠ ਕੋਠੜੀ ਸੱਚ ਸੌਦਾ ਵਪਾਰ, ਕਿ ਭਾਈ ਦੇਖੋ ਰੱਬ ਨੇ ਕਿੰਨਾ ਸੋਹਣਾ ਇਹ ਸਾਰਾ ਜਿਹੜਾ ਉਹ ਇਸ ਸ੍ਰਿਸ਼ਟੀ ਨੂੰ ਬਣਾਇਆ, ਤੁਹਾਡੇ ਵਜੂਦ ਨੂੰ ਬਣਾਇਆ, ਮੰਦਰ ਤੁਹਾਡਾ ਵਜੂਦ ਹੈ, ਔਰ ਇਸ ਦੇ ਵਿੱਚ ਇਹ ਜਿਹੜੀ ਧਰਤੀ ਹੈ ਹਰੀ ਨੇ ਬਣਾਈ, ਇਸ ਦੇ ਵਿੱਚ ਸੂਰਜ ਔਰ ਚੰਦਰਮਾ ਇਹ ਦੀਵਿਆਂ ਵਾਂਗ ਨੇ, ਔਰ ਵਾਹਿਗੁਰੂ ਦੀ ਜੋਤ ਜਿਹੜੀ ਹੈ ਉਹ ਸਾਰੀ ਧਰਤੀ ਦੇ ਉੱਤੇ ਸਾਰੀ ਕਾਇਨਾਤ ਦੇ ਵਿੱਚ ਰਚੀ ਮਿਚੀ ਹੈ। ਔਰ ਇਹ ਜਿਹੜੀ ਸਾਡਾ ਸਰੀਰ ਹੈ ਇਸ ਨੂੰ ਪਟਨ ਬਾਜ਼ਾਰ ਨੂੰ ਕਹਿੰਦੇ ਨੇ, ਹੱਟ ਹੱਟੀ ਹੈ, ਇਹ ਤੁਹਾਡੇ ਅੰਦਰ ਹੀ ਉਸ ਵਾਹਿਗੁਰੂ ਦੀ ਕੋਠੜੀ ਹੈ, ਅੰਦਰ ਹੀ ਉਸ ਦਾ ਕਿਲ੍ਹਾ ਹੈ, ਉਸ ਦਾ ਬਾਜ਼ਾਰ ਹੈ। ਔਰ ਸੱਚ ਸੌਦਾ ਵਪਾਰ, ਇਹ ਤੁਹਾਡਾ ਵਜੂਦ ਇਸ ਲਈ ਹੈ ਕਿ ਤੁਸੀਂ ਸੱਚ ਦੀ ਵਣਜ ਕਰਨੀ ਹੈ, ਸੱਚਾ ਸੌਦਾ ਰੱਬ ਦੇ ਨਾਮ ਦੀ ਯਾਦ ਹੈ। ਗਿਆਨ ਅੰਜਨ ਪੈ ਭੰਜਨਾ ਦੇਖ ਨਿਰੰਜਨ ਭਾਏ, ਗੁਪਤ ਪ੍ਰਗਟ ਸਭ ਜਾਣੀ ਹੈ ਜੇ ਮਨ ਰਾਖੈ ਠਾਏ, ਐਸਾ ਸਤਿਗੁਰ ਜੇ ਮਿਲੇ ਤਾਂ ਸਹਿਜੇ ਲੈ ਮਿਲਾਏ, ਕਿ ਗਿਆਨ ਦਾ ਸੁਰਮਾ ਭੈ ਨੂੰ ਜਿਹੜਾ ਦੂਰ ਕਰਨ ਵਾਲਾ ਭੈ ਭੰਜਨ ਉਹੀ ਵਾਹਿਗੁਰੂ ਹੈ, ਉਸ ਦੀ ਭਾਏ ਭਾਵਨੀ ਭਗਤੀ 'ਚ ਪਿਆਰ 'ਚ ਰਹਿਣਾ, ਉਹ ਵਾਹਿਗੁਰੂ ਗੁਪਤ ਪ੍ਰਗਟ ਸਭ ਜਾਣੀਏ ਜੋ ਮਨ ਰਾਖੈ ਠਾਏ, ਕਿ ਜਦੋਂ ਕੋਈ ਉਸ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ ਤੇ ਫਿਰ ਉਸ ਦੇ ਲਈ ਗੁਪਤ ਔਰ ਪ੍ਰਗਟ ਜੋ ਰੱਬ ਦੇ ਰੂਪ ਨੇ ਉਹ ਸਾਰੇ ਹੀ ਜ਼ਾਹਰ ਹੋ ਜਾਂਦੇ ਨੇ। ਐਸਾ ਸਤਿਗੁਰ ਜੇ ਮਿਲੇ ਤਾਂ ਸਹਿਜੇ ਲੈ ਮਿਲਾਏ, ਕਿ ਉਹ ਵਾਹਿਗੁਰੂ ਜਿਹੜਾ ਕਿ ਗੁਪਤ ਪ੍ਰਗਟ ਸਭ ਭੇਦਾਂ ਨੂੰ ਜਾਣਦਾ, ਜੇ ਇਸੇ ਸਤਿਗੁਰੂ ਦੇ ਨਾਲ ਮਿਲਾਪ ਹੋਏ ਤਾਂ ਫਿਰ ਸਹਿਜੇ ਹੀ ਵਾਹਿਗੁਰੂ ਦੇ ਨਾਲ ਜਿਹੜਾ ਉਹ ਮਿਲਾਪ ਸੰਭਵ ਹੁੰਦਾ। ਕਸ ਕਸਵੱਟੀ ਲਾਈ ਹੈ ਪਰਖੇ ਹਿਤ ਜਿਤ ਲਾਏ, ਖੋਟੇ ਠੌਰ ਨਾ ਪਾਏ ਨਹੀਂ ਖਰੇ ਖਜ਼ਾਨੇ ਪਾਏ, ਆਸ ਅੰਦੇਸਾ ਦੂਰ ਕਰ ਇਉਂ ਮਲ ਜਾਏ ਸਮਾਏ। ਅਸੀਂ ਆਲਰੇਡੀ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ ਇਸ ਦਾ ਵਿਚਾਰ ਕੀਤੀ ਹੈ। ਇੱਥੇ ਵੀ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਵਾਹਿਗੁਰੂ ਦਾ ਨਾਮ ਉਹ ਸੱਚੀ ਕਸੌਟੀ ਹੈ, ਕਸਵੱਟੀ ਹੈ, ਜਿਸ ਦੇ ਉੱਤੇ ਜਿਹੜੀ ਹੈ ਫਿਰ ਪਰਖ ਹੁੰਦੀ ਹੈ, ਔਰ ਖੋਟੇ ਠੌਰ ਨਾ ਪਾਏ ਨਹੀਂ। ਖੋਟਾ ਸਿੱਕਾ ਫਿਰ ਇਸ ਕਸੌਟੀ ਤੇ ਟਿਕ ਨਹੀਂ ਸਕਦਾ। ਖਰੇ ਖਜ਼ਾਨੇ ਜਿਹੜੇ ਖਰੇ ਨੇ, ਜਿਹੜੇ ਰੱਬ ਦੇ ਉਸ ਪਿਆਰ 'ਚ ਪੁੱਗਦੇ ਨੇ, ਉਹ ਰੱਬ ਦੀ ਦਰਗਾਹ ਦੇ ਵਿੱਚ ਉਸ ਦੇ ਖਜ਼ਾਨੇ 'ਚ ਜਿਹੜਾ ਮਾਣ ਪਾਉਂਦੇ ਨੇ। ਔਰ ਆਪਣੇ ਅੰਦਰੋਂ ਇਹ ਇਨਸਾਨ ਸ਼ੱਕ ਸ਼ੁਬੇ ਦੂਰ ਕਰ, ਔਰ ਇਸੇ ਤਰੀਕੇ ਨਾਲ ਜਿਹੜਾ ਹੈ ਤੇਰੇ ਅੰਦਰੋਂ ਇਹ ਜਿਹੜੀ ਵਿਕਾਰਾਂ ਦੀ ਮੈਲ ਹੈ ਉਹ ਧੁੱਪੇਗੀ। ਸੁੱਖ ਕੋ ਮੰਗਿਆ ਸਭ ਕੋ ਦੁੱਖ ਨਾ ਮੰਗਿਆ ਕੋਏ, ਸੁੱਖ ਹੈ ਕੋ ਦੁੱਖ ਅਗਲਾ ਮਨਮੁਖ ਬੂਝ ਨਾ ਹੋਏ, ਸੁੱਖ ਦੁੱਖ ਸਮ ਕਰ ਜਾਣੀਏ ਸ਼ਬਦ ਭੇਦ ਸੁਖ ਹੋਏ। ਕਿ ਸਾਰੇ ਸੁੱਖ ਨੂੰ ਮੰਗਦੇ ਨੇ, ਦੁੱਖ ਤਾਂ ਕੋਈ ਨਹੀਂ ਮੰਗਦਾ ਹੈ, ਪਰ ਜਿਹੜੇ ਸੁੱਖ ਦੀ ਦੌੜ 'ਚ ਜਾਂਦੇ ਨੇ ਉਹਨਾਂ ਨੂੰ ਅੱਗੋਂ ਬਹੁਤਾ ਦੁੱਖ ਮਿਲਦਾ ਹੈ। ਕਿਉਂ? ਔਰ ਇਸ ਗੱਲ ਦੀ ਮਨਮੁਖ ਨੂੰ ਸਮਝ ਨਹੀਂ ਆਉਂਦੀ। ਤੇ ਜਿਹੜਾ ਗੁਰਮੁਖ ਹੈ ਸੁੱਖ ਦੁੱਖ ਸਮ ਕਰ ਜਾਣੀ ਹੈ, ਉਹਦੇ ਲਈ ਉਹ ਭਾਣੇ ਮੰਨਣ ਵਾਲਾ ਸੁੱਖ ਤੇ ਦੁੱਖ ਨੂੰ ਉਹ ਇੱਕੋ ਕਰਕੇ ਜਾਣਦਾ। ਸ਼ਬਦ ਭੇਦ ਸੁਖ ਹੋਏ, ਕਿਉਂਕਿ ਉਸ ਦੇ ਮਨ ਨੂੰ ਸ਼ਬਦ ਨੇ ਵਿੰਨਿਆ ਹੋਇਆ ਹੈ, ਰੱਬ ਦੀ ਯਾਦ ਦੇ ਵਿੱਚ ਉਸ ਦਾ ਮਨ ਪੁੜਿਆ ਹੋਇਆ ਹੈ। ਇਸ ਲਈ ਉਸ ਨੂੰ ਸੁੱਖ ਤੇ ਦੁੱਖ ਦੇ ਵਿੱਚ ਕੋਈ ਫਰਕ ਨਜ਼ਰ ਨਹੀਂ ਆਉਂਦਾ। ਵੇਦ ਪੁਕਾਰੇ ਵਾਚੀਆਂ ਬਾਣੀ ਬ੍ਰਹਮ ਬਿਆਸ, ਮੁਨ ਜਨ ਸੇਵਕ ਸਾਧਕਾ ਨਾਮ ਰਤੇ ਗੁਣਤਾਸ, ਸੱਚ ਰਤੇ ਸੇ ਜਿਣ ਗਏ ਹਉ ਸਦ ਬਲਿਹਾਰੇ ਜਾਸ। ਕਿ ਭਾਈ ਇਹ ਜਿਹੜੇ ਵੇਦ ਔਰ ਪੁਰਾਣ ਨੇ ਉਹ ਜਿਹੜੇ ਨੇ ਬਾਰ-ਬਾਰ ਚੀਖ ਕੇ, ਕਿਉਂਕਿ ਵੇਦ ਵਿਆਸ ਜਿਹਨੇ ਇਹ ਵੇਦ ਲਿਖੇ ਨੇ ਉਸ ਦਾ ਜ਼ਿਕਰ ਹੈ ਕਿ ਭਾਈ ਇਹ ਜਿਹੜੇ ਨੇ ਬਾਰ ਵੇਦ ਪੁਕਾਰੇ ਵਾਚੀਏ ਬਾਣੀ ਬ੍ਰਹਮ, ਉਹ ਪੁਕਾਰ ਕੇ ਕਹਿ ਰਹੇ ਨੇ ਮੁਨ ਜਨ ਸੇਵਕ ਸਾਧਕਾ, ਮੁਨੀ ਜਨ ਸੇਵਕ ਸਾਧਕ ਨਾਮ ਰਤੇ ਗੁਣਤਾਸ। ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਹੈ ਕਿ ਭਾਈ ਅਲਟੀਮੇਟਲੀ ਨਾਮ ਦੇ ਨਾਲ ਰੱਤੇ ਬਿਨਾਂ ਗੱਲ ਬਣਨੀ ਨਹੀਂ ਹੈ। ਸੱਚ ਰੱਤੇ ਸੇ ਜਿਣ ਗਏ ਹੋਂ ਸਦ ਬਲਿਹਾਰੇ ਜਾਸ। ਜਿਣ ਪੁਰਾਤਨ ਪੰਜਾਬੀ ਜਿੱਤਣ ਨੂੰ ਕਹਿੰਦੇ ਸੀ, ਕਿ ਜਿਹੜੇ
ਸੱਚ ਦੇ ਵਿੱਚ ਰੱਤੇ ਹੋਏ ਨੇ ਉਹ ਅਲਟੀਮੇਟਲੀ ਇਸ ਸੰਸਾਰ ਚੋਂ ਜਿੱਤ ਕੇ ਜਾਣਗੇ। ਔਰ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹੈ। ਔਰ ਚੌਂ ਯੁਗ ਮੈਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਏ, ਭਗਤੀ ਪਾਏ ਬਹੁਣਿਆ ਮੂੰਹ ਕਾਲਾ ਪਤ ਖੋਏ, ਜਿਨੀ ਨਾਮ ਵਿਸਾਰਿਆ ਅਵਗਣ ਮੁੱਠੀ ਰੋਏ। ਚੌਂ ਯੁਗ ਮੈਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਏ, ਕਿ ਜਿਨ੍ਹਾਂ ਦੇ ਮੂੰਹ ਦੇ ਉੱਤੇ ਦਾ ਨਾਮ ਤਾਂ ਹੀ ਆਏਗਾ ਜੇ ਅੰਦਰ ਵਸਿਆ, ਤੇ ਜਿਹੜਿਆਂ 'ਚ ਨਹੀਂ ਹੈ ਉਹ ਇਵੇਂ ਹੀ ਹੈ ਕਿ ਭਾਈ ਉਹਨਾਂ ਦੇ ਚਾਰੋਂ ਹੀ ਯੁੱਗ ਜਿਹੜੇ ਨੇ ਉਹ ਮੈਲ ਨਾਲ ਭਰੇ ਗੁਜ਼ਰਦੇ ਨੇ। ਭਗਤੀ ਪਾਏ ਵਿਹੂਣੇ, ਉਹ ਭਗਤੀ ਭਾਵਨਾ ਤੋਂ ਵਿਹੂਣੇ ਸਖਣੇ ਹੋ ਕੇ ਮੂੰਹ ਕਾਲਾ ਪਤ ਖੋਏ, ਉਹ ਦਰਗਾਹ ਦੇ ਅੰਦਰ ਉਹਨਾਂ ਦਾ ਮੂੰਹ ਕਾਲਾ ਬੇਪਤ ਹੋ ਕੇ ਉੱਥੇ ਜਾਂਦੇ ਨੇ। ਜਿਨੀ ਨਾਮ ਵਸਾਰਿਆ ਅਵਗੁਣ ਮੁੱਠੀ ਰੋਏ, ਜਿਨ੍ਹਾਂ ਨੇ ਰੱਬ ਦਾ ਨਾਮ ਭੁਲਾਇਆ ਹੋਇਆ ਉਹ ਹਮੇਸ਼ਾ ਹੀ ਦੁੱਖ ਦੇ ਵਿੱਚ ਇਵੇਂ ਹੀ ਨੇ ਜਿਵੇਂ ਉਹ ਮੁੱਠੇ ਗਏ ਨੇ, ਠੱਗੇ ਗਏ ਨੇ। ਔਰ ਅਖੀਰਲਾ 8ਵਾਂ ਪਦ ਹੈ, ਖੋਜਤ ਖੋਜਤ ਪਾਇਆ ਡਰ ਕਰ ਮਿਲਾਏ ਮਿਲਾਏ, ਆਪ ਪਛਾਣਿਆ ਕਰ ਵਸੈ ਹਉਮੈ ਤ੍ਰਿਸ਼ਨਾ ਜਾਏ, ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ। ਕਿ ਭਾਈ ਉਸ ਦੀ ਜਿਹੜੀ ਹੈ ਉਸ ਨੂੰ ਤੁਸੀਂ ਖੋਜਿਆ ਔਰ ਇਸ ਸਾਰੇ ਦੇ ਵਿੱਚ ਤੁਹਾਡਾ ਅਲਟੀਮੇਟਲੀ ਜੇ ਤੁਹਾਡੇ ਅੰਦਰ ਉਹ ਚਾਹਨਾ ਹੈ, ਜਗਿਆਸੂ ਹੋ ਤੁਸੀਂ, ਜਗਿਆਸਾ ਖੋਜਤ ਪਾਇਆ ਡਰ ਕਰ ਮਿਲਾਏ। ਔਰ ਮੈਂ ਉਸ ਵਾਹਿਗੁਰੂ ਦੇ ਨਾਲ ਮੇਰਾ ਜਦੋਂ ਮਿਲਾਪ ਹੋਇਆ, ਆਪ ਪਛਾਣਿਆ ਘਰ ਵਸਿਆ ਹਉਮੈ ਤ੍ਰਿਸ਼ਨਾ ਜਾਏ, ਫਿਰ ਤੁਹਾਨੂੰ ਆਪੇ ਦੀ ਸਮਝ ਆ ਗਈ, ਆਪੇ ਦੀ ਪਛਾਣ ਆਈ, ਉਹ ਤੁਹਾਡੇ ਘਰ ਆ ਕੇ ਵਸਿਆ, ਤੁਹਾਡੇ ਅੰਦਰ ਵਾਹਿਗੁਰੂ ਟਿਕਿਆ। ਹਉਮੈ, ਈਗੋ ਔਰ ਤ੍ਰਿਸ਼ਨਾ, ਡਿਜ਼ਾਇਰਸ ਇਹ ਸਭ ਖਤਮ ਹੋ ਗਈਆਂ। ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ। ਗੁਰੂ ਨਾਨਕ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਜਿਹੜੇ ਉਸ ਵਾਹਿਗੁਰੂ ਦੇ ਪਿਆਰ ਦੇ ਵਿੱਚ ਰਤ ਗਏ ਉਹ ਨਿਰਮਲ ਹੋ ਗਏ, ਉਜਲ ਹੋ ਗਏ, ਔਰ ਉਹੀ ਉਹਨਾਂ ਨੂੰ ਹੀ ਜਿਹੜਾ ਰੱਬ ਦੇ ਪਿਆਰ ਦਾ ਜਿਹੜਾ ਉਹ ਤੋਸਾ ਮਿਲਿਆ, ਔਰ ਉਹ ਰੱਬ ਦੀ ਦਰਗਾਹ ਦੇ ਵਿੱਚ ਪਤ ਹੋ ਕੇ, ਪਤਵਾਨ ਹੋ ਕੇ ਗਏ। ਬਾਕੀ ਜਿਹੜੇ ਨੇ ਉਹ ਬੇਪਤ ਹੋ ਕੇ ਖਵਾਰ ਹੁੰਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮੀ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ ਜੀ। TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।